ਤੁਹਾਨੂੰ ਜੇ ਨਾ ਛਿੱਤਰ ਪੈਣ ਮੈਂ ਦੇਣ ਦਾ ਰਹਾਂਗਾ ਮੈਂ ਕਹਿੰਦਾ ਜਿੱਥੇ ਨੇ ਦਿਲ ਆਇਆ ਤੂੰ ਯਕੀਨ ਕਰ ਐਡਾ ਡੇ ਟੋਏ ਉਸ ਗਲੀ 'ਚ ਇਹ ਤਾਂ ਫਿਰ ਦਿਲ ਉੱਚਾ ਨੀਵਾਂ ਹੋ ਗਿਆ ਹੁਣ। ਇਹ ਸਾਡੇ ਤੇ ਚਾਰ ਜਾਇਜ਼ ਨੇ ਹੁੰਦੇ ਮੈਂ अस्सलाम वालेकुम जी नाज़रीन, टी टाइम में खुश आमदीद। अच्छा अस्सलाम वालेकुम नाज़रीन है, नाज़रीन ऊपर आजा लगता ਜਿਹਨੂੰ ਪਾਇਆ ਸੀ ਨਾਮ जुगनू ਉਹ ਨਾਮ ਕਿੱਧਰ ਗਿਆ? वो तो पै गया। ਮੇਰੇ ਸ਼ਜ਼ਾਤੀ ਹੋ ਕਹਿ ਲਿਆ ਕਰੋ ब्रावो। अस्सलाम वालेकुम ओए क्या करा अस्सलाम वालेकुम ओए ये मैनर्स के खिलाफ है, आप क्या करें? अस्सलाम वालेकुम फैमिली। ਫੈਮਿਲੀ ਸਾਦਾ ਸਪਰੈਡ ਬਸ। ਫੈਮਿਲੀ ਵੀ ਉਸਤਾਦ ਜੀ ਇਦਾਂ ਥੱਕੀ ਥੱਕਿਆ ਜਿਹਾ ਕੰਮ ਆ, ਇਦਾਂ ਕਹਿਣਾ अस्सलाम वालेकुम मेरे ਬੱਬਰ ਸ਼ੇਰੋ ਟੀ ਟਾਈਮ ਜੀ। नहीं ओए ओ नहीं ओए जेड़ा कई यारां नूं कहीदा कई बुढ़ियां बंदियां नूं कहंदे ने ओए ਹਾਂ ओ वाला बदतमीजी वाला ਪਿਆਰ ਵਾਲਾ ਲਵ ਵਾਲਾ। बदतमीजी नहीं ਆਪਾਂ ਕਦੀ ਕੀਤੀ ਲਾੜ ਦੇ ਵਿੱਚ ਕਹੀਦਾ ਓਏ ਓਏ ਨਾਜ਼ਰੀਨ ਓਏ ਨਹੀਂ ਜਿਹੜਾ ਤੁਸੀਂ ਕਹਿੰਦੇ ਤੁਹਾਡੇ ਮੂੰਹ ਚੋਂ ਬਚਦਾ ਵੀ ਇਹ ਜੱਚਦਾ ਵੀ ਹੈ ਉਹ ਤੇਰੀ ਖੈਰ बचदा ये हो गया साहब जी। ਉਸਤਾਦ ਜੀ ਗਾਣਾ ਸੁਣਾਓ ਜਾਂਦੇ ਤੁਸੀਂ ਰਿਸਰਚ ਕਰ ਰਹੇ। ਨਹੀਂ ਨਹੀਂ ਮੈਂ ਕੁਛ ਨਾ ਮੈਨੂੰ ਮੈਸੇਜ ਬਹੁਤ ਪਿਆਰ ਵਾਲੇ ਆਉਂਦੇ ਨੇ ਉਹ ਇੰਨੇ ਕੁ ਪਿਆਰ ਵਾਲੇ ਹੁੰਦੇ ਤੇ ਮੈਂ ਇਮੋਸ਼ਨਲ ਹੋ ਜਾਂਦਾ ਵਾਂ ਮੈਂ ਇਮੋਸ਼ਨਲ ਹੋ ਜਾਂਦਾ ਵਾਂ ਬੜੇ ਇਦਾਂ ਦੇ ਆਉਂਦੇ ਨੇ ਓਏ होना चाहिए साहब जी। सलाम उस्ताद जी आपके लिए और मिठा भाई के लिए गिफ्ट भेजना है इराक से, पर मुझे ये नहीं पता कि कैसे भेजूं और किस एड्रेस पे भेजूं, और दूसरे नंबर पे मुझे ये भी बताएगा कि आपको और मिठा भाई को कौन सा पसंद है ताकि नग कौन सा नग पसंद है ताकि मैं आपकी पसंद के नग भेज सकूं। शुक्रिया। हाँ जी मिठा जी। ਉਹ ਤਾਂ ਮੈਨੂੰ ਵੀ ਆਇਆ ਸੀ ਭਾਜੀ ਤੁਸੀਂ ਮੇਲੇ ना ਰੋਜਾ ਭੇਜ ਦੋ ਹਕੀਕ ਜਮਨੀ ਜਕੂਤ। नहीं नहीं ਇੱਕੋ ਹੀ ਮੈਨੂੰ ਨੀਲਮ ਪਸੰਦ ਹੈ अनारी अनारी जकूत। ਜਿਹੜਾ ਉਸਤਾਦ ਜੀ ਕਹਿੰਦੇ जे ਯਾਰ ਬੁਲਾ नीलम ਲਿਓ। पसंद है फिर ਤੁਹਾਨੂੰ मुनीर भी पसंद होना। हाँ ਵੈਸੇ ਮੇਰੀ ਤਬੀਅਤ ਨਾਲ ਟਾਈਗਰ ਮੈਚ ਕਰਦਾ ਵਾ ਜੀ। ਕਿਹੜਾ ਟਾਈਗਰ ਬੁਜ਼ਦਲ साहब जी फरोदा भी बहुत अच्छा नाग काला फरोदा। ਉਸਤਾਦ ਜੀ ਨਗ ਨਾ ਗੱਲਾਂ ਹੋਵੇ नग ते ਥੱਲੇ ਪੂਰਾ ਬ੍ਰੈਸਲੇਟ ਹੋਵੇ ਇਹ ਸਲਮਾਨ ਖਾਨ ਸਾਹਿਬ ਕੋਲ राजीव कुमार साडा वीर हाय मेरा नाम इज़ राजीव आई एम फ्रॉम इंडिया पंजाब आई लिव इन अमेरिका इफ मिठा साइलेंट इन शो 35 मिनट्स आई गिव हिम गिफ्ट PKR 50,000 लव यू ऑल टीम स्पेशली मिठा लव यू लॉट ऑफ ब्लेसिंग थैंक्स माई मोबाइल नंबर 35 मिनट 6:24 ਹੋਏ ਆ राजी, लेकिन जिन्नी देर चुप रहेगा तनख्वाह चो कटना। 6:25 ਲੈ ਗਏ ਇੱਕ ਮਿਸਾਲ ਰਾਜੀ 6:25 ਤੇ 35 6:25 ਤੇ 35 6:50 ਚਾ ਭਾਜੀ ਲੇਕਿਨ ਤੁਸੀਂ ਦੇਖੋ ਸ਼ਰਤ ਤੇ ਤੁਸੀਂ ਜਿੱਤ ਜਾਏਗਾ ਮੰਨ ਲਿਆ 50,000 ਵੀ ਤੁਸੀਂ ਭੇਜਤਾ 35 ਮਿੰਟ ਮਿੱਠਾ ਚੁੱਪ ਰਹੇਗਾ ਬਾਕੀ ਜਿਹੜੇ ਇੰਨੇ ਵੇਖਣ ਵਾਲੇ ਮਿੱਠੇ ਦੇ ਫੈਨ ਉਹ ਤੇ ਤੁਹਾਨੂੰ ਫਿਰ ਸਹੀ ਨਹੀਂ ਸਮਝਣਗੇ ਨਹੀਂ ਉਸਤਾਦ ਜੀ ਇਹ ਰਹਿ ਹੀ ਨਹੀਂ ਸਕਦਾ ਬਾਕੀਆਂ ਨੇ ਵੀ ਸ਼ੁਕਰ ਕਰਨਾ साहब जी हार जानी ਸ਼ੁਕਰ ਤੇ ਨਹੀਂ ਕਰਨਾ ਲੇਕਿਨ ਬਾਕੀਆਂ ਨੇ ਮਜ਼ਾ ਲੈਣਾ ਮਿੱਠੇ ਦਾ ਚਲੋ ਜੀ ਮਿੱਠਾ ਦਾ ये हार जाएगा। ਇਹਨੇ 6:25 30 40 50 60 7 ਵਜੇ ਤੱਕ हाँ 7 ਵਜੇ ਤੱਕ 35 ਮਿੰਟ ਕਿਹਾ ਉਹਨਾਂ ਨੇ ਭਾਜੀ ਉਹਨਾਂ ਨੇ ਕਿਹਾ ਇੱਧਰ ਦੇਖੋ ਇੱਧਰ 35 ਮਿੰਟਸ ओके करो लो ਪੂਰੇ 7 ਵਜੇ ਤੱਕ ਐ ਵੀ ਬੋਲਣੇ ਚ ਸ਼ਾਮਲ ਹੈ। ਨਹੀਂ ਬੋਲਣਾ ਨਹੀਂ ਮਤਲਬ ਆਵਾਜ਼ ਨਹੀਂ ਕੱਢਣੀ ਆਵਾਜ਼ ਨਹੀਂ ਕੱਢਣੀ ਇਹਨੇ ਜਾ ਕੇ ਨਾ ਹੁਣ ਉਸਤਾਦ ਜੀ ਭਲਾ ਕੀ ਕਰਨਾ ਬਸ ਤੂੰ ਬੈਠਾ ਰਹਿ ਆਰਾਮ ਨਾਲ ਚੁੱਪ ਕਰ ਆਪਾਂ ਗੱਲ ਨਹੀਂ ਕਰਨੀ ਕੋਈ ਹਾਂ ਇਹ ਕਰ ਲਾ ਤੂੰ ਕੋਈ ਰੋਲਾ ਨਹੀਂ ਤਾਂ ਇਹਨੇ ਜਾ ਕੇ ਅੱਧੇ ਘੰਟੇ ਬਾਅਦ ਬਾਹਰ ਜਿਹੜਾ ਇਹਦਾ ਮੁੰਜੇ ਦਾ ਮੁੰਜੇ ਨੇ ਕਮੇ ਨੇ 1.5 ਘੰਟਾ ਕਰਨਾ ਫਿਰ ਲੈਵਲ ਹੋਣਾ ਇਹਦਾ मौका ही ਇਹਨੂੰ ਮੁਜੁਕਤਾ ਮਾਰ ਲਓ। ਖੁਰੇ ਦੇ ਵਿੱਚ ਨਹੀਂ ਜਿਹੜਾ ਉਹ ਟਾਕੀ ਡਾ ਕੇ ਪਾਣੀ ਜਮਾ ਕਰੀਦਾ ਉਹ ਹਾਲ ਹੋ ਜਾਣਾ ਇਹਦਾ ਗੈਰ ਬੋਲਣ और जिदा कैस नहीं जमा हो जाती बंदे दे अंदर। अस्सलाम वालेकुम जानी भाई वेलकम टू इस्लामाबाद। अगर आप इधर आए तो आप मेरी तरफ से इनविटेशन है, मैं आपको तमाम इस्लामाबाद विजिट करवाऊंगा। मियाँ श्याम फैसल ओके लव यू भैया, मैं स्क्रीनशॉट ले लिया, जब भी आए मैं आपको बताऊंगा। उस्ताद जी मैं शेखपुरा से हूँ उस्ताद जी, मैं 2 गीत लिखे हुए हैं और मैंने आपको नंबर भी सेंड किया महीना हो गया लेकिन अभी तक आपने यार मेरी गल सुनो वीरो पता की गल है मैं कल्ला बंदा वा 36,000 काम ने 250 रोज़ की 300 रोज़ की मेल होंगी आ वो यार कोई थोड़ा तुसी आप समझ लिया करोगे यार थोड़ा हो सकता कोई मसला हो गया होवे ना टाइम लगा होवे ਨਹੀਂ ਤੇ ਮਿੱਠਾ ਤੁਹਾਡੀ ਨਜ਼ਰ 'ਚ ਬੰਦਾ ਨਹੀਂ ਹੈਗਾ ਹੈ ਉਹ ਚਵਲ ਹੈਗਾ ਉਸਤਾਦ ਜੀ ਇਹਨੇ 35 ਮਿੰਟਾਂ 'ਚ ਇੰਨਾ ਬੋਲ ਜਾਣਾ ਜਦੋਂ 35 ਆ जरा चेक करना आ साडा एक तुसी देखना वीवर चेक करना साडा चाचू जी जानी चाचू देखोगे जानी चाचू
ਜਾਨੀ ਚਾਚੂ ਓਏ ਮੈਂ ਕਿਕਰੇ ਜਾ ਜਾਨੀ ਚਾਚੂ ਦੇਖਿਆ ਨਹੀਂ ਜਾਨੀ ਚਾਚੂ ਦੀ ਕੋਈ ਓਏ ਕਿਕਰੇ ਜਾਵਾ ਤੁਸੀਂ ਮੈਨੂੰ ਇਹ ਦੱਸੋ ਇਹ ਪਤਾ ਨਹੀਂ ਕਿੱਥੇ ਆ ਕੌਣ ਆ ਲੇਕਿਨ ਹਰ ਘਰ ਦਾ ਜਾਨੀ ਯਾਨੀ ਅੱਲਾ ਨੂੰ ਲੱਗ ਰਿਹਾ ਕਿ ਜਾਨੀ ਉਹਨਾਂ ਦੇ ਘਰ ਦਾ ਮੈਂਬਰ ਨਹੀਂਗਾ ਹੈ ਪੂਰੇ ਪਾਰਟਨਰ ਔਰ ਚਾਚੂ ਵੀ ਉਹਨੇ ਬਣਾ ਲਿਆ ਕੋਲੋਂ ਹੀ ਲੇਕਿਨ ਉਹਨੂੰ ਇਹ ਨਹੀਂ ਪਤਾ ਕਿ ਤਾਇਆ ਅੱਬੂ ਨੇ ਨਹੀਂ ਦਾਦਾ ਨਹੀਂ ਠੀਕ ਹੈ ਚਾਚੂ ਸਹਿਣ ਦੇ ਸਗੋਂ ਤੈਨੂੰ ਕੀ ਤਕਲੀਫ ਆ ਮੈਨੂੰ ਆਪਣੀ ਜੇ ਉਹ ਛੋਟਾ ਕਰ ਰਿਹਾ ਤੇ ਤੈਨੂੰ ਕੀ ਤਕਲੀਫ ਮੈਨੂੰ ਕੁੜੀਆਂ ਅੰਕਲ ਕਹਿੰਦੀ ਉਸਤਾਦ ਜੀ ਬਿਠਾ ਅੱਛਾ ਮੈਨੂੰ ਕੋਈ ਅੰਕਲ ਕਹਿ ਦੇਵੇ ਤਾਂ ਮੈਂ ਤੇ ਨਹੀਂ ਗੁੱਸਾ ਕਰਦਾ ਲੇਕਿਨ ਅਸੀਂ ਉਸਤਾਦ ਜੀ ਲਈ ਯੰਗ ਬਲੱਡ ਉਹ ਯਾਰ ਇੱਕ ਬੱਚਾ ਜੋ 12 ਸਾਲ 13 ਸਾਲ ਦਾ ਤੈਨੂੰ ਅੰਕਲ ਨਾ ਕਵੇ ਅੰਕਲ ਕੀ ਹੁੰਦਾ ਚਾਚੂ ਅੰਕਲ ਚਾਚੂ ਨੂੰ ਕਹਿੰਦੇ ਲੇਕਿਨ ਉਸਤਾਦ ਜੀ ਅਸੀਂ ਯੰਗ ਤੁਹਾਡਾ ਤੇ ਕਾਊਂਟਡਾਊਨ ਸ਼ੁਰੂ ਹੋ ਗਿਆ 9807 ਯਾਰ ਓਏ ਵੀ ਕਾਊਂਟਡਾਊਨ ਉਹ ਵਾਲਾ ਤਾਇਆ ਕਹਿ ਕੇ ਵੀ ਤੂੰ ਨਹੀਂ ਤਾਇਆ ਤਾਇਆ ਵੀ ਨਹੀਂ ਤੁਸੀਂ ਦਾਦਾ ਟਾਈਪ ਨੂੰ ਨਾਮ ਉਹ ਦਾਦਾ ਕਹਿੰਦਾ ਫੇਸ ਰਿਜ਼ਰਵ ਕਰਦੇ ਸੀ ਦਾਦਾ ਵੀ ਕਹਿ ਸਕਦਾ ਹੋ ਲੇਕਿਨ ਉਹ ਜਦੋਂ ਆ ਬੈਲ ਮੁਝੇ ਮਾਰ ਮੂੰਹ ਹੀ ਕਹੀ ਜਾ ਰਿਹਾ ਤੁਹਾਡੇ ਚਾਚੂ ਤੇ ਤੁਹਾਨੂੰ ਕੀ ਤਕਲੀਫ ਹੈ ਚਲੋ ਕੋਈ ਨਹੀਂ ਜੀ ਅਗਲੇ ਦੀ ਅਕਲ ਤੇ ਹੁਣ ਉਹ ਦੇਖੋ ਇਹ ਐਸੀ ਗੱਲ ਲੋਕੀ ਕਹਿੰਦੇ ਯਾਰ ਵੇਖ ਲਾ ਉਹਨੂੰ ਮਹਿਫਲ ਦੇ ਵਿੱਚ ਉਹਨੂੰ ਵੱਡਾ ਕਰਤਾ ਯਾਰ ਕਹਿੰਦੇ ਠੀਕ ਆ ਮੈਂ ਖੁਸ਼ ਨਾ ਤੁਸੀਂ ਮੈਨੂੰ ਛੋਟਾ ਕਰੋ ਯਾਰ ਹੋਰ ਛੋਟਾ ਕਰ ਲਈਏ ਕੋ 18 ਤੁਸੀਂ ਕਹਿਣਾ ਤੁਸੀਂ ਕਹੋ ਇਹ ਤੁਹਾਡੇ ਚਾਚੂ ਹੈ ਮੈਂ ਖੁਸ਼ ਹੋਊਂਗਾ ਉਸਤਾਦ ਜੀ ਤੁਸੀਂ ਅਨਵਰ ਮਕਸੂਦ ਸਾਹਿਬ ਦੇ ਹਾਣੀ ਹੋ ਉਹ ਨਹੀਂ ਓਏ ਮੇਰੇ ਪਤੇ ਆ ਉਹ ਜਾ ਕੰਮ ਕਰ ਅਨਵਰ ਮਕਸੂਦ ਸਾਹਿਬ ਜਾਣੀ ਮੈਂ ਉਹ ਕਹਿੰਦਾ ਛੋਟੇ ਇਹਨਾਂ ਤੋਂ 2 ਸਾਲ 3 ਸਾਲ ਵੱਡੇ ਅਨਵਰ ਮਕਸੂਦ ਸਾਹਿਬ ਵੀ ਉਸਤਾਦ ਜੀ ਮੇਰੇ ਹਿਸਾਬ ਨਾਲ ਤੁਸੀਂ ਇਹਨਾਂ ਨੂੰ ਤੂੰ ਨਾ ਇੰਜ ਵੀ ਤੂੰ ਓਵਰਲੈਪਿੰਗ ਕਰ ਰਿਹਾ ਇਹ ਜਿਹੜਾ ਗੱਲ ਹੁੰਦੀ ਤੇ ਇੰਜ ਰੋਕਣਾ ਨਾ ਇਹ ਓਵਰਲੈਪਿੰਗ ਆ ਉਸਤਾਦ ਜੀ ਇੰਨੇ ਪਰ ਆ ਦੇ ਓਵਰਲੈਪ ਇਹ ਓਵਰਲੈਪਿੰਗ ਆ ਪਹਿਲੇ ਬੋਲਿਆ ਤੂੰ ਪਹਿਲੇ ਇੰਜ ਕੀਤਾ ਹਾਂ ਇਹਦੇ ਕੰਨਾਂ ਚੋਂ ਜ਼ੜ ਨਿਕਲ ਲੂਗਾ ਯਾਰ ਤੂੰ ਕੋਡ ਵਰਡ ਰੱਖ ਮਿੱਠੇ ਕੋਸ਼ਿਸ਼ ਤੂੰ ਬੋਲਣਾ ਨਾ ਕੁਛ ਐ ਥੋੜ ਦੇਗੀ ਯਾਰ 10 ਮਿੰਟ ਹੋਰ ਨਾ ਬੋਲਿਆ ਤੇ ਇਹਦੀ ਕੁੱਕਰ ਤਰ੍ਹਾਂ ਸੀਟੀ ਬੋਲ ਬੈੜੀ ਉੱਤੋਂ ਐ ਕਰਕੇ ਨਹੀਂ ਇਹ 10 ਮਿੰਟ ਹੋਰ ਨਾ ਬੋਲਿਆ ਇਹਨੇ ਗੱਲਾਂ ਨਾਲ ਭੁੱਲ ਜਾਣਾ ਫਰਮਾਇਸ਼ ਰਫੀ ਸਾਹਿਬ ਗੀਤ ਚਲੋ ਠੀਕ ਆ ਇਹ ਮੈਨੂੰ ਪੜਾ ਦੇ ਕਿਹੜਾ ਗੁਲਾਬੀ ਆਂਖੇ ਸਾਜੀ ਸੁਣਾ ਦੋ ਨਹੀਂ ਗੁਲਾਬੀ ਅੱਖ ਉਸਤਾਦ ਜੀ ਸਾਜੀ ਸੀ ਕਿੰਨੇ ਦਿਨ ਮੇਰੇ ਦਾਦਾ ਜੀ ਦਾਦੀ ਜੀ ਦੋਨੋਂ ਲਹਿੰਦੇ ਪੰਜਾਬ ਤੋਂ ਨੇ ਸੀ ਮੇਰਾ ਨਾਨਾ ਜੀ ਸੀ ਫਿਰੋਜ਼ਪੁਰ ਵਾਲਾ ਪਤਾ ਨਹੀਂ ਕਿੱਥੇ ਉਹਨਾਂ ਨੇ ਗਾਣਾ ਤੇ ਦੱਸਿਆ ਨਹੀਂ ਕਿਤੇ अच्छा जी एक मैं तुहानू बड़ा मजेदार कमेंट पढ़ाउणा इधर तो जानी सर अस्सलाम वालेकुम अस्सलाम आपने जो टिकटॉक पे दादी वाली सर आपने टिकटॉक पे दादी वाली क्रिएशन की है लाजवाब। मैं बचपन में आपका और राणा एजाज साहब का 1-2 बार FM शो सुना था थोड़ा सा, फिर मैं उनमें शो आफ्ताब साहब का शो देखते थे। इन्होंने आपका शो रिकमेंड किया तो हमने आपका शो देखना शुरू किया। हम अब आपके बहुत ज़्यादा फ़ैन हैं। थैंक यू आफ्ताब साहब भी, थैंक यू राणा एजाज साहब भी, थैंक यू। आपका रोज़ शो देखते हैं, मगर आपका जो दादी वाला काम है ना, कमाल किया आपने। कमेंट्स में इसने वो मर्द हजरात होते हैं, मुझे फेक नाम पसंद नहीं। कमेंट्स में इसलिए नहीं करता क्योंकि वहाँ सब मर्द हजरात होते हैं करता। अच्छा, वहाँ सब बाकी लोग होते हैं तो वो फिर मजाक उड़ाते हैं या वो इस तरह के थले ये वो भी तू एडा तरह बदतमीजी कर दें। ओके अच्छा जी, दारो दादी वाला करैक्टर बड़ा नैश होया पे ये बहुत फेमस ये कुदरती कोई मौला दी ना मेरे ते करम नवाजी है सच्ची। मैं जेड़ा करैक्टर बनाया ना अज तक, बज्जा ही आ। पहला मैं बट भट्टी बनाया, फिर मैं चाचा बूटा बनाया, फिर मैं रोड शो ਦੇ ਵਿੱਚ ਤੇ ਖੈਰ रोड शो 'ਚ ਵੀ ਕਰੈਕਟਰ ਹੀ ਬਣਾਏ ਨਾ ਸਾਰੇ ਬਣਾਏ ਹਾਂ। ਫਿਰ ਉਸ ਤੋਂ ਬਾਅਦ ਮੈਂ ਕਹਿ ਲੋ ਕਿ ਇੱਕ ਹੋਰ ਕਿਹੜਾ ਜ਼ੁਲਫੀ ਬਣਾਇਆ ਸੀ, ਉਹ ਵੀ ਲੋਕਾਂ ਨੇ ਕਿੰਨਾ ਪਸੰਦ ਕੀਤਾ ਸੀ। ਜੀ ਉਹਨੂੰ ਵੀ ਐਡ ਕਰ ਦਿਓ ਉਸ ਤੋਂ ਬਾਅਦ ਫਿਰ ਮੈਂ ਕੋਈ ਵੀ ਕਰੈਕਟਰ ਹੀ ਨਹੀਂ ਬਣਾਇਆ। ਉਸ ਤੋਂ ਬਾਅਦ ਮੈਂ ਦਾਦੀ ਬਣਾਈ। ਉਸਤਾਦ ਜੀ ਉਹ ਕੀ ਮਜ਼ਾ, ਫੱਟੇ ਚੱਕਤੇ ਮੈਨੂੰ ਆਪ ਬੜਾ ਹੱਸਣ। ਉਹਦਾ ਕੋਈ YouTube ਤੇ ਗੇਮ ਕਰੀਏ ਦਾਦੀ ਦੀ ਕੋਈ ਚੈਨਲ ਬਣਾਇਆ ਨਾ ਸਿਰਫ ਦਾਦੀ ਦਾ। ਹਾਂ ਦਾਦੀ ਦੇ ਨਾਂ ਤੋਂ ਦਾਦੀ ਸਿਰਫ ਔਰ ਸਿਰਫ ਫੋਨ ਕਾਲ ਹਾਂ ਦਾਦੀ ਦੇ ਨਾਲ। ਕੀ ਗੱਲ ਦਾਦੀ ਨੇ ਫੋਨ ਕੀਤਾ? ਕੀ ਕੀਤਾ ਦਾਦੀ ਨੇ? ਅੱਛਾ ਮੇਰੀ ਗੱਲ ਸੁਣਨਾ, ਮੈਂ ਇੱਕ 30 ਸਕਿੰਟ ਲਈ ਨਾ ਮੈਂ ਉਹਨਾਂ ਕੋ ਇਜਾਜ਼ਤ ਲੈ ਦਾਂਗਾ, ਲੇਕਿਨ ਉਹ ਤਾਂ ਜ਼ਮੀਰ ਤੂੰ ਵਾਲਾ 30 ਸਕਿੰਟ ਬੋਲ ਕੇ ਗੱਲ ਕਰ ਜਾ। ਮੈਂ ਤੁਹਾਨੂੰ ਇਹੀ ਲਓ ਜੀ ਭਾਜੀ, ਮੈਂ ਉਹ ਇਜਾਜ਼ਤ ਹੁਣ ਨਾ ਦੇਣ ਮੈਨੂੰ ਇੱਕ ਮਿਸਾਲ, ਤੁਸੀਂ ਹਾਰ ਗਏ। ਮਿੱਠੇ ਤੋਂ ਪੱਕਾ ਅਗਲੇ ਕਹਿ ਦੇਣ ਕਿ ਭਾਈ ਇਜਾਜ਼ਤ ਕੋਈ ਦਿੱਤੀ ਹੈ, ਮੈਂ ਉਹ ਨਹੀਂ ਦਿੰਦੇ ਇਜਾਜ਼ਤ। ਤੁਹਾਡੀ ਹਰ ਗੱਲ ਤੁਹਾਡਾ ਹੱਕ ਬਣਦਾ ਸੀ ਕਿ ਨਹੀਂ? ਬੋਲਦਾ ਹੀ ਤੈਨੂੰ ਪਤਾ ਕਿ ਤੈਨੂੰ ਵਰਗਲਾਇਆ ਜਾਣਾ। ਮੈਂ ਉਹਨਾਂ ਦੇ ਵੇਦਾਂ ਕਨਾਲ ਆ 50,000 ਰੁਪਇਆ ਮੇਰੇ ਵੀਰ ਦਾ, ਐਵੇਂ ਤਾਂ ਨਹੀਂ ਆ ਸਕਦਾ। ਪੱਗ ਮੇਰੇ ਵੀਰ ਦੀ, ਥੱਦੀ ਮੇਰੇ ਵੀਰ ਦੀ। ਨਾਲੇ ਉਸਤਾਦ ਜੀ ਤੁਸੀਂ ਨੱਕ ਕਹਾਂ ਵੱਡਿਆ ਮੈਂ ਮਿੱਠੇ ਦਾ
ਨਾਲੇ ਤੁਸੀਂ ਤੈਨੂੰ ਇਹਨਾਂ ਨਹੀਂ ਪਤਾ, ਤੂੰ ਕਹ ਨਹੀਂ ਭਾਜੀ। ਨਹੀਂ ਭਾਜੀ ਵੀ ਇੱਕ ਮਿਸਾਲ ਤੈਨੂੰ ਆਹ ਕਹਿ ਦੇਵੇ ਜੀ ਮੇਰੀ ਗਾਰੰਟੀ ਹੈ, ਤੂੰ ਬੋਲ ਪੈ। ਤੁਹਾਡਾ ਹੋਰ ਹਿਸਾਬ ਆ ਨਹੀਂ, ਮੇਰਾ ਕੋਈ ਹਿਸਾਬ ਨਹੀਂ। ਸ਼ਹਿਰ ਟੀ ਟਾਈਮ ਤੁਹਾਡੀ ਮੰਨੀ ਜਾਣੀ। ਨਹੀਂ ਜਿਨ੍ਹਾਂ ਨੇ ਇਨਾਮ ਦੇਣਾ ਮੰਨੀ ਉਹਨਾਂ ਦੀ ਜਾਣੀ। ਉਹਨਾਂ ਦੀ ਮੈਂ ਜੋ ਮਰਜ਼ੀ ਕਹੀ ਜਾਵਾਂ, ਤੈਨੂੰ ਨਹੀਂ ਪਤਾ ਕਿ ਯਾਰ ਮੈਂ ਤੇ ਵਿੱਚ ਹੈ ਹੀ ਨਹੀਂ। ਤੈਨੂੰ ਮੈਂ ਮੈਸੇਜ ਪੜਾਇਆ ਡਾਇਰੈਕਟ। ਤੇਰੀ ਉਹਨਾਂ ਨਾਲ ਸ਼ਰਤ ਲੱਗੀ ਆ, ਤੇਰੀ ਸ਼ਰਤ ਉਹਨਾਂ ਦੇ ਨਾਲ ਲੱਗੀ ਸੀ। ਨਾਲੇ ਮੈਂ ਟਾਈਮ ਤੋਂ ਪਹਿਲੇ ਚੁੱਪ ਕਰ ਗਿਆ ਸੀ। ਤੂੰ ਕਿੱਡੀ ਸਪੀਡ ਨਾਲ ਤੂੰ ਮੈਂ ਕਿਹਾ ਤੂੰ ਕਹ ਠੀਕ ਆ, ਤੂੰ ਨਾਲ ਹੀ ਤੂੰ ਬੋਲ ਪਿਆ। ਉਸਤਾਦ ਤੁਸੀਂ ਨਾਲ ਹੀ ਕਰਦੇ ਨੇ ਬੋਲ ਪੈਣਾ ਸੀਗਾ। ਹਾਰ ਗਿਆ। ਚਲੋ ਕੱਲ ਵਾਲੇ ਸ਼ੋਅ 'ਚ ਫੇਰ ਸ਼ੁਰੂ ਕਰਾਂਗੇ। ਅੱਛਾ ਉਸਤਾਦ ਇਹੀ ਸ਼ਰਤ ਦੁਬਾਰਾ ਜਾ। ਉਹਨਾਂ ਨੇ ਇਹ ਨਹੀਂ ਕਿਹਾ ਵੀ ਇੱਕ ਵਾਰੀ, ਉਹਨਾਂ ਨੇ ਕਿਹਾ ਵੀ ਕਿਸੇ ਜੋ ਤੂੰ ਹਾਰ ਗਿਆ ਨਾ ਅਗਲੇ ਸ਼ੋਅ 'ਚ ਫੇਰ ਬਹਿ ਜੀ ਪੈਂਦੀ। ਬੱਸਾਂ ਭਾਈ ਕੀ ਨਾਮ ਇਹ ਜਿਹੜਾ ਉਸਤਾਦ ਜੀ ਸ਼ਰਤ ਇਹਨਾਂ ਲਈ ਰੱਖੀ ਹੈ ਨਾ, ਇਹਦਾ ਪਲੇਅਰ ਅਬਾਸ ਆ। ਉਹਨੇ ਤੇ 500 ਦੇ ਵਿੱਚ ਵੀ ਜਿੱਤ ਜਾਣਾ ਵਾ। ਅੱਛਾ ਉਸਤਾਦ ਜੀ, ਉਹ ਦਾਦੀ ਜਿਹੜੀ ਹੈ ਉਹ ਟੀ ਟਾਈਮ 'ਚ ਨਹੀਂ ਆ ਸਕਦੀ ਇੱਕ ਵਾਰੀ, ਯਾਨੀ ਕਿ ਉਹਦਾ ਇੰਟਰੋਡਕਸ਼ਨ ਅਗਰ ਕਰਾ ਦੇ। ਉਸਤਾਦ ਜੀ ਮੇਰੀ ਗੱਲ ਮੰਨ ਲਓ, ਇਧਰੋਂ ਦਾਦੀ ਬੈਠੀ ਹੋਵੇ, ਦਾਦੀ ਦੱਸੇ ਨੁਸਖੇ, ਉਧਰੋਂ ਕਾਲਰ ਆਉਣ, ਸਿਰਫ ਇੱਕ ਕਾਲ ਤੁਸੀਂ ਲਿਆ ਕਰਨੀ, ਇੱਕ ਜਾਂ ਦੋ ਕਾਲਾਂ, ਦੇਖੋ ਕਿਹਦਾ ਕੰਮ ਵਧਣਾ। ਸਾਰੇ ਚਾਚੇ ਬੂਟੇ ਟੈਪ ਕਰ ਲਓ ਉਹਨੂੰ, ਚਾਚਾ ਬੂਟਾ ਤੇ ਹੈ। ਹਾਂ ਲਾਈਵ ਕਾਲਾਂ ਦਾ ਬਹੁਤ ਮਜ਼ਾ ਆਉਣਾ। ਹਾਂ ਤੁਹਾਡਾ ਬਹੁਤ ਮਜ਼ਾ ਆਉਣਾ। ਔਰ ਦੂਸਰੀ ਗੱਲ ਉਸਤਾਦ ਜੀ, ਮਾਦਰ ਸਾਹਿਬ ਨੂੰ ਦੱਸ ਦਿਓ ਕਿ ਆਵਾਜ਼ ਬਿਹਤਰ ਵਾ। ਬੜੇ ਲੋਕ ਕਮੈਂਟਸ ਕਰਦੇ, ਮੈਸੇਜ ਕਰਦੇ, ਔਰ ਅਲਹਮਦੁਲਿਲਾ ਜਲਦੀ ਇਨਸ਼ਾਅੱਲਾ ਆਏਗਾ। ਹਾਂਜੀ ਭਾਜੀ, ਅਸੀਂ ਗਏ ਸੀ ਬਾਸ ਕੋ ਜਦੋਂ ਮਿਲਣ, ਉਸ ਤੋਂ ਬਾਅਦ ਅਸੀਂ ਉਹ ਸਾਨੂੰ ਇੰਜ ਲੱਗਾ ਅਸੀਂ ਗਲਤੀ ਕਰ ਲਈ ਆ, ਸਾਨੂੰ ਨਹੀਂ ਸੀ ਜਾਣਾ ਚਾਹੀਦਾ। ਕਿਉਂਕਿ ਉਹ ਆਸ ਲਾ ਕੇ ਬੈਠਾ ਸੀ ਕਿ ਵੀ ਮੈਨੂੰ ਜਦੋਂ ਵੀ ਲੈਣ ਆਏ। ਅਸੀਂ ਗਏ, ਉਹਨੇ ਕਿਹਾ ਜੀ ਮੈਂ ਨਾਲ ਜਾਣਾ, ਮੈਂ ਠੀਕ ਹਾਂ, ਅੱਲਾ ਮਾਫੀ, ਮੈਂ ਨਹੀਂ ਫਲਾਂਟਿੰਗ ਇਹ ਉਹ ਹਰ ਚੀਜ਼। ਕਹਿੰਦਾ ਮੈਨੂੰ ਮੁਦੱਸਰ ਦੀ ਬੈਠਕ 'ਚ ਰੱਖ ਲਿਓ। ਕਹਿੰਦਾ ਮੈਨੂੰ ਲੈ ਜਾਓ, ਮੈਨੂੰ ਮੁਦੱਸਰ ਦੀ ਬੈਠਕ 'ਚ ਰੱਖ ਲਿਓ, ਮੈਨੂੰ ਦਫ਼ਤਰ ਲਾ ਲਿਓ। ਲੇਕਿਨ ਉਹ ਜਿਹੜੇ ਬੰਦੇ ਸੀ ਨਾ, ਉਹਨਾਂ ਨੇ ਕਿਹਾ ਕਿ ਨਹੀਂ ਹਲੇ ਨਹੀਂ 120 ਦਿਨ ਪੂਰੇ। ਇਹ ਕਹਿੰਦੇ ਜੀ ਤੁਸੀਂ ਇੱਥੇ ਬੰਦਾ ਛੱਡ ਕੇ ਜਾਓ, ਤੁਸੀਂ 5ਵੇਂ ਦਿਨ ਆ ਜਾਓ, ਤੁਹਾਨੂੰ ਕਹੇਗਾ ਲਾਹਨਤ ਨਹੀਂ ਭੇਜਦਾ ਮੈਂ ਇਹੋ ਜਿਹੇ ਕੰਮ ਤੇ, ਮੈਂ ਠੀਕ, ਉਹ ਇਦਾਂ ਹੀ ਕਹੇਗਾ ਤੁਹਾਨੂੰ। ਅੱਗੋਂ ਇੱਕ ਗੇਮ ਹੋਰ ਹੋ ਗਈ, ਹੁਣ ਉਹਨਾਂ ਨੇ ਸਿਗਰਟ ਵੀ ਨਹੀਂ ਦਿੱਤਾ, 24 ਦਿਨ ਨਾਰਮਲ ਸਿਗਰਟ ਵੀ ਨਹੀਂ ਪੀਤਾ। ਕਹਿੰਦਾ ਮੈਂ ਸਿਗਰਟ ਵੀ, ਮੈਨੂੰ ਕੁਛ ਨਹੀਂ, ਮੈਂ ਕਿਹਾ ਹੁਣ ਤੂੰ ਮਹੱਲੇ 'ਚ ਜਾਵੇਂ, ਤੈਨੂੰ ਬੰਦੇ ਮਿਲਣ, ਮੈਂ ਉਹਨਾਂ ਤੇ ਲਾਹਨਤ ਨਹੀਂ ਭੇਜਦਾ, ਮੈਂ ਨਾ ਸੋਚਿਓ ਵੀ। ਤੇ ਮੈਂ ਬਾਹਰ ਆਇਆ ਤਾਂ ਇੱਕ ਬੰਦਾ ਆਇਆ ਵਾਪਸ, ਕਹਿੰਦਾ ਉਸਤਾਦ ਜੀ ਬਾਸ ਸਿਗਰਟ ਮੰਗਣ ਦੇ ਆ। ਅੱਛਾ ਉਸਤਾਦ ਜੀ, ਅੱਲਾ ਨਾ ਕਰੇ ਹੁਣ ਮੈਂ 120 ਦਿਨ ਪੂਰੇ ਕਰਨੇ ਆ, ਨਹੀਂ ਉਸਤਾਦ 220 ਜ਼ਿਆਦਾ ਹੋ ਜਾਣੇ, ਬਹੁਤ ਜ਼ਿਆਦਾ। 4 ਮਹੀਨੇ। ਹਾਂਜੀ ਬਹੁਤ ਜ਼ਿਆਦਾ। 2 ਮਹੀਨੇ ਇੱਕ ਕੰਮ ਕਰਦੇ ਆ, 2 ਮਹੀਨੇ ਬਾਅਦ ਲੈ ਆਉਂਦੇ ਆ ਉਹਨੂੰ, ਇਹ ਕਹਿ ਕੇ ਕਿ ਨੈਕਸਟ 2 ਮਹੀਨੇ ਬਾਅਦ ਜਦੋਂ ਲਿਆਉਣਾ ਨਾ, ਉਦੋਂ ਕਮ ਅਜ਼ ਕਮ 10 ਦਿਨ ਇੱਥੇ ਰੱਖੋ ਉਹਨੂੰ, ਇੱਥੇ ਰਵੇ। 10 ਦਿਨ ਥੋੜੇ ਆ, 15 ਦਿਨ ਰੱਖ ਲਓ, ਉਸ ਤੋਂ ਬਾਅਦ ਉਹਨੂੰ ਹਲਕਾ ਹਲਕਾ ਘਰ ਭੇਜੋ, ਘਰ ਜਾਵੇ। ਚੱਕਰ ਲਵਾਇਆ ਹਨ ਤੇ ਜਿੱਥੇ ਪਤਾ ਲੱਗੇ ਕਿ ਵੀ ਇਹਨੇ ਕੋਈ ਹਰਕਤ ਕੀਤੀ, ਉਸ ਤੋਂ ਬਾਅਦ ਪੂਰੇ 6 ਮਹੀਨੇ ਲਈ ਬੁੱਕ ਕਰਾ ਦੇ। ਫੇਰ ਕਰਾ ਦੋ। ਹਾਂ ਇਸ ਤਰ੍ਹਾਂ ਹੋ ਸਕਦਾ ਸਾਡੀ, ਯਾਨੀ ਕਿ ਟੈਸਟ ਲਾਉਣ ਵਾਸਤੇ ਉਹਨੂੰ ਲੈ ਆਉਂਦੇ ਆ। ਹਾਂਜੀ। ਓਕੇ ਉਹਨਾਂ ਦਾ ਜਿਹੜਾ ਪਹਿਲਾ ਟਾਈਮ ਉਹ ਪੂਰਾ ਕਰਕੇ 2 ਮਹੀਨੇ ਬਾਅਦ ਲੈ ਆਉਂਦੇ। ਲੇਕਿਨ ਪੀ ਉਹਨੇ ਘੱਟ ਲਿਆ ਨਾ ਉਸਤਾਦ ਜੀ, ਹੈਂ? ਪੀ ਘੱਟ ਲਈ, ਜਿਹੜਾ ਸਟਾਰਟਰ ਸੀ ਉਹ ਪੂਰਾ ਕਰ ਗਿਆ। ਰੌਲਾ ਪਤਾ ਕਿੰਨਾ ਮਿੱਠਾ ਜੀ, 100% ਉਹ ਡਾਕਟਰ ਕਹਿ ਦਿੰਦੇ ਨੇ ਕਿ ਇਸ ਬੰਦੇ ਨੂੰ ਫਿਜ਼ੀਕਲੀ, ਜਿਸਮਾਨੀ ਤੌਰ ਤੇ 1% ਵੀ ਤਲਬ ਨਹੀਂ ਹੋ ਰਹੀ। ਯੈਸ, ਸਮਝ ਆ ਰਹੀ? ਕੀ ਆਦਤ ਹੈ ਤੇਰੇ ਅੱਗੇ ਮੈਂ ਸੌਂਫ ਨਾ, ਹਾਂਜੀ ਤੈਨੂੰ ਇਹਦਾ ਟੇਸਟ ਪਈ ਦਾ ਜ਼ਿਹਨ ਚ ਆ ਜਾਣਾ, ਤੈਨੂੰ ਆਸ ਹੋਈ ਨਹੀਂ, ਤੇਰਾ ਮਿੱਠਾ ਖਾਣ ਨੂੰ ਦਿਲ ਕਰ ਰਿਹਾ ਨਾ, ਤੇਰੇ ਸਾਹਮਣੇ ਬਰਫੀ ਆ ਗਈ, ਹਾਂਜੀ ਤੂੰ ਕਹਿਣਾ ਯਾਰ ਮੈਨੂੰ ਆ ਬਰਫੀ ਦੇ ਦੇ, ਕਿਉਂਕਿ ਆਲਰੇਡੀ ਤੂੰ ਉਹਦੇ ਟੇਸਟ ਤੋਂ ਵਾਕਿਫ ਆ, ਵਾਕਫ। ਹਾਂਜੀ ਉਹਦੀ ਜਿਹੜੀ ਇੱਕ ਚਾਸ਼ਨੀ, ਉਹਦਾ ਗਲ, ਉੱਤੋਂ ਤੂੰ ਵਾਕਿਫ ਆ। ਠੀਕ ਹੈ, ਜ਼ਿੰਦਗੀ 'ਚ ਵੀ ਭਾਵੇਂ ਤੂੰ ਨਹੀਂ ਖਾਦੀ, ਲੇਕਿਨ ਤੂੰ ਵਾਕਿਫ ਆ ਨਾ, ਤੂੰ ਉਹਦੇ ਵੱਲ ਜਾਣਾ। ਇੱਕ ਮੈਂ ਤੇਰੇ ਨਾਲ ਚੀਜ਼ ਰੱਖਦਾ ਜਿਹੜੀ ਤੂੰ ਲਾਈਫ 'ਚ ਵੇਖੀ ਪਹਿਲੀ ਰਹੀ ਆ, ਕਦੀ ਚੱਖੀ ਨਹੀਂ, ਉਹ ਪਈ ਰਹੇਗੀ, ਤੂੰ ਕਹੇਗਾ ਜੀ ਮੈਨੂੰ ਨਹੀਂ ਪਤਾ, ਮੈਂ ਨਹੀਂ, ਤੇਰਾ ਦਿਲ ਨਹੀਂ ਕਰੇਗਾ, ਧੱਕੇ ਨਾ ਮੈਂ ਖਵਾਦਾ, ਤੇਰਾ ਦਿਲ ਨਹੀਂ ਕਰੇਗਾ। ਜਿਹੜੇ ਬੰਦੇ ਨੇ ਜ਼ਿੰਦਗੀ 'ਚ ਕਦੀ ਸਿਗਰਟ ਨਹੀਂ ਪੀਤਾ, ਨਸ਼ਾ ਨਹੀਂ ਕੀਤਾ, ਇੱਕ ਮਿਸਾਲ ਆ, ਜੇ ਸਾਨੂੰ ਪਤਾ ਹੀ ਨਹੀਂ ਕਿ ਵੀ ਮਤਲਬ ਸ਼ਰਾਬ ਦਾ ਜਾਂ ਨਸ਼ੇ ਦਾ, ਸਿਗਰਟ ਦਾ ਤਾਂ ਚਲੋ ਪਤਾ, ਉਹਦੇ ਸਾਹਮਣੇ ਜਿੰਨਾ ਮਰਜ਼ੀ ਕੋਈ ਕਰੀ ਜਾਵੇ, ਉਹਨੇ ਕਹਿਣਾ ਉਹਨੂੰ ਤਲਬ ਹੀ ਨਹੀਂ ਹੋਣੀ, ਉਹਨੂੰ ਖਿੱਚ ਨਹੀਂ ਪੈਣੀ। ਹਾਂਜੀ, ਸੇਮ ਇਦਾਂ ਹੀ ਬੋਡੀ ਦੀ ਕੰਡੀਸ਼ਨ ਆ ਉਸ ਬੰਦੇ ਨੇ ਵੀ, ਜਿਹੜਾ 4 ਮਹੀਨੇ ਉੱਥੇ ਰਿਹਾ ਹੁੰਦਾ, ਲੇਕਿਨ ਕਿਉਂਕਿ ਉਹਨੂੰ ਬਰਫੀ ਦੇ ਟੇਸਟ ਦਾ ਪਤਾ, ਉਹਨੂੰ ਪਤਾ ਮਿੱਠੇ ਚੌਲਾਂ ਦਾ ਕਿੱਦਾਂ ਦਾ ਹੁੰਦਾ, ਉਹਨੂੰ ਪਤਾ ਵਾ ਕਿ ਅਚਾਰ ਕਿੱਦਾਂ ਦਾ ਹੁੰਦਾ, ਉਹਨੇ ਅੱਗੇ ਖਾਧਾ, ਹੁਣ ਉਹਨੂੰ ਬੰਦ ਕੀਤਾ, ਉਹ ਉਹਨੂੰ ਮੈਂਟਲੀ ਤੌਰ ਤੇ ਉਹ ਰੈਫਰੈਂਸ ਨਾਲ ਖਿੱਚ ਪੈ ਸਕਦੀ ਹੈ। ਹਾਂਜੀ, ਕਿਉਂਕਿ ਉਹਨੂੰ ਪਤਾ ਹੁਣ ਮੈਂ ਸਿਗਰਟ ਅੱਜ ਛੱਡ ਦਿੰਦਾ, 6 ਮਹੀਨੇ ਬਾਅਦ ਤੂੰ ਪੀਂਦਾ ਹੋਏਗਾ, ਮੈਨੂੰ ਪਤਾ ਹੈ ਕਿੱਦਾਂ ਦਾ ਹੁੰਦਾ, ਮੇਰਾ ਨੀਡ ਨਹੀਂ ਹੋਏਗੀ, ਲੇਕਿਨ ਦਿਮਾਗੀ ਤੌਰ ਤੇ ਤਲਬ ਮੈਨੂੰ ਹੋ ਸਕਦੀ। ਹਾਂ, ਕਿਉਂਕਿ ਮੈਨੂੰ ਪਤਾ ਵਾ ਨਾ, ਮੈਨੂੰ ਪੀਣ ਤੇ ਰੌਲਾ ਹੋਣਾ, ਨਾ ਮੈਨੂੰ ਇਹ ਕਿ ਮੈਨੂੰ ਜਾਂਚ ਨਹੀਂ, ਸਾਰਾ ਕੁਝ ਮੈਨੂੰ ਪਤਾ ਵਾ, ਉਹ ਔਖਾ ਕੰਮ ਆ ਛੱਡਣਾ। ਹੁਣ ਬਾਹਰ ਬੰਦਾ ਹੁੰਦਾ ਵਾ, 4 ਮਹੀਨੇ ਬਾਅਦ, 5 ਮਹੀਨੇ ਬਾਅਦ, 3 ਮਹੀਨੇ ਬਾਅਦ ਡਾਕਟਰ ਕਹਿੰਦੇ ਕਿ ਸਾਰੇ ਨੂੰ 1% ਵੀ ਇਹਦੀ ਬੋਡੀ ਨੂੰ ਨੀਡ ਨਹੀਂ ਹੈਗੀ, ਲੇਕਿਨ ਜਦੋਂ ਉਹਦੇ ਸਾਹਮਣੇ ਕੰਮ ਹੋਣਾ, ਉਹਨੂੰ ਉਹਦਾ ਉਹ ਕਸ਼ਿਸ਼ ਹੋਣੀ, ਕਸ਼ਿਸ਼ ਮਜ਼ਾ ਤੇ ਉਹਨੂੰ ਪਤਾ ਨਾ, ਇਸ ਯਾਦ ਇਦਾਂ ਹੀ। ਉਹ ਜਦੋਂ ਉਹਨੂੰ ਰੈਫਰੈਂਸ ਦਿਮਾਗ ਨੂੰ ਮਿਲਣਾ, ਉਦੋਂ ਹੋ ਸਕਦਾ ਉਹ ਡਿਮਾਂਡ ਕਰੇ ਕਿ ਚੱਲ ਫੇਰ ਫੜ ਲਾ। ਹਾਂਜੀ ਲੇਕਿਨ ਅਗਰ ਉਥੋਂ ਕਿਨਾਰਾ ਕਰ ਲਵੇ ਤਾਂ ਠੀਕ ਹੈ, 1 ਮਿੰਟ ਬਾਅਦ ਉਹਨੂੰ ਯਾਦ ਵੀ ਨਹੀਂ ਹੋਣਾ ਕਿ ਮੈਂ ਛੱਡ ਗਿਆ। ਸਹੀ ਗੱਲ। ਇਹ ਰੌਲਾ ਵਾ।
ਬਿਲਕੁਲ ਲੇਕਿਨ ਉਸਤਾਦ ਜੀ ਔਰ ਹੁੰਦਾ ਔਰ ਦੁਬਾਰਾ ਲੱਗਦੇ ਵੀ ਇਦਾਂ ਹੀ ਹਾਂ। ਕਿਉਂ ਕਹਿੰਦੇ ਆ ਕਿ ਉਹ ਬੰਦਾ ਨਹੀਂ ਕਰਦਾ ਜਿਹੜਾ ਆਪ ਧਈਆ ਕਰ ਲਵੇ ਕਿ ਯਾਰ ਮੈਂ ਕਹਿੰਦਾ ਯਾਰ ਮੈਨੂੰ ਕੋਈ ਸਪੋਰਟ ਮਿਲ ਜੇ ਛੱਡਣ ਦੀ, ਬਸ ਮੈਨੂੰ ਕੋਈ ਸਪੋਰਟ ਮਿਲ ਜੇ। ਤੇ ਜਦੋਂ ਉਹਨੂੰ ਪਤਾ ਲੱਗਾ ਹੁਣ ਮੇਰੇ ਬਾਡੀ ਨਹੀਂ ਮੰਗਦੀ ਪਈ ਤੇ ਮੈਂ ਕਹਣਾ ਮਾਫੀ, ਉਹ ਭਾਈ ਮੈਂ ਅੱਗੇ ਬੜੀ ਜਾਨ ਛੜਾਈ। ਤੇ ਜਿਹਨੂੰ ਤੁਸੀਂ ਧੱਕੇ ਨਾਲ ਜ਼ਬਰਦਸਤੀ ਛਡਾਉਣਾ ਨਾ, ਉਹ ਨਹੀਂ ਛੁੱਟਦਾ। ਨਹੀਂ ਬਾਤ ਦੀ ਹਾਲਤ ਬਹੁਤ ਅੱਛੀ ਸੀਗੀ, ਲੇਕਿਨ ਉਹਨੇ ਜਿਹੜਾ ਇੱਥੇ ਬਹਿ ਕੇ ਕਿਹਾ ਨਾ ਕਿ ਮੈਨੂੰ ਛੱਡ ਆਓ, ਹਾਂਜੀ ਅਗਰ ਉਹ ਬਾਹਰ ਆਇਆ ਠੀਕ ਹੋਇਆ, ਫਿਰ ਇਹ ਹੁੰਦਾ ਵਾ ਕਿ ਹੁਣ ਤੇ ਮੈਂ ਨਾਰਮਲ ਹਾਂ ਨਾ, ਚੱਲ ਇੱਕ ਕਰ ਲੈਣਾ ਵਾ, ਮੈਂ ਕਿਹੜਾ ਰੋਜ਼ ਕਰਨਾ, ਫੇਰ ਸ਼ੁਰੂ ਹੋ ਜਾਂਦਾ। ਸ਼ੁਰੂ ਹੋਇਆ ਤੇ ਉਹ ਜ਼ਿਆਦਾ ਖਤਰਨਾਕ ਹੋਣਾ ਇਹ ਕੰਮ ਛੱਡਣ ਤੋਂ ਬਾਅਦ। ਲੇਕਿਨ ਉਹਦਾ ਮਜ਼ਾ ਇਹ ਹੈ ਨਾ, ਉਹਦਾ ਰੌਲਾ ਇਹ ਹੈ ਕਿ ਜਦੋਂ ਇਹ ਦੁਬਾਰਾ ਬਾਹਰ ਆਉਂਦੇ ਨੇ ਨਾ, ਉਸ ਤੋਂ ਬਾਅਦ ਇਹ ਆਉਂਦੇ ਇਹਨਾਂ ਨੇ ਸ਼ੁਰੂ ਕਰ ਲਿਆ, ਤੁਹਾਨੂੰ ਪਤਾ ਲੱਗਣਾ ਉਦੋਂ ਜਦੋਂ ਇਹਨੇ ਫਿਰ ਉੱਥੇ ਪਹੁੰਚੇ ਹੋਣਾ ਨਾਰਮਲ, ਕਿਉਂਕਿ ਉਹ ਟਾਈਮ ਕੱਢ ਆਇਆ, ਖੁਰਾਕ ਰੂ ਖਾਧੀ ਆ, ਠੀਕ 15-20 ਦਿਨ ਮਹੀਨਾ ਉਹ ਕਰਦਾ ਵੀ ਰਿਹਾ, ਤੇ ਤੁਹਾਨੂੰ ਦੀ ਤਬੀਅਤ ਤੋਂ ਲੱਗਣਾ ਹੀ ਨਹੀਂ। ਹਾਂਜੀ ਇਹ ਤੇ ਮਜ਼ਾ ਤਾਂ ਦਾ ਕਿ ਇਹ ਤੁਹਾਨੂੰ ਆਉਂਦਿਆਂ ਪਤਾ ਲੱਗੇ ਨਾ ਕਿ ਇਹਨੇ ਰਾਤੀ ਫਿਰ ਐਟਮ ਕੀਤੀ ਤੇ ਦਸਤੀ ਚੁਕਵਾ ਦੇ। ਫਿਰ ਉਸੇ ਟਾਈਮ ਲੇਕਿਨ ਇੱਕ ਗੱਲ ਹੋਰ, ਮੈਂ ਉਹ ਰੌਲਾ ਵਾ। ਉਸਤਾਦ ਮੁਹਤਰਮ, ਮੈਨੂੰ ਤੁਸੀਂ ਇੰਨੇ ਅਜ਼ੀਜ਼ ਹੋ, ਅਗਰ ਮੈਂ ਉਸ ਬੰਦੇ ਨੂੰ ਸਿਗਰਟ ਪੀਂਦਿਆਂ ਦੇਖ ਲਿਆ ਨਾ, ਮੈਂ ਇੱਥੇ ਕਸਮ ਖਾਣ ਨੂੰ ਤਿਆਰ ਹਾਂ, ਮੈਂ ਉਹਦੀਆਂ ਉਂਗਲਾਂ ਵੱਢਣੀਆਂ ਸਾਰੇ ਸਾਹਮਣੇ। ਸਾਦਾ ਤਾਂ ਪੀ ਸਕਦਾ ਵਾ, ਨਹੀਂ ਸਾਦਾ ਨਹੀਂ, ਨਹੀਂ ਸਾਦਾ ਵੀ ਨਹੀਂ ਨਾ ਪੀ ਰਿਹਾ। ਕੁਛ ਵੀ ਨਹੀਂ ਪੀਣਾ। ਕਲੀਅਰ ਹੀ ਹੋ ਗਿਆ ਫਿਰ ਨਹੀਂ ਤੁਸੀਂ ਉਹਨੂੰ ਘੁੱਪੀ ਪੀਂਦੇ ਤੇ ਕੁਝ ਨਹੀਂ ਦੱਸਿਆ। ਉਹ ਯਾਰ ਛੱਡ ਦੇ ਯਾਰ। ਯਾਰ ਤੁਸੀਂ ਇਹ ਦੇਖਿਆ ਸਹੀ ਉਹਦਾ ਰੰਗ ਕਿੰਨਾ ਸਾਫ਼ ਹੋਇਆ ਸੀ। ਹੁਣ ਇਹ ਹੈ ਕਿ ਜਦੋਂ ਇੱਥੇ ਆ ਜਾਏ, ਇੱਥੇ 13 ਬੰਦੇ ਨੇ, ਹਾਂਜੀ ਕਿਸੇ ਨੇ ਵੀ ਉਹਦਾ ਲੁੱਕ ਕੇ ਅਹਿਸਾਸ ਕਰ ਲਿਆ, ਉਹਦੇ ਮਿੰਤਾਂ ਤਰਲੇ ਜਾ ਗਿਆ, ਤੇ ਉਹਦਾ ਦੁਸ਼ਮਣ ਆ। ਉਹਦਾ ਖੈਰ ਪਵਾ ਨਹੀਂ ਸੀ। ਵੀ ਸਾਈਡ ਤੇ ਹੋ ਗਏ, ਕਿਸੇ ਨੂੰ ਕਹਿ ਦੇਵੇ ਯਾਰ ਇੱਕ ਪਿਆ ਦੇ ਯਾਰ, ਇਹਨੂੰ ਉਹਨੇ ਬਹੁਤਾ ਕਹਿਣਾ, ਜਾਂ ਜਿਹੜਾ ਪੀਂਦਾ ਉਹਨੂੰ ਕਹੂਗਾ ਮੈਂ ਵੀ ਯਾਰ ਇੱਕ। ਤੇ ਅਗਰ ਉਹਨੇ ਅਹਿਸਾਸ ਕਰ ਲਿਆ ਕਿ ਮੇਰਾ ਨਾ ਦਸੀ ਉਹ ਸਭ ਤੋਂ ਵੱਡਾ ਉਹਦਾ ਦੁਸ਼ਮਣੀ ਹੋ। ਲੇਕਿਨ ਉਸਤਾਦ ਜੀ, ਮੈਂ ਭਲਾ ਉਹਨੂੰ ਇਹ ਸਮਝਾਓ ਕਿ ਤੂੰ ਬੇਵਕੂਫਾ, ਤੂੰ ਮਹੀਨਾ ਹੋ ਗਿਆ ਨਹੀਂ ਪੀ। ਦੂਸਰੀ ਗੱਲ, ਉਹਦੇ ਸਾਹਮਣੇ ਪੀਓ ਨਾ, ਹਾਂਜੀ ਬਾਸ ਦੇ ਸਾਹਮਣੇ ਸਿਗਰਟ ਨਾ ਪੀਓ। ਉਹ ਇੱਥੇ 15 ਦਿਨ ਰਵੇ, ਮਹੀਨਾ ਰਵੇ, ਜਿਹਨੇ ਪੀਣਾ ਬਾਹਰ ਜਾ ਕੇ ਪੀ ਲਓ, ਮੇਰੇ ਰੂਮ ਜਾ ਕੇ ਪੀ ਲਓ, ਵਾਸ਼ਰੂਮ 'ਚ ਜਾ ਕੇ ਪੀ ਲਓ, ਉਹਦੇ ਸਾਹਮਣੇ ਨਾ ਪੀਓ ਕਿ ਗੱਲਾਂ ਕਰਦੇ ਪਏ ਲਾਈ ਜਾ ਰਿਹਾ ਤੇ ਉਹ ਬੈਠਾ ਵਾ, ਉਹ ਉਹਦਾ ਦਿਲ ਕਰੇ ਹੁਣ ਤਲਬ ਨਾ ਹੋਵੇ। ਮੰਗੇ ਵੀ ਤੇ ਉਹਨੂੰ ਨਾ ਕਰੋ, ਉਹਨੂੰ ਇਹ ਕਹੋ ਕਿ ਤੂੰ ਪਾਗਲ ਆ, ਤੇਰੀ ਜਾਨ ਛੁੱਟੀ ਰਹਿਣ ਦੇ, ਤੈਨੂੰ ਕੀ ਤਕਲੀਫ। ਲੇਕਿਨ ਤੁਸੀਂ ਉਹਦੇ ਸਾਹਮਣੇ ਪੀਓ ਹੀ ਨਾ। ਲੇਕਿਨ ਇੱਕ ਉਹਦਾ ਦਿਲ ਉਦੋਂ ਕਰੇਗਾ ਜਦੋਂ ਉਹਨੂੰ ਪਤਾ ਲੱਗ ਰਿਹਾ ਵੀ ਹਰ ਪਾਸੇ ਧੂਏ ਚੱਲ ਰਹੇ ਨੇ। ਇਹਦੇ ਉਹ ਕਿਹੜਾ ਮਹਿੰਗਾ ਉਸਤਾਦ ਜੀ, ਬਾਹਰੋਂ ਜਾ ਕੇ ਕਿਤੋਂ ਪੀ ਲੇਗਾ, ਉਹਨੇ ਆਪਣੀ ਜ਼ਾਤ ਨਾਲ ਜ਼ਿਆਦਤੀ ਕਰਨੀ। ਅਸੀਂ ਤੇ ਚਲੋ 13 ਜਣੇ ਯਾਨੀ ਕਿ ਸਬਰ ਕਰਾਂਗੇ, ਅਸੀਂ ਨਹੀਂ ਉਹਨੂੰ ਦਾਂਗੇ। ਅਗਰ ਮੈਂ ਤੇ ਉਹਨੂੰ ਕਵਾਂਗਾ ਬਾਸ ਸਿਗਰਟ ਲਾ ਯਾਰ, ਹਲੇ ਮੇਰਾ ਵੀ ਲਾ, ਮੈਂ ਤੇ ਉਹਨੂੰ ਆਪ ਕਹਿਣਾ ਕਿ ਲਾ, ਉਹਨੇ ਉਧਰੋਂ ਲਾਣਾ ਤੇ ਉਧਰੋਂ ਜਿਹੜੀਆਂ ਮੈਂ ਲਾਣੀਆਂ। ਨਹੀਂ ਆ ਤੇ ਬਕਵਾਸ। ਉਂਗਲਾਂ ਵੱਢਣੀਆਂ। ਤਦੀ ਤੇ ਤੂੰ ਆਪਣੇ ਘਰ-ਬਾਰ ਆਪਣੀ ਔਲਾਦ ਤਦੀ ਤੇ ਤੇਰੀ ਖਰਾਬ ਹੋ ਗਈ, ਤੈਨੂੰ ਅਕਲ ਹੀ ਨਹੀਂ ਗਈ ਪਾਲਣ ਦੀ। ਹਾਂਜੀ ਤਦੀ ਵੇਲਾ ਸੇਲ ਕਿੱਥੇ ਤੁਰਿਆ ਫਿਰਦਾ, ਕਿੱਥੇ ਤੁਰਿਆ ਫਿਰਦਾ, ਬਰਬਾਦ ਕਰ ਲਿਆ ਤੂੰ ਆਪਣਾ ਸਾਰਾ ਖਾਨਦਾਨ। ਮੈਂ ਕੀ ਕੀਤਾ? ਡਾਕਟਰ ਟ੍ਰੈਪ ਸੀ ਸਾਰੇ। ਇਸੇ ਗੱਲ ਤੋਂ ਕਿ ਤੈਨੂੰ ਪਿਓ ਬਣਨ ਦੀ ਅਕਲ ਹੀ ਨਹੀਂ ਗਈ। ਜਾਂਚ ਨਹੀਂ ਹੈ। ਤੈਨੂੰ ਜਾਂਚ ਨਹੀਂ, ਪਹਿਲੇ ਪਿਓ ਦੀ ਜਾਂਚ ਸਿੱਖ। ਡਿਪਲੋਮਾ ਕਰੇ ਉਹਦਾ। ਸਹੀ ਉਹਦੀ ਯਾਦ ਕਿ ਤੁਸੀਂ ਕਿਹੜੀ ਚਲੋ ਤੈਨੂੰ ਮੈਂ ਸਵੇਰੇ ਜਿਹੜੀ ਗੱਲ ਕੀਤੀ ਆ, ਇਹਨੂੰ ਮੈਂ ਇੱਕ ਗੱਲ ਦੱਸੀ ਅੰਦਰ ਬੈਠਾ, ਤੁਹਾਨੂੰ ਲੱਗਦਾ ਵਾ ਕਿ ਅੰਦਰ ਜਾ ਕੇ ਤੇ ਤੁਸੀਂ ਮੈਂ ਉਸਤਾਦ ਦੀਆਂ ਲੱਤਾਂ ਘੁੱਟਦੇ ਆ, ਲੱਤਾਂ ਘੁੱਟਦਿਆਂ ਉਹਨੂੰ ਪੁੱਛੋ ਉਹਨੂੰ ਮੈਂ ਕੀ ਦਿੱਤਾ। ਇਹ ਹੁੰਦੇ ਮਹਾਨ ਲੋਕ। ਹਾਏ ਹਾਏ ਕੀ ਦੇਤਾ ਲੱਤਾਂ ਘੁੱਟਦੇ ਜੀ। ਵੱਡੇ ਤੂੰ ਫੇਰ ਬੋਲ ਪਿਆ। 25 29 ਹੋ ਗਿਆ ਕਿ ਸ਼ੋਅ ਦਾ ਵੀ। ਮੈਂ ਤਾਂ ਕਿੰਨੀ ਵਾਰੀ ਬੋਲਿਆ ਬਾਸ ਇਹ ਬੋਲਦਾ। ਉਹ ਖੋਤਿਆ, ਤੂੰ ਚੁੱਪ ਕਰਦਾ, ਹੋ ਸਕਦਾ ਉਹਨੂੰ ਮੈਂ ਮਨਾ ਲੈਂਦਾ ਇੱਕ ਅੱਧੀ ਗੱਲ ਤੋਂ। ਓਏ ਜਾ ਯਾਰ। ਹੁਣ ਤੂੰ ਉੱਕਾ ਹੀ ਬੇੜਾ ਗਰਕ ਕਰ ਦਿੱਤਾ। ਬਿਲਕੁਲ ਹੀ ਨੱਥੀ ਮੈਂ ਉਹਨੂੰ ਕਹਿੰਦਾ ਕਿ ਭਾਜੀ ਇਹ ਮੈਂ ਕਿਹਾ ਸੀ ਮੇਰੀ ਵਜ੍ਹਾ ਤੋਂ ਇਦਾਂ ਬੋਲਿਆ, ਹੁਣ ਤੂੰ ਡਾਇਰੈਕਟ ਆਪ ਬੋਲ ਪਿਆ। ਉਦੋਂ ਦਾ ਤੂੰ ਚੁੱਪ ਸਾਂ, ਉਹ ਵੀ ਆਪਸ਼ਨ ਗਵਾ ਲਿਆ। ਮੈਂ ਵਿੱਚ ਬੋਲਦਾ ਰਿਹਾ ਬਾਸ ਨਾਲ, ਕਿਉਂ ਮੈਂ ਹੀ ਕਰਾਇਆ। ਹਾਂ ਤੇ ਫਿਰ ਤੂੰ ਬੇਵਕੂਫ ਆ, ਮੈਂ ਧਿਆਨ ਨਹੀਂ ਨਾ ਕੀਤਾ। ਹੁਣ ਚੁੱਪ ਕਰ ਜਾਵਾਂ। ਨਹੀਂ ਹੁਣ ਨਹੀਂ, ਅੱਛਾ ਨਹੀਂ ਨਹੀਂ ਉਸਤਾਦ ਹੁਣ ਜੀ, ਅਗਲੇ ਦੀ ਦੁਬਾਰਾ ਮੇਲ ਆਏਗੀ, ਫਿਰ ਦੇਖਾਂਗੇ ਕੀ ਬਣਦਾ। ਨਹੀਂ ਭਾਜੀ ਇੱਥੋਂ ਹੀ ਕੰਟੀਨਿਊ ਕਰਦੇ ਆ ਭਾਜੀ। ਉਹ ਨਹੀਂ ਜਿਹੜਾ ਵੱਡੇ ਜਾਣ ਨਹੀਂ ਉੱਥੇ ਨਹੀਂ ਗਏ, ਉਹ ਹੈ ਨਹੀਂ ਉੱਥੇ, ਕੁਰਸੀ ਖਾਲੀ ਉੱਥੇ ਛੱਡ ਭਾਜੀ ਉਹ ਛੱਡ ਦੇ ਯਾਰ, ਉਹ ਪਰੇ ਵਾਸ਼ਰੂਮ ਚ ਗਏ ਨੇ। ਅੱਛਾ ਉਸਤਾਦ ਜੀ, ਵੱਡੇ ਸਬਕ। ਉਹ ਜਿਹੜਾ ਇਹਨੂੰ ਗਿਫਟ ਦਿੱਤਾ, ਇਹਨੂੰ ਮੈਂ ਗਿਫਟ ਨਹੀਂ, ਇਹਨੂੰ ਮੈਂ ਕਿਹਾ ਕਾਲੂ ਮੈਂ ਤੈਨੂੰ ਗੱਲ ਦੱਸਾਂ। ਇਹਨੇ ਕਿਹਾ ਦੱਸੋ। ਮੈਂ ਕਿਹਾ ਕਾਲੂ ਤੂੰ ਜਿਸ ਮਹੱਲੇ 'ਚ ਰਹਿ ਰਿਹਾ, ਨਾਰਮਲ ਇਹ ਨਹੀਂ ਕਿ ਉਸ ਮਹੱਲੇ 'ਚ ਕੋਈ ਬੁਰੇ ਲੋਕ ਰਹਿੰਦੇ ਨੇ, ਹਾਲਾਤ ਆ ਨਾ ਤੁਹਾਡੇ ਮਾਂ ਪਿਓ ਉੱਥੇ ਦੇ ਸੀ, ਤੁਸੀਂ ਉੱਥੇ ਪੈਦਾ ਹੋ ਗਏ। ਉਹ ਕਹਿੰਦੇ ਨਾ ਕਿ ਗਰੀਬ ਪੈਦਾ ਹੋਣਾ ਕੋਈ ਜੁਰਮ ਨਹੀਂ, ਗਰੀਬ ਮਰਨਾ ਹਾਂਜੀ ਉਹ ਤੁਹਾਡੇ ਤੇ ਹੋ ਸਕਦਾ ਕਿ ਤੁਸੀਂ ਕਿਉਂ ਨਹੀਂ ਲਾਈਫ 'ਚ ਕੁਝ ਕੀਤਾ। ਉਹ ਬਿਹਤਰੀ ਹੈ। ਇਹਨੂੰ ਮੈਂ ਕਿਹਾ ਕਿ ਤੂੰ ਇੱਕ ਮਹੱਲੇ 'ਚ ਇਸ ਟਾਈਮ ਪੈਦਾ ਹੋਇਆ, ਤੂੰ ਰਹਿ ਰਿਹਾ ਉੱਥੇ, ਠੀਕ ਹੈ, ਤੇਰੇ ਬੱਚੇ ਉੱਥੇ ਪੜ ਰਹੇ ਨੇ, ਤੂੰ ਉੱਥੋਂ ਚੁੱਕ ਸੈਟਅਪ ਕਰ। ਕਨਾਲ ਰੋਡ ਤੇ 30 32 35 ਹਜ਼ਾਰ ਰੁਪਏ ਤੇ 2-2.5 ਮਰਲੇ ਦਾ ਘਰ ਮਿਲ ਜਾਂਦਾ ਕਨਾਲ ਰੋਡ ਤੇ ਕਿਸੇ ਵੀ ਕਲੋਨੀ 'ਚ, ਗੇਟਡ ਸੁਸਾਇਟੀ 'ਚ ਵੀ ਲੱਭ ਜਾਂਦਾ, ਪੋਰਸ਼ਨ ਮਿਲ ਜਾਂਦਾ ਇੱਕ। ਜੀ ਬਿਲਕੁਲ। ਤੂੰ ਉੱਥੇ ਆ ਜਾ, ਠੀਕ ਹੈ ਜੀ। ਤੂੰ ਬੱਚਾ ਇਸ ਟਾਈਮ ਫੀਸ ਦੇ ਰਿਹਾ 2000, ਤੂੰ ਕਨਾਲ ਰੋਡ ਦੇ ਸਕੂਲ ਤੇ ਪਾਇਆ, ਉੱਥੇ 4000, 2000 ਰੁਪਏ ਮਹੀਨੇ ਦਾ ਫਰਕ ਪੈ ਗਿਆ, ਠੀਕ ਹੈ ਜੀ।
2 4 5 7 8 ਹਜ਼ਾਰ ਦਾ ਹੋਰ ਫਰਕ ਪੈ ਗਿਆ ਉਹਨਾਂ ਦੇ ਯੂਨੀਫਾਰਮ ਥੋੜੀ ਕਲਾਸ। ਤੇ ਮੈਂ ਕਿਹਾ ਉਸ ਤੋਂ ਬਾਅਦ ਤੂੰ ਇਦਾਂ ਕਰੀ, ਤੂੰ ਰਹਿ ਕੇ ਨਾ 2 ਸਾਲ ਬਾਅਦ ਆਪਣੇ ਬੱਚੇ ਵਾਪਸ ਉੱਥੇ ਮਹੱਲੇ 'ਚ ਲੈ ਕੇ ਜਾਈਂ, ਤੈਨੂੰ ਪਤਾ ਲੱਗ ਜਾਊਗਾ ਕੀ ਫਰਕ ਪਿਆ 2 ਸਾਲ। ਯੈਸ ਇਦਾਂ ਹੀ ਹੈ ਸਰ। ਲੇਕਿਨ ਮੈਂ ਕਿਹਾ ਤੁਸੀਂ, ਤੁਹਾਡੇ ਮਾਪਿਓ ਨੇ ਤੁਹਾਨੂੰ ਇਹ ਗੱਲ ਨਹੀਂ ਦੱਸੀ ਜਾਂ ਉਹ ਨਹੀਂ ਉਹਨਾਂ ਨੇ ਕਦਮ ਚੁੱਕਿਆ, ਤੁਸੀਂ ਵੀ ਉੱਥੇ ਅੱਗੋਂ ਤੁਸੀਂ ਬੇਟੀਆਂ ਤੇਰੀਆਂ, ਫਿਰ ਮੈਨੂੰ ਰਿਸ਼ਤੇ ਦੀ ਗੱਲ ਕੀਤੀ। ਮੈਂ ਕਿਹਾ ਜਿੱਥੇ ਤੂੰ ਇਲਾਕੇ 'ਚ ਰਹਿ ਰਿਹਾ, ਗੱਲਬਾਤ ਤੇਰੀ ਸੈਟਅਪ, ਕੱਲ ਨੂੰ ਤੂੰ ਧੀਆਂ ਆਪਣੀਆਂ ਵਿਆਹੁਣੀਆਂ ਨੇ, ਤੂੰ ਕੀ ਐਕਸੈਪਟ ਕਰ ਸਕਦਾ ਕਿ ਤੈਨੂੰ ਕਿੱਦਾਂ ਦੇ ਰਿਸ਼ਤੇ ਹੋਣਗੇ। ਸਹੀ ਇੱਕ ਜਾਨਣ ਸਾਹਿਬ ਤੁਸੀਂ ਗੌਰ ਕਰਨਾ ਗੱਲ ਤੇ ਹੁਣ, ਇਹ ਜਿਸ ਇਲਾਕੇ 'ਚ ਆ, ਅੱਲਾ ਮਾਫੀ ਦੇਵੇ, ਉਹ ਇਲਾਕੇ ਵਾਲੇ ਇਹ ਨਾ ਸਮਝਣ ਕਿ ਮੈਂ ਉਹਦਾ ਇੱਕ ਗੱਲ ਕਰਨੇ ਆ, ਇੱਕ ਪੈਦਾਵਾਰ ਇੱਕ ਅੱਲਾ ਨੇ ਉੱਥੇ ਹਿਸਾਬ ਕਿਤਾਬ ਕਰ ਦਿੱਤਾ, ਲੇਕਿਨ ਤੁਸੀਂ ਆਪ ਤੇ ਆਪਣੇ ਆਪ ਨੂੰ ਬਦਲ ਸਕਦੇ ਹੋ। ਮੈਂ ਉਹ ਗੱਲ ਕਰ ਰਿਹਾ, ਤੂੰ ਉੱਥੇ 5 ਕਰੋੜ ਰੁਪਏ ਦਾ ਘਰ ਬਣਾ ਲਾ, 5 ਮਰਲੇ ਦਾ ਘਰ ਲੈ, 7 ਮਰਲੇ ਦਾ, ਡਬਲ ਥਰੋੜੀ ਫਲਾਣਾ ਬਣਾ ਕੇ ਦੁਨੀਆ ਜਾਣਦੀ ਰਾਇਸ਼ ਅੰਦਰ ਲਾ ਦੇ, ਤੇਰਾ ਰਿਸ਼ਤਾ ਹੁੰਦਾ ਬੱਚੀ ਦਾ। ਹਾਂਜੀ ਕਿੱਥੇ ਹੈ ਰਿਸ਼ਤਾ ਜੀ? ਉਹ ਜੀ ਫਲਾਂ ਇਲਾਕੇ 'ਚੋਂ ਰਿਸ਼ਤਾ ਆ। ਉਹ ਯਾਰ ਉਧਰ ਕਮਿਊਨਿਟੀ ਦੇਖਣੀ ਉਹਨਾਂ ਨੇ, ਤੇਰਾ ਇਕੱਲਾ ਇੱਕ ਘਰ ਨਹੀਂ ਦੇਖਣਾ ਇਦਾਂ ਹੀ। ਕਿ ਕਾਲੂ ਦਾ ਘਰ ਠੀਕ ਆ, ਉਹਨਾਂ ਨੇ ਸੁਸਾਇਟੀ ਦੇਖਣੀ। ਕਿਉਂ? ਮੈਂ ਇਸ ਤੋਂ ਦੇਖਣੀ ਕਿ ਮੇਰੀ ਸੁਸਾਇਟੀ ਹੋਰ ਆ, ਹਾਂ ਤੇਰੀ ਸੁਸਾਇਟੀ ਨਾਲ ਮੇਰੀ ਸੁਸਾਇਟੀ ਹੋਵੇ ਮੈਂ ਕਰ ਲਾਂਗਾ। ਅੱਛਾ ਇਹ ਹੋ ਗਿਆ, ਲੋਕੀ ਫੇਰ ਵੀ ਚੀਪਣਗੇ, ਤੈਨੂੰ ਉਸੇ ਲੈਵਲ ਦੇ ਰਿਸ਼ਤੇ ਲੱਭਣਗੇ। ਜਿਹੜੀ ਮੈਂ ਇੱਕ ਦੁਨੀਆਦਾਰੀ ਜਨਰਲ ਗੱਲ ਕਰ ਰਿਹਾ, ਹੁਣ ਤੂੰ ਉਥੋਂ ਘਰ ਚੁੱਕ, ਇਹੀ ਤੇਰਾ ਹਾਲਾਤ, ਤੂੰ ਕਨਾਲ ਰੋਡ ਤੇ ਪ੍ਰਜ਼ਾ ਗਾਰਡਨ, ਫਲਾਂ ਗਾਰਡਨ, ਤੂੰ 3 3.5 ਮਰਲੇ ਦਾ ਘਰ ਲੈ ਲਾ, 40,000 ਕਿਰਾਏ ਦੇ, 25 ਦੇ ਆਪਣੇ ਵਾਲਾ ਚੜਾ ਦੇ, 15 ਪਾ ਕੇ ਇੱਥੇ ਲੈ ਲਾ, ਤੇਰੀ ਬੱਚੀ ਜਵਾਨ ਹੋ ਗਈ। ਕਿੱਥੇ ਰਹਿੰਦਾ ਜੀ ਕਾਲੂ? ਕਿਤੇ ਕਨਾਲ ਰੋਡ ਪ੍ਰਜ਼ਾ ਗਾਰਡਨ 'ਚ। ਫਰਕ ਪਏਗਾ ਕਿ ਨਹੀਂ? ਉਹ ਹੀ ਕਾਲੂ ਆ, ਉੱਥੇ ਆਪਣਾ ਘਰ ਆ 3 ਕਰੋੜ ਦਾ, ਇੱਥੇ ਕਿਰਾਏ ਤੇ ਵੀ ਰਹੇਗਾ ਤੇ ਕਹਿਣਗੇ ਭਾਜੀ ਚਲੋ। ਲੋਕਾਂ ਨੇ ਕੀ ਦੇਖਣਾ ਵਾ ਕਿ ਯਾਰ ਇਹਦੀ ਮੈਂਟੈਲਿਟੀ ਜਿਹੜੀ ਨਾ ਉਹ ਅੱਛੀ, ਭਾਵੇਂ ਕਿਰਾਏ ਤੇ ਰਹਿ ਰਿਹਾ ਲੇਕਿਨ ਉਹ ਉਧਰ ਨਹੀਂ ਰਹਿ, ਇੱਥੇ ਰਹਿ ਰਿਹਾ, ਤੇ ਯਾਰ ਕੱਲ ਨੂੰ ਅੱਲਾ ਆਪਣਾ ਵੀ ਦੇ ਦੇਗਾ। ਦੇਗਾ ਇਨਸ਼ਾਅੱਲਾ। ਇਹ ਫਰਕ ਹੁੰਦੇ ਨੇ, ਇਹ ਤੁਸੀਂ ਅੱਜ ਕਰ ਸਕਦੇ ਇਦਾਂ, ਟਾਈਮ ਹੁਣ ਤੁਹਾਡੇ ਕੋਲ ਟਾਈਮ ਆ, ਠੀਕ ਆ ਜੀ, ਕਿ ਤੁਸੀਂ ਆਪਣਾ ਉਹ ਰੈਂਟ ਤੇ ਇੱਥੇ ਬੱਚੇ ਅੱਛੇ ਪੜਾਓ, ਤੁਸੀਂ 2 3 4 ਸਾਲ ਬਾਅਦ ਤੁਸੀਂ ਅੱਲਾ ਦੇ ਬੰਦੇ ਹੋ, ਗੁਨਾਹ ਇਹ ਨਹੀਂ ਹੈਗਾ ਕਿ ਤੁਸੀਂ ਉੱਥੇ ਹੋ, ਉਹ ਤੁਹਾਡੇ ਵਾਲਦੈਨ ਸੀ। ਹੁਣ ਤੁਹਾਡਾ ਇਹ ਹੈ ਕਿ ਤੁਸੀਂ ਆਪਣੇ ਬੱਚਿਆਂ ਨੂੰ ਉਹੀ ਦੇ ਕੇ ਜਾ ਰਹੇ ਹੋ, ਇਹ ਤੁਹਾਡਾ ਫਾਲਟ ਆ। ਤੁਰ ਫਿਟੇ ਮੂੰਹ, ਉਹ ਕੁਛ ਵੀ ਨਹੀਂ ਕਰ ਰਿਹਾ, ਲੱਖ ਲਾਣਾ ਤਾਂ ਉੱਥੇ ਦਾ ਉੱਥੇ ਹੀ ਆ। ਮਿੱਤਰ ਲਿਆ ਕਿਸੇ ਸੁਸਾਇਟੀ ਚ ਲਿਆ ਪਾਗਲ, ਆਪਣੇ ਬੱਚੇ ਸਾਡੇ ਘਰ ਛੱਡ ਜਾ, ਅੱਛੀ ਤਰਬੀਅਤ ਕਰਾਣੀ, ਬੋਲਦੇ ਨਿਕਲਣਗੇ, ਮੂੰਹ ਚੋਂ ਫੁੱਲ ਡਿੱਗਣਗੇ, ਸਮਝ ਆਈ ਹੈ ਨਾ? ਜਾਣਦੇ ਸਾਰੀ ਉਮਰ ਲੂਮਾ ਦੀ ਵੀ ਕਮਾਈ। ਬਾਜੀ ਅਗਰ ਸਰਵੇ ਕੀਤਾ ਜਾਏ ਨਾ, ਉਹ ਇਹਦੇ ਨਾਲੋਂ ਬਿਹਤਰ ਆ। ਪੁੱਛਿਆ ਹੀ ਨਹੀਂ, ਓਮੇਗਾ ਸਿਟੀ ਨਹੀਂ ਰਹਿਣਾ ਹੈ, ਮੈਗਾ ਸਿਟੀ ਨਹੀਂ, ਤੇਰੇ ਵਰਗੇ ਬੰਦੇ ਦੇ ਅੱਬੇ ਦੀ ਵੀ ਸ਼ਨਾਖਤੀ ਕਾਰਡ ਦੀ ਕਾਪੀ ਵੇਖ ਕੇ ਅੰਦਰ ਜਾਣ ਦਿੰਦੇ ਆ। ਉਹ ਕਮਿਊਨਿਟੀ ਨਹੀਂ, ਝੰਡਾ ਪੀਰ ਸਾਰੇ ਸ਼ਰਾਬ ਫਰੋਜ ਤੇ ਉੱਥੇ ਰਹਿਣਾ ਹੈ, ਕਿਤੇ ਛਾਪਾ ਨਾ ਪਵਾ ਦੇਵੇ, ਹਰ ਚੀਜ਼ ਦੇਖ ਕੇ ਦਿੰਦੇ ਅਗਲੇ। ਉਹ ਤੂੰ ਵੀ ਗੱਲ ਕਰਦਾ, ਟੋਟੇ ਕਰ ਕੋਈ ਅੰਗੜਾਈ ਨਹੀਂ ਲੈ ਸਕਦਾ ਇੰਜ ਕਰਕੇ, ਠੀਕ ਆ? ਤੂੰ ਵੀ ਗੱਲ ਕਰਨ ਦਿਆ ਉਸਤਾਦ ਜੀ ਥੱਕਦਾ ਹੀ ਕੋਈ ਨਹੀਂ ਅੰਗੜਾਈ। ਇਹਨਾਂ ਦੇ ਗੁਣਾਈ ਸਿਰਫ ਮੂੰਹ ਨਾਲ ਲੈਂਦੇ, ਇਹਨਾਂ ਨੇ ਬਾਣੀ ਐ। ਟੋਟੇ ਕਰਕੇ ਤੇ ਮੱਥੇ ਤੇ ਪਸੀਨਾ ਆਵੇ ਨਾ, ਐਂ ਝੜਦੇ ਇੰਜ ਨਹੀਂ ਕਰ ਹੁੰਦਾ। ਹਾਂਜੀ ਨਹੀਂ ਯਾਰ, ਇਹਦਾ ਮਤਲਬ ਇਹ ਨਹੀਂ ਕਿ ਮੈਂ, ਤੁਸੀਂ ਮੇਰੀ ਗੱਲ ਨੂੰ ਇਹ ਸਮਝੋ ਜੀ ਲਓ ਜੀ, ਮੈਂ ਜਨਰਲ ਗੱਲ ਕਰ ਰਿਹਾ, ਔਰ ਤੁਹਾਨੂੰ ਸਾਰਿਆਂ ਨੂੰ ਚਾਹੀਦਾ ਵਾ। ਉਸਤਾਦ ਜੀ ਮੈਂ ਤੁਹਾਡੀ ਇਸ ਗੱਲ ਤੇ ਅਮਲ ਕਰਕੇ ਦਿਖਾਵਾਂਗਾ। ਦੇਖੋ ਜਿਹੜੇ ਬੰਦੇ ਜ਼ਮੀਨ ਤੇ ਖੜੇ ਨੇ ਨਾ, ਅੱਗੇ ਪੌੜੀਆਂ ਨੇ, ਹੁਣ ਇਹਨੂੰ ਮੈਂ ਕਿਹਾ ਤੂੰ ਪਹਿਲੀ ਪੌੜੀ ਤੇ ਚੜ ਗਿਆ, ਦੂਜੀ ਤੇ ਚੜ ਗਿਆ, ਕਲਾਸ ਆਪਣੀ ਅੱਛੀ ਕਰ ਲਈ। ਅੱਛਾ ਹੁਣ ਜਿਹੜੇ ਬੰਦੇ ਆਲਰੇਡੀ ਤੂੰ ਜ਼ਮੀਨ ਤੇ ਖੜਾ, 5ਵੀਂ ਤੇ ਚੜੇ ਨਾ, ਤੂੰ ਪਹਿਲੀ ਪੌੜੀ ਤੇ ਨਹੀਂ ਚੜਨ ਦਿਆ, ਉਹਨਾਂ ਦਾ 5ਵੀਂ ਤੋਂ 6ਵੀਂ ਤੇ ਜਾਣ ਦੀ ਮਿਹਨਤ ਕਰਨ ਦੇ ਹੋ। ਸਹੀ ਵਾ, ਵਾਹ ਵਾਹ। ਹਾਂਜੀ ਬਿਲਕੁਲ। ਯਾਨੀ ਇਹ ਇਸ ਤਰ੍ਹਾਂ ਹੀ ਹੈ। ਤੂੰ ਅਗਰ ਉਥੋਂ ਛੱਡ ਕੇ ਇੱਥੇ ਅਬਦੁੱਲਾ ਗਾਰਡਨ ਆ ਜਾਣਾ ਨਾ ਕਿਰਾਏ ਤੇ, ਅਬਦੁੱਲਾ ਗਾਰਡਨ ਵਾਲੇ ਇਸ ਤੋਂ ਵੀ ਅੱਗੇ ਤਾਂ ਸੋਚ ਰਹੇ ਨੇ। ਯਾਨੀ ਇਹ ਹਿਸਾਬ ਕਿਤਾਬ ਆ, ਲੇਕਿਨ ਸਾਰਿਆਂ ਨੂੰ ਇਹ ਸੋਚਣਾ ਚਾਹੀਦਾ। ਜਵਾਲਾ ਉਸਤਾਦ ਜੀ, ਤੁਸੀਂ ਤੇ ਰਖਤ ਚੇਂਜ ਕਰ ਜਾਓ ਆਪਣੀ ਨਸਲ ਦਾ, ਕਿ ਤੁਸੀਂ ਵੀ ਉਹੀ ਕੁਝ ਦੇ। ਬੇਸ਼ੱਕ ਓਏ ਤੁਸੀਂ ਤਾਂ ਮਠਿਆਈ ਵਾਲੇ ਡੱਬੇ 'ਚ ਰਹਿਣ ਡਿਆ, ਤੁਹਾਡਾ ਘਰ ਵੀ ਨਹੀਂ ਹੈਗਾ ਪੁੱਤਰ। ਓਏ ਤੁਸੀਂ ਤੇ ਕਰ ਸਕਦੇ ਨਾ। ਕਰ ਲੈ। ਫਿਰ ਇਹਨੂੰ ਮੈਂ ਇੱਕ ਹੋਰ ਗੱਲ ਕਹੀ, ਦੇਖ ਇਸ ਤੋਂ ਵੱਡੀ ਹੋਰ ਕੀ ਗੱਲ ਕਰਾਂ। ਮੈਂ ਕਿਹਾ ਤੂੰ ਇਹ ਕੰਮ ਕਰ, ਤੂੰ ਥੋੜਾ ਕ੍ਰਾਈਸਿਸ 'ਚ ਆ ਜਾਂਦਾ ਵਾ, ਤੇਰੇ ਕੋਲ ਮੈਨੇਜ ਨਹੀਂ ਹੋ ਪਾ ਰਿਹਾ, ਤੂੰ ਮੇਰੇ ਕੋਲ ਆ ਤੂੰ ਕਿ ਸਾਜੀਆ ਮੈਂ ਕਰ ਲਿਆ, ਹੁਣ ਮੇਰਾ ਹੋਣਾ 15 ਤੋਂ 20,000 ਰੁਪਇਆ, 30,000 ਰੁਪਇਆ ਐਕਸਟਰਾ ਹੋ ਗਿਆ, ਮੈਨੂੰ ਹੁਣ ਇਹਦਾ ਕੋਈ ਹਿਸਾਬ ਲਓ, ਮੈਂ ਕੀ ਕਰਾਂ? ਮੈਂ ਤੈਨੂੰ ਲਵਾ ਦੂੰਗਾ। ਹਾਂ ਮੈਂ ਵਾਹ 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 ਵਾਹ। ਅੱਲਾ ਤੈਨੂੰ ਹੋਰ ਮੇਰੇ ਥਰੂ ਦੇ ਦੂੰਗਾ, ਮਰ ਜਾ, ਹੋਰ ਕੀ ਕਰਾਂ? ਡੁੱਬ ਕੇ ਮਰ ਜਾ। ਤੈਨੂੰ ਵੀ ਮੈਂ ਕੀ ਕਿਹਾ ਕਿ ਉੱਥੋਂ ਨਿਕਲ, ਆਪਣਾ ਘਰ ਲੈ, ਪਲਾਟ ਲੈ। ਰਹਿਣ ਦੋ ਉੱਥੇ, ਤੁਸੀਂ ਕਾਤੋਂ ਸ਼ਹਿਰ ਦਾ ਮਾਹੌਲ, ਇਹ ਉੱਥੇ ਠੀਕ ਆ। ਲੋ ਜੀ ਯਾਰ ਅੱਛਾ ਦੇਖੋ, ਦੂਸਰੀ ਗੱਲ, ਅਗਰ ਤੁਸੀਂ ਆਇਆ ਨਾ ਹੁੰਦੇ, ਆਰਟਿਸਟ ਨਾ ਹੁੰਦੇ, ਮੈਂ ਤੁਹਾਡਾ ਵੈਸੇ ਇੱਕ ਦੋਸਤ ਹੁੰਦਾ ਤੇ ਮੈਂ ਸ਼ਾਇਦ ਤੁਹਾਨੂੰ ਨਾ ਕਹਿੰਦਾ। ਤੁਹਾਡਾ ਹੁਣ ਹਿਸਾਬ ਕਿਤਾਬ ਉਹ ਅਮੀਰ ਹੋਣਾ ਜਿਹੜਾ ਨਾ, ਸੋਚਣਾ ਬੰਦਾ ਹੁੰਦਾ, ਪੈਸੇ ਨਾਲ ਨਹੀਂ ਹੁੰਦਾ। ਹਾਂਜੀ ਇਹ ਮੇਰੀ ਗੱਲ ਯਾਦ ਰੱਖੀ।
ਉਹ ਜਾਹਲ ਹੁੰਦੇ ਨੇ ਜਿਹੜੇ 4 ਪੈਸੇ ਆਉਣ ਤੇ ਆਪਣੇ ਆਪ ਨੂੰ ਅਮੀਰ ਸ਼ੋਅ ਕਰਾਉਣ ਲੱਗ ਪੈਂਦੇ ਨੇ ਤਬੀਅਤ। ਉਹ ਅਮੀਰ ਨਹੀਂ ਹੁੰਦੇ। ਇਸ ਲਈ ਅਮੀਰ ਹੋਣਾ ਹੋਰ ਚੀਜ਼ ਆ। ਕੋਈ ਸ਼ੱਕ ਆਪਣੀ ਆਦਤਾਂ ਚੇਂਜ ਕਰੋ, ਆਪਣਾ ਦਿਮਾਗ ਚੇਂਜ ਕਰੋ। ਉਨੇ ਹੀ ਪੈਸਿਆਂ ਦੇ ਵਿੱਚ ਬੜੇ ਬੰਦੇ ਐਸੇ ਨੇ, ਨਹੀਂ ਯਾਰ ਮੈਂ ਇੱਥੇ ਨਹੀਂ ਰਹਿਣਾ, ਮੈਂ ਉੱਥੇ ਰਹਿਣਾ ਵਾ, ਉੱਥੇ ਮੇਰਾ 10,000 ਵੱਧ ਲੱਗ ਜੂ, ਮੈਂ ਰਹਿਣਾ ਉੱਥੇ। ਕਿੱਥੇ ਰਹਿੰਦੇ ਭਾਈ? ਮੈਂ ਜੀ ਕਨਾਲ ਰੋਡ 'ਤੇ। ਕਿੱਥੇ ਜੀ? ਫਲਾਂ ਜੀ, ਆ ਜੀ ਮਰਹਬਾ ਦੇ ਕੋਲ ਜੀ, ਆ ਸੂਸਾ ਰੋਡ 'ਤੇ ਜੀ। ਸੂਸਾ ਰੋਡ ਤੇ 15,000 ਰੁਪਏ ਦਾ ਮਕਾਨ ਮਿਲ ਜਾਂਦਾ, ਇਦਾਂ ਦਾ ਤੇ ਬਣੇ ਅੰਦਰ। ਆਹੋ ਲੇਕਿਨ ਜਦੋਂ ਤੂੰ ਕਿਸੇ ਨੂੰ ਦੱਸਣਾ ਸੂਸਾ ਰੋਡ, ਮੈਂ ਸੂਸਾ ਰੋਡ ਤੇ ਰਹਿਣਾ, ਲਾਸ਼ ਜਿਹੜੀ ਆ ਉਧਰ ਇਲਾਕੇ ਦਾ ਫਰਕ ਹੁੰਦਾ ਵਾ। ਸਮਝ ਆਈ ਗੱਲ ਦੀ? ਜਿੱਦਾਂ ਦਾ ਤਾਂ ਇਹ ਸੋਚ ਚੇਂਜ ਕਰੋ ਆਪਣੀ। ਇਹ ਕੱਲੇ ਡੌਲੇ ਲਮਕਾ ਕੇ ਆ ਜਾਂਦੇ ਆ, ਕਾਲੀਆਂ ਜੀ ਇਹਨੇ ਅੱਗੋਂ ਐਸੀ ਗੱਲ ਕੀਤੀ, ਮੇਰਾ ਦਿਲ ਕਰੇ ਵੀ ਲਾਹਨਤ ਮੇਰੇ ਤੇ ਵੀ, ਤੇ ਇਹਦੇ ਤੇ ਵੀ, ਤੇ ਇਹਦੀ ਕੁਟਾਈ ਤੇ ਵੀ, ਤੇ ਇਸ ਸਾਰੇ ਟਾਈਮ ਤੇ ਜਿਹੜਾ ਮੈਂ ਤੇ ਜ਼ਾਇਆ ਕੀਤਾ। ਕਹਿੰਦਾ ਜੇ ਲਾਲਾ ਨਾ ਮੰਨਿਆ ਤਾਂ ਨਹੀਂ ਮੈਂ ਇਹ ਨਹੀਂ ਕਿਹਾ ਸਰ, ਮੇਰੀ ਗੱਲ ਸੁਣੋ। ਓ ਯਾਰ ਉਹ ਜੋਸ਼ ਹੈ ਇੱਥੇ ਦੁਰ ਫੇਟੇ ਮੂੰਹ ਕਹਿਣਾ ਸੀ, ਤੁਸੀਂ ਪਹਿਲੇ ਗਲਤ ਕਹਿ ਦਿੱਤਾ। ਗਲਤ ਹੋ ਗਏ। ਨਹੀਂ ਤੂੰ ਇਹ ਗੱਲ ਕਹੀ, ਤਾਂ ਜੇ ਮੈਂ ਕਹੀ ਹੈ, ਮੈਂ ਕਿਸ ਨਜ਼ਰੀਏ ਦੇ ਯਾਨੀ ਮਰਦ ਚੈੱਕ ਕਰੋ। ਉਸਤਾਦ ਇਹ ਜ਼ਿੰਦਗੀ ਦੀ ਮੈਂ ਪਲੈਨਿੰਗ ਦੱਸੀ ਆ, ਤੇ ਮੰਨ ਕੇ ਤੇ ਕਹਿੰਦਾ ਸਾਜੀ ਲਾਲੇ ਦਾ ਰੌਲਾ ਉਹ ਨਹੀਂ ਮੰਨਣਾ ਉਹਨੇ। ਲੈ ਓਏ ਮੁੱਢੂ ਹੀ ਨਿਕਲਿਆ ਨਾ। ਓਏ ਕੱਲੇ ਡੌਲੇ ਲਮਕਾ ਕੇ ਆ ਜਾਂਦਾ ਮੈਂ ਗੰਦੀਆਂ ਜੀਆਂ ਬਾਹਾਂ ਲੈ ਕੇ। ਭਰਾਵਾ ਕੋਈ ਤੇਰੀ ਬਸ ਹਾਵਲਾ ਘਰ ਇੱਜ਼ਤ ਨਹੀਂ ਹੈ। ਉਹ ਨਿਕਲੋ ਆਪਣੇ ਬੱਚਿਆਂ ਨੂੰ ਕੱਢੋ, DPS ਪਾਓ, ਬੱਚਿਆਂ ਨੂੰ ਕਿਤੇ ਅੱਛਾ ਮਾਹੌਲ ਦੇ ਜੋ, ਹੋਰ ਤੁਸੀਂ ਕੀ ਦੇ ਸਕਦੇ ਆ? ਮੈਂ ਇਹ ਪੁੱਛ ਰਿਹਾ ਸਾਜੀ ਤੁਹਾਨੂੰ ਕਿ ਮੀਆਂ ਬੀਵੀ ਨਾਲ ਬੰਦਾ ਮਸ਼ਵਰਾ ਕਰਦਾ ਤਾਂ ਜ਼ਿੰਦਗੀ ਦਾ ਲਾਈਫ ਦਾ ਪਾਰਟ। ਤੂੰ ਕਿਹਾ ਉਹਨੇ ਨਹੀਂ ਮੰਨਣਾ, ਉਹਨੇ ਰੌਲਾ ਪਾਉਣਾ। ਇਹ ਮੈਂ ਉਹਨੂੰ ਕਿਹਾ, ਮੈਂ ਕਿਹਾ ਜੇ ਉਹਨੇ ਡਰਾਈ ਨਾ ਕੀਤਾ ਤਾਂ ਫੇਰ ਲੈ ਨਹੀਂ ਤੇਰੇ ਦਿਲ 'ਚ ਹੈ ਸੀ ਗੱਲ ਕਿ ਉਹਨੇ ਨਹੀਂ ਮੰਨਣਾ। ਤੂੰ ਬਾਅਦ 'ਚ ਮੈਨੂੰ ਇਹ ਵੀ ਕਿਹਾ ਕਿ ਸਾਜੀ ਉਹਨੇ ਉੱਥੇ ਹੀ, ਤੇ ਮੈਂ ਉਹਨੂੰ ਕਿਹਾ ਕਿ ਤੂੰ ਉਹਨੂੰ ਇੱਥੇ ਲੈ ਕੇ ਆਈ, ਤੇ ਮੈਂ ਉਹਨੂੰ ਤੈਨੂੰ ਵੀ ਨਾਲ ਭਾ ਕੇ ਪੁੱਛੂੰਗਾ ਵੀ ਮੈਂ ਕੱਲ ਨੂੰ ਆਹ ਗੱਲ ਕਹੀ ਆ, ਧੀਏ ਮੇਰੀ ਹੈ, ਤੂੰ ਦੱਸ, ਤੂੰ ਆਪਣੇ ਨਹੀਂ ਸਮਝਦੀ? ਇਹ ਮੈਨੂੰ ਦਲੀਲ ਦੇ ਨਾਲ ਦੱਸ ਨਾ, ਇਹ ਨਾ ਦਲੀਲ ਦੇ ਕੇ ਮੇਰਾ ਦਿਲ ਨਹੀਂ ਕਰਦਾ। ਬੱਚਿਆਂ ਦੇ ਫਿਊਚਰ ਦੇ ਹਿਸਾਬ ਨਾਲ ਦੱਸ, ਤੂੰ ਮਾਂ ਤੂੰ ਨਹੀਂ ਚਾਹੁੰਦੀ? ਮਾਵਾ ਚਾਹੁੰਦੀਆਂ ਸੀ, ਆ ਚਾਹੁੰਦੀ ਹੁੰਦੀ ਸੱਚ ਜ਼ਿਆਦਾ ਚਾਹੁੰਦੀਆਂ ਮਾਵਾ। ਭਾਈਜਾਨ ਤੁਸੀਂ ਕਰਾਂਗਾ ਇਨਸ਼ਾਅੱਲਾ ਤਾਲਾ, ਕੋਸ਼ਿਸ਼ ਕੀ ਹੋ ਜਾਏਗਾ। ਹਾਂ ਇਹ ਸਾਰੇ ਮੈਂ ਸਾਰਿਆਂ ਨੂੰ ਕਹਿ ਰਿਹਾ, ਕਿਉਂਕਿ ਯਾਰ ਤੁਸੀਂ ਨਾ ਥੋੜਾ ਜਿਹਾ ਸੈਲੈਬ੍ਰਿਟੀ ਟਾਈਪ ਨਿਜ਼ਾਮ ਤੁਹਾਡਾ ਹੋ ਗਿਆ, ਠੀਕ ਹੈ ਨਾ, ਤੇ ਤੁਸੀਂ ਆਪਣੇ ਆਪ ਨੂੰ ਤੁਹਾਨੂੰ ਹਿਸਾਬ ਕਰਨਾ ਚਾਹੀਦਾ। ਠੀਕ ਸਾਜੀ ਸ਼ਰਤ ਇੱਕ ਵਾਰ ਮਿੱਠਾ ਮੇਰੇ ਨਾਲ ਜਾਵੇ, ਕਿੱਥੇ? ਜਾਨੀ ਗਵਾਂਢੀ ਹੋਵੇ ਕਰ ਲਾ ਉੱਥੇ ਸਦਕੇ ਵੀ ਜਾਵਾ। ਮਾਹੌਲ ਗੰਦਾ ਕਰ ਦੇ ਓਏ, ਤਬਾਈ। ਉਹ ਮਾਹੌਲ ਹੈ, ਉਹ ਭਾਈ ਤੁਹਾਡੀ ਨਹੀਂ ਜਾਂਦਾ ਸਾਜੀ ਇੱਥੇ ਰੋਸ਼ਨੀ ਪਾਵਾਂਗਾ ਮੈਂ 40,000 ਦਾ ਬਲਬ ਬਾਲ ਕੇ, ਐ ਪੂਰੀ ਰੋਸ਼ਨੀ ਪਾਵਾਂਗਾ ਤੇ ਇਨਸ਼ਾਅੱਲਾ ਤਾਲਾ ये काम था। मर्द वही है जो डर जाए हालात के खूनी मंजर से, जिस हाल में जीना मुश्किल हो उस हाल में जीना लायम है। निकलो पुत लाके कड्डो अपने। मैं तो मेरी बेगम ने हुणे कहता बेटा 3 साल ਦਾ ਹੋਇਆ, ਉਹਨੂੰ ਇਸ ਇਲਾਕੇ 'ਚ ਸਕੂਲ ਨਹੀਂ ਪਾਉਣਾ ਸੀ, ਹੋਮ ਬਲੈਸਿੰਗ ਸਕੂਲ ਨਹੀਂ ਉੱਥੇ ਪਾਉਣਾ। ਯਾਰ ਤੁਸੀਂ ਮੇਰੀ ਗੱਲ ਸੁਣੋ, ਪਰ ਵਿੱਚੋਂ ਕਈਆਂ ਨੇ ਗੱਲ ਹੋਰ ਹੋ ਜਾਣੀ ਰਹਿਣ ਦਿਓ। ਨਹੀਂ ਤੁਸੀਂ ਕੁੱਟੀ ਜੀ ਕਰੋ ਨਾ। ਨਹੀਂ ਹੋਰ ਕਰ, ਮੈਂ ਕਹਿਣ ਲੱਗਾ ਸਾਂ ਕਿ ਸਾਰੇ ਤੁਸੀਂ ਟਿਕਟੌਕ ਤੇ ਬਹਿੰਦੇ ਨਾ, ਉਹ ਤੋਂ ਪੈਸੇ ਹੁੰਦੇ ਨਾ, ਲੋਕੀ ਤੁਹਾਨੂੰ ਮੁਹੱਬਤ ਕਰਦੇ। ਮਹੀਨੇ ਬਾਅਦ ਮੈਂ ਵੀ, ਮੇਰੇ ਤੁਹਾਡੇ ਸਾਰਿਆਂ ਨੂੰ ਬਹੁਤੇ ਹੋਣਗੇ, ਹਾਂਜੀ ਸਾਰੇ ਅਸੀਂ ਇੱਕ ਜਗ੍ਹਾ ਤੇ ਕਰਦੇ ਪੈਸੇ। ਹਾਂਜੀ ਮਹੀਨੇ 2 ਮਹੀਨੇ ਬਾਅਦ 3.5 ਮਰਲੇ ਦਾ ਪਲਾਟ ਲੈ ਕੇ ਮਕਾਨ ਬਣਾ ਲਓ ਵਾਰੀ ਸਾਰੇ ਆਪਣੇ ਤੋਂ ਇਲਾਵਾ। ਯਾਨੀ ਇਹ ਨਹੀਂ ਕਿ ਵੀ ਤੇਰਾ ਹੈਗਾ ਵਾ, ਨਹੀਂ, ਇੱਕ ਟੋਟਲ ਤੇਰਾ ਲੈਦਾ ਮਕਾਨ ਹੋਵੇ 3.5 ਮਰਲੇ ਦਾ, ਜਿੱਦਾਂ ਤੈਨੂੰ ਪਤਾ ਲੱਗੇ ਯਾਰ ਮੈਂ ਇਸ ਕੰਮ ਤੋਂ, ਮੈਨੂੰ ਉਸਤਾਦ ਨੇ, ਸਾਡੇ ਦਾਰੇ ਨੇ ਅਸੀਂ ਦਿੱਤਾ, ਸਾਰੇ ਮਕਾਨ ਬਣਾ ਲਓ। ਉਸ ਤੋਂ ਬਾਅਦ ਸਲਾਮ ਅਲੈਕਮ ਕਵਾਂਗੇ ਸਾਰਿਆਂ ਨੂੰ, ਆਪਣਾ ਔਰ ਫਿਰ ਸਾਰੇ ਹੱਸੀ ਖੁਸ਼ੀ ਰਹਿਣਾ ਲੱਗ ਗਏ। ਨਤੀਜਾ ਜੇ ਨਿਕਲ ਹੈਪੀ ਐਂਡਿੰਗ ਕਹਾਣੀ ਕਿਉਂ ਜੀ? ਮੈਂ ਤਾਂ ਕਹਿ ਰਿਹਾ ਚਲੋ ਕਰੋ, ਸਾਜੀ ਅੱਛੀ ਗੱਲ ਹੈ। ਸਾਰੇ ਪੈਸੇ ਇਕੱਠੇ ਕਰੋ ਇੱਕੋ ਜਗ੍ਹਾ ਤੇ, ਵਾਰੀ ਸਾਰੇ ਮਕਾਨ ਲੈ ਲਓ। ਤੇ ਜਿਨ੍ਹਾਂ ਨੇ ਕਢਾ ਲਿਆ ਹੁਣ ਤੱਕ, ਆਹੋ ਜਿਹੜੇ ਬਿਡਰਾ ਮਰਵਾ ਲਏ, ਜਿਨ੍ਹਾਂ ਨੇ ਕਢਾ ਲਿਆ ਤੁਹਾਨੂੰ ਵੀ ਵਾਪਸ ਕਰਤੇ ਹੋ। ਜਿਹਨਾਂ ਨੇ ਗੱਡੀਆਂ ਬਣਾਤੇ। ਹਾਂ ਨਹੀਂ ਅੱਗੇ ਤੋਂ ਹਿਸਾਬ ਲਾ ਲਓ ਨਾ। ਚਲੋ ਅੱਗੇ ਤੋਂ ਹਿਸਾਬ ਲਾ ਲਓ ਭਾਈ, ਇਹ ਡੇਟ ਤੋਂ ਆਪਾਂ ਕੋਈ ਤੁਹਾਡੇ ਚੋਂ ਹੈਗਾ ਤਾਂ ਕੋਈ ਸਾਨੂੰ ਦੱਸੇ ਯਾਰ, ਇੱਥੇ ਕੋਈ ਅੱਛੀ ਕਲੋਨੀ ਦੇ ਵਿੱਚ ਸਾਨੂੰ ਇੰਸਟਾਲਮੈਂਟ ਤੇ ਤੁਹਾਨੂੰ ਵੀ ਦੱਸਣਾ ਪੈਣਾ। 15 ਮਰਲੇ ਜਗ੍ਹਾ ਦੇ ਦੇਵੇ, ਅਸੀਂ ਉਹਨੂੰ ਕਰਾਂਗੇ 1 4 ਤੇ 4 8 ਤੇ 400 ਨਹੀਂ ਬਹੁਤ ਚਾਹੀਦੇ, 3 ਮਰਲੇ ਬਹੁਤ ਆ। ਹਾਂਜੀ ਅੱਛਾ ਮਰਲੇ ਬਹੁਤ ਹੈ, ਲੇਕਿਨ ਪੰਜੂ ਤੀਆ 15 5 ਘਰ, ਉਸ ਤੋਂ ਬਾਅਦ ਹਾਂ ਸਾਨੂੰ ਬਣਾ ਕੇ ਤੁਸੀਂ ਦੇਣੇ ਆ, ਸਾਡੇ ਕੋਲ ਮੰਥਲੀ ਕਿਸ਼ਤ ਮੁੱਕ ਲੋ ਕਿ ਨਹੀਂ ਲੈਣੀ। ਮਿੱਠਾ ਆਸ਼ੀਆਨਾ ਉਸਤਾਦ ਜੀ ਹੁਣ ਮੈਂ ਤੁਹਾਨੂੰ ਥੋੜਾ ਮੇਨ ਇਸ਼ੂ ਦੱਸਾਂ। ਸਜਾਦ ਜਾਨੀ ਟੀਮ, ਆਸ਼ੀਆਨਾ ਸਜਾਦ ਜਾਨੀ ਟੀਮ। ਹੁਣ ਤੁਹਾਨੂੰ ਥੋੜਾ ਮੇਨ ਇਸ਼ੂ ਦੱਸਾਂ। ਮੇਨ ਇਸ਼ੂ ਕੀ ਆ? ਉਹਦੀ ਫੈਮਿਲੀ ਪਿੱਛੋਂ ਕੱਲੀ ਹੁੰਦੀ, ਮੈਂ ਹੁਣ ਪਿੱਛੋਂ ਉਹਨੂੰ ਸਹਾਰਾ ਵਾ, ਅੰਮੀ ਜੀ ਦਾ ਭਰਾ ਦਾ ਸਹਾਰਾ। ਨਹੀਂ ਮੈਂ ਉਹ ਨਹੀਂ ਕਹਿ ਰਿਹਾ, ਮੈਂ ਕਹਿ ਰਿਹਾ ਕਿ ਉਹਦਾ ਘਰ ਜਿਹੜਾ ਹੈਗਾ ਉਹਦਾ ਬਣਿਆ, ਉਹ ਮੈਨੂੰ ਉਹਦੇ ਨਾਲ ਕੋਈ ਗਰਜ਼ ਨਹੀਂ, ਇਹਦਾ ਹੈਗਾ ਮੈਨੂੰ ਕੋਈ ਗਰਜ਼ ਨਹੀਂ, ਤੁਸੀਂ ਉੱਥੇ ਰਹੀ ਜੋ ਕੋਈ, ਲੇਕਿਨ ਤੁਸੀਂ ਉੱਥੇ ਅੰਮੀ ਨੂੰ ਨਾਲ ਲਿਆਓ। ਹੁਣ ਅੰਮੀ ਜੀ ਉਹ ਕਹੇ ਦੂਸਰੇ ਭਰਾ ਛੋੜਦੇ, ਹੁਣ ਸਾਰੇ ਉੱਥੇ ਹੀ ਹਲਕਾਬਾਦ, ਮਾਮੂ ਵੀ ਉੱਥੇ ਆ, ਚਾਚਾ ਵੀ ਉੱਥੇ ਹੀ ਆ, ਭੈਣ ਸਿਸਟਰ ਵੀ ਉੱਥੇ ਹੀ ਆ। ਮਿੱਠੇ ਰਹਿ ਕੀ ਗਿਆ? ਇੱਕ ਮਿੰਟ ਆ ਜਾ, ਇਹ ਤੇਰਾ ਰੌਲਾ ਵਾ। ਹਾਂਜੀ ਇਸ ਵਜ੍ਹਾ ਤੋਂ ਤੂੰ ਆਪਣੇ ਬੱਚਿਆਂ ਨੂੰ ਕਿਉਂ ਅੱਛਾਈ ਤੋਂ ਮਹਿਰੂਮ ਰੱਖਿਆ? ਮੈਂ ਦੱਸਦਾ, ਹੁਣ ਮੈਂ ਅਗਰ ਬੱਚੇ ਉੱਥੇ ਲੈ ਕੇ ਨਿਕਲਦਾ, ਦਫ਼ਤਰ ਆਏ ਨੇ ਪਿੱਛੋਂ ਬੱਚੇ, ਉਹ ਮੈਂ ਕਹਿ ਰਿਹਾ ਨਹੀਂ ਕਿ ਬੱਚੇ ਇਕੱਲੇ ਹੁੰਦੇ, ਬੁੱਢੀ ਨਹੀਂ ਗੀ ਤੇਰੀ, ਜਾਂ ਤੇ ਫਿਰ ਉਹਨਾਂ ਸਾਡੇ ਨਾਲ 2-3 ਘਰ। ਬੁੱਢੀ ਨਹੀਂ ਗੀ ਤੇਰੀ, ਬੱਚੇ ਕਿੱਦਾਂ ਕੱਢੇ?
ਉਹ ਬੁੱਢੀ ਦਾ ਤਾਂ ਕਰਕੇ ਮੈਂ ਕਹਿਣ ਡਿਆ ਵੀ ਬੁੱਢੀ ਬੱਚੇ ਕਰ ਨਹੀਂ ਕੋਈ ਇਕੱਲੇ ਨਹੀਂ ਹੁੰਦੇ ਉਹ ਰੱਬ ਹੈਗਾ ਤੂੰ ਉੱਥੇ ਰਹਿ ਰਿਹਾ ਵਾ ਲਾਪੀ ਕਰ ਜਾਂ ਮੋਬਾਈਲ ਤੇਰੇ ਕੋਲ ਆ ਬੱਚੇ ਅੱਛੇ ਸਵੇਰੇ ਸਕੂਲੇ ਪੜ੍ਹ ਰਹੇ ਦੁਪਹਿਰ ਨੂੰ ਜਾ ਰਹੇ ਇੱਥੇ ਤੁਹਾਨੂੰ ਰੋਲਾ ਹੀ ਕੋਈ ਨਹੀਂ ਨਿਗਰਾਨ ਸਿਸਟਮ ਹੋ ਜਾਏਗਾ ਤਾਂ ਸਾਰਿਆਂ ਦੇ ਮਕਾਨ ਇਕੱਠੇ ਹੋਣਗੇ ਫਿਰ ਚਲੋ ਲੇਡੀਜ਼ ਟੀ ਟਾਈਮ ਵੀ ਆ ਜਾਏਗਾ ਮੈਂ ਇਨਸ਼ਾਅੱਲਾ ਕੀ ਕਿਹਾ ਤੈਨੂੰ ਵਿੱਚ ਨਹੀਂ ਸਾਰੇ ਇਕੱਠੇ ਹੋਣ ਜਰਾ ਇਹ ਜਿਹੜਾ ਨਾ ਇਹ ਆਪਸ਼ਨ ਉਸਤਾਦ ਜੀ ਇਹ ਜਿਹੜਾ ਮੰਨਣ ਵਾਲੀ ਹੈ ਵੇ ਕਿ ਸਾਰਿਆਂ ਦੇ ਇਕੱਠੇ ਸਾਰਿਆਂ ਦੇ ਘਰ ਨਹੀਂ ਤੇਰਾ ਤਾਂ ਨਹੀਂ ਹੋ ਸਕਦਾ ਹੁਣ ਤੇਰਾ ਤਾਂ ਲੈਦਾ ਕਿਉਂ ਨਹੀਂ ਹੋ ਸਕਦਾ ਤੁਸੀਂ ਆਪ ਹੀ ਕਿਹਾ ਕਿ ਲੈਦਾ ਉਹਨਾਂ ਤੋਂ ਹਟ ਕੇ ਕਿੰਨਾ ਤੋਂ ਨਹੀਂ ਤੁਹਾਡਾ ਤੇ ਵੈਸੇ ਵੀ ਓਕੇ ਹੋ ਗਿਆ ਉਹ ਜਿਹੜਾ 3.5 ਮਰਲੇ ਵਾਲਾ ਉਹ ਇਦਾਂ ਹੀ ਸੀ ਉਹ ਇਦਾਂ ਹੀ ਹਾਂ ਹੋਇਆ ਹੁਣ ਉਹ ਲੈਦਾ ਤੇ ਅੱਗੋਂ ਇਹਨਾਂ ਦੇ ਵਿੱਚ ਤੁਸੀਂ ਲੈਦਾ ਤੇ ਮੈਂ ਪੈਸੇ ਨਹੀਂ ਦੇਣੇ ਹਾਂ ਪੈਸੇ ਤੁਸੀਂ ਦੇ ਕੇ ਮੈਂ ਬਣਾਓ। ਕਿਸ਼ਤ ਦੇਣੀ ਹੈਗੀ ਬੜਾ ਗੁਜਰ ਕੀ ਨਹੀਂ ਇਹਨਾਂ ਦੀ ਕਿਸ਼ਤ ਇਹਨਾਂ ਨੇ ਨਹੀਂ ਦੇਣੀ ਮੈਂ ਦੇਣੀ ਮੈਂ ਪੀਸੀ ਬਣਾਵਾਂਗੇ ਯਾਰ ਬੜੀ ਚਾਸ ਤੁਹਾਡਾ ਹੋ ਗਿਆ ਕੰਮ ਇੱਕੋ ਜਿਹੇ ਮਕਾਨ ਹੋਣੇ ਹੈ ਕਿਉਂਕਿ ਐਂਡ ਚੱਲਦਾ ਪਿਆ ਹੁਣ ਵਾਈਂਡ ਅਪ ਮੇਰੇ ਕੋ ਨਹੀਂ ਹੁੰਦਾ ਮੈਂ ਕਹਿੰਦਾ ਯਾਰ ਉਸਤਾਦ setup ਜੀ ਕਰੀਏ। ਇਹ ਨਹੀਂ ਹੋਣਾ ਮਤਲਬ- ਇਹ ਜੋ ਵੀ ਹੋਣਾ ਮੈਂ ਨਾਲ ਚਲੋ ਹੀ- ਫਿਰ ਤੁਸੀਂ ਉਹ ਵੇਚੋ ਉਹ ਵੇਚ ਕੇ ਤੇ ਪੈਸੇ ਜਮ੍ਹਾਂ ਕਰਾਓ ਅੱਗੋਂ ਫਿਰ ਤੁਸੀਂ ਨਾਲ ਰਲ ਜਾਣਾ ਉਹ ਮੇਰਾ ਮਾਮਲਾ ਹੈਗਾ ਨਾ ਕਿਹੜਾ ਜਿਹੜਾ ਤੁਸੀਂ ਕਹਿਣ ਦੇ ਹੈਗੇ ਹੋ ਕਿ ਟਿਕਟੌਕ ਤੇ ਜਿਹੜੀ ਅਰਨਿੰਗ ਆ ਰਹੀ ਹੈ ਨਹੀਂ ਮੈਂ ਕਹਿ ਰਿਹਾ ਜਿਹੜਾ ਤੁਹਾਡੇ ਕੋਲ ਮਕਾਨ ਆ ਹਾਂਜੀ ਉਹ ਤੁਹਾਡਾ ਹੋ ਗਿਆ ਤੁਸੀਂ ਟਿਕਟੌਕ ਤੇ ਸਾਨੂੰ ਅਰਨਿੰਗ ਨਹੀਂ ਦੇਣੀ ਤੁਸੀਂ ਆਪਣੀ ਮੈਂ ਇਹਨਾਂ ਦੀ ਗੱਲ ਕਰ ਰਿਹਾ ਤੁਹਾਡਾ ਓਕੇ ਹੋ ਗਿਆ ਵਾ ਮਾੜੇ ਬੰਦੇ ਦੀ ਗੱਲ ਹੋ ਰਹੀ ਹੈ। ਜੇ ਤੁਸੀਂ ਵਿੱਚ ਰਲਣਾ ਵਾ ਤੁਸੀਂ ਉਹਨੂੰ ਵੇਚੋ ਉਹਦੇ ਪੈਸੇ ਇੱਥੇ ਦਾਰੇ 'ਚ ਜਮ੍ਹਾਂ ਕਰਾਓ ਹਾਂ ਫਿਰ ਨਾਲ ਰਲ ਜਾਓ ਨਹੀਂ ਸਾਜੀ ਇਹਨਾਂ ਨੂੰ ਬਾਹਰ ਹੀ ਰਹਿਣ ਦਿਓ। ਹਾਂ ਇਹ ਤਾਂ ਨਹੀਂ ਹੁਣ ਗੱਲ ਵੀ ਤੁਸੀਂ ਅੱਗੋਂ ਵੀ ਤੁਸੀਂ ਵਿੱਚ ਪੂਰਾ ਹਿਸਾਬ ਕਿਤਾਬ ਕਰੋ ਜਦੋਂ ਨਹੀਂ ਮਕਾਨ ਯਾਰ ਬਣਨੇ ਆ, ਪਤਾ ਉਸਤਾਦ ਜੀ ਇਹ ਮਾੜੀ ਗੱਲ ਆ ਉਹਨਾਂ ਦਾ ਬਣਦਾ ਨਹੀਂ ਵੈਸੇ ਓਏ ਉਹਨੂੰ ਦੇਤਾ ਯਾਰ ਅੱਲਾ ਨੇ ਨਹੀਂ ਉਹਨਾਂ ਦਾ ਹੁਣ ਨਹੀਂ ਬਣਦਾ ਹਾਂ ਤੇ ਫਿਰ ਤੁਸੀਂ ਆਪਣੇ ਬੱਚੇ ਤੁਹਾਡੇ ਦੇ ਹੁਣ ਕਿਹੜਾ ਛੋਟੇ ਆ ਇਹ ਛੋਟੇ ਬੱਚੇ ਜਿਨ੍ਹਾਂ ਦੇ ਉਹਨਾਂ ਵਾਸਤੇ ਆ ਛੋਟੇ ਬੱਚੇ ਦੇ ਤਾਂ ਹੁਣ ਲਾਈਫਾਂ ਸ਼ੁਰੂ ਹੋ ਗਈਆਂ ਵਾ ਲੈ ਫਾ ਸ਼ੁਰੂ ਸੁਹੇਲ ਮਾਸ਼ਾਅੱਲਾ ਜਵਾਨ ਹੋ ਗਿਆ ਵਾ ਫਿਰ ਯਾਰ ਲੇਕਿਨ ਫਿਰ ਵੀ ਜਵਾਨ। ਸੀਨੀਅਰ ਆ ਥੰਮ ਨੇ ਉਸਤਾਦ ਜੀ ਤੋਂ ਬਾਅਦ ਅਦਬ ਉਹਨਾਂ ਦਾ ਬਣਦਾ ਨਹੀਂ ਹੁਣ ਵੈਸੇ ਛੋਟਾ ਜਾ ਚੱਲ ਕੋਈ ਗੱਲ ਨਹੀਂ ਨਾਲੇ ਸਾਹ ਜੀ ਜਿਹੜੇ ਮਕਾਨ ਬਣਾਉਣੇ ਆ ਨਾ ਮੇਰੀ ਇੱਕ ਸ਼ਰਤ ਵਾ ਹਾਂ ਜਿਹੜੇ ਮਿੱਠੇਪੁਰੇ ਦੇ ਘਰ ਮਿਸਤਰੀ ਲੱਗਾ ਸੀ ਉਹੀ ਲਾਉਣਾ ਸਾਫਰ ਮਿਸਤਰੀ ਸਜ਼ਾਦਾ ਸਹੀ ਚਾਸ ਹੈ ਕਿ ਤੁਹਾਨੂੰ ਦੇਖਿਓ ਸਾਹ ਜੀ ਤੁਹਾਡੇ ਸ਼ੋਅ ਨਹੀਂ ਆਉਣੇ ਵਿੱਚੋਂ ਉਸਤਾਦ ਜੀ ਵੈਸੇ ਆਈਡੀਆ ਅੱਛਾ ਯਕੀਨ ਮੈਨੂੰ ਕਿਸੇ ਪ੍ਰੋਪਰਟੀ ਡੀਲਰ ਨੂੰ ਚਾਹੀਦਾ ਆਪਾਂ ਨੂੰ ਦੱਸੇ ਸੁਜੈਸ਼ਨ ਇੱਕੋ ਜਿਹਾ ਮਕਾਨ ਭਾਈ ਕੋਈ ਫੈਸਲਾ ਬਾਅਦ ਚ ਬੰਦਾ ਹੈਗਾ ਨਾ ਐਸਾ ਉਹ ਸਾਡੇ ਨਾਲ ਰਾਬਤਾ ਕਰੇ ਅਸੀਂ ਇਹਦੇ ਕੋ ਲੈਣੇ ਆ ਸਾਹ ਜੀ ਮੈਂ ਤੁਹਾਨੂੰ ਇੱਕ ਜਗ੍ਹਾ ਦੱਸਾਂ ਉਸਤਾਦ ਜੀ ਉਹਨਾਂ ਤੇ ਕਬਜ਼ਾ ਕੀਤਾ ਇੱਕ ਬੰਦੇ ਨੇ ਉਹ ਛਡਵਾ ਲੈਣੇ ਆ ਰੋੜੇ ਵਾਲੀ ਤੇ ਨਹੀਂ ਜਾਣਾ ਭਾਜੀ ਮੈਂ ਕਹਿੰਦਾ ਤੁਸੀਂ ਇਹਦੀ ਛਡਵਾ ਲੈਣਾ ਕਬਜ਼ਾ। ਸਾਹ ਜੇ ਉਦਾਂ ਸਾਹ ਜਿੰਨਾ ਕੋਈ ਹੈਗੀ ਆ ਯਾਰ ਥੋੜਾ ਕਾਲੂ ਤਲਕ ਸਲਾਮੀ। ਸੀਰੀਅਸ ਹੋ ਜਾਓ ਉਸਤਾਦ ਜੀ ਸਹੀ ਕਹਿੰਦੇ ਉਸਤਾਦ ਜੀ, ਮੈਂ- ਕੋਈ ਸਾਨੂੰ ਇੱਕ ਮਿੰਟ ਯਾਰ ਅੱਜ ਉਸਤਾਦ ਜੀ ਗੱਲ ਲੈਣਾ ਲਾਜ਼ਮੀ ਕੋਈ ਪ੍ਰੋਪਰਟੀ ਡੀਲਰ ਦੱਸੋ ਉਸਤਾਦ ਜੀ ਨੂੰ ਯਾਰ ਭਈਆ ਜੇ ਪ੍ਰਾਪਰਟੀ ਡੀਲਰ ਨੇ ਸਾਹ ਜੀ ਨੂੰ ਦੱਸ ਹੀ ਦਿੱਤਾ ਜੀ ਉਹ ਆਪੇ ਉਹ ਦੱਸ ਦੇਣਗੇ ਉਹਨਾਂ ਨੂੰ ਕਹਿਤਾ ਉਹਨਾਂ ਨੇ ਦੱਸ ਦੇਣਾ। ਸਾਹ ਜੀ ਮੇਰੀ ਗੱਲ ਸੁਣੋ ਮਾਰ ਜੇ ਪ੍ਰਾਪਰਟੀ ਡੀਲਰ ਨੇ ਦੱਸਤਾ ਮੱਕੂਆਂ ਤੇ ਵੀ ਸਾਨੂੰ ਕਿਤੇ ਜਗ੍ਹਾ ਹੋਈ ਹੋ ਨਹੀਂ ਲੈਣਾ ਇੱਥੇ ਕਿਤੇ ਹੀ ਅਸੀਂ ਇੱਥੇ ਅਸੀਂ ਉਸ ਹਿਸਾਬ ਨਾਲ ਪੈਸੇ ਦੇਣੇ ਨਾ ਉਹ ਸਾਨੂੰ ਆਪਸ਼ਨ ਦੇਣਗੇ ਨਾ ਠੀਕ ਹੋ ਗਿਆ ਸਾਹ ਭਾਈਜਨ ਉਹ ਵੀ ਕਾਨੂੰਨੀ ਮਾੜੀ ਨਹੀਂ ਆ ਉੱਥੇ ਤੁਸੀਂ ਜਾ ਸਕਦੇ ਕੁਛ ਜ਼ਰੂਰੀ ਨਹੀਂ ਕਿ ਕਨਾਲ ਰੋਡ ਤੇ ਹੀ। ਯਾਨੀ ਜਿਹੜੀਆਂ ਨਵੀਆਂ ਸੁਸਾਇਟੀਆਂ ਬਣ ਰਹੀਆਂ ਅੱਛੀਆਂ ਨੇ ਬਣੀਆਂ। ਜਿਹਦੇ ਬਾਹਰ ਹਿਸਾਬ ਕਿਤਾਬ ਆ ਉਹ ਕਿਸੇ ਵੀ ਰੋਡ ਤੇ ਹੋ ਜੇ ਜ਼ਰੂਰੀ ਨਹੀਂ ਇੱਥੇ ਹੀ ਉਸਤਾਦ ਜੀ ਮੈਂ ਬੇਸਿਕ ਤੁਹਾਡੇ ਨਾਲ ਹੀ ਆ ਮੈਂ ਤੁਹਾਨੂੰ ਕਹਿਣ ਡਿਆ ਉਸਤਾਦ ਜੀ ਉਹ ਕਿੰਨਾ ਲੱਗ- ਆਈਡੀਆ ਇੱਕ ਮਿੰਟ ਓਏ ਮਿੱਠੇ ਮੈਂ ਇੱਕ ਮਿੰਟ ਮੈਂ ਉਸਤਾਦ ਜੀ ਮਤਲਬ ਕਿੱਦਾਂ ਕਿਸ ਹਿਸਾਬ ਨਾਲ ਹਰ ਲਿਆ ਦੇਣਾ ਨਹੀਂ ਫਿਰ ਵੀ ਜੋ ਵੀ ਚਲੋ ਫਿਰ ਤੁਸੀਂ ਨਾਲ ਰਹਿ ਕੇ ਦਿਖਾਉਣਾ ਚਲੋ ਫਿਰ ਮੈਂ ਲੈ ਕੇ ਦਿਖਾਵਾਂਗਾ ਚਲੋ ਠੀਕ ਹੈ ਉਸਤਾਦ ਦੇ ਮੁਹਤਰਮ ਨਾ ਕਰਨਾ ਚਲ ਕੀ ਮਤਲਬ ਤੂੰ ਕੀ ਚਾਹੁੰਦਾ ਵਾ ਮੈਂ ਨਾਲ ਹੀ ਆ ਕਿਸ ਸਵਾਲ ਨਾਲ ਖੁੱਲ ਕੇ ਗੱਲ ਹਰ ਕਰ ਲਿਹਾਜ਼ ਦੇ ਨਾਲ ਮੈਂ ਤੁਹਾਡੇ ਨਾਲ ਮਤਲਬ ਜਿੱਦਾਂ ਇਹ ਮਕਾਨ ਇਹਨਾਂ ਲੈ ਕੇ ਦੇਣਾ ਇੱਕ ਹੋਰ ਤੈਨੂੰ ਲੈ ਕੇ ਦੇਵਾਂ ਨਹੀਂ ਹਾਂ। ਜਿਸ ਤਰ੍ਹਾਂ ਤੁਸੀਂ ਪਹਿਲੇ ਕਿਹਾ ਨਾ ਕਿ ਕਿੱਦਾਂ? ਸਾਰੇ ਟਿਕਟੌਕ ਤੇ ਬਹਿ ਰਹੇ ਨੇ ਹਾਂ ਤੇ ਇੱਥੇ ਜਮਾ ਹੋਣਗੇ ਤੁਹਾਡੇ ਕੋਲ ਸਾਰਿਆਂ ਹਾਂਜੀ, ਹਾਂਜੀ। ਦੇ ਤੇ ਸਾਰੇ ਬੁਲਾਣਗੇ ਮੈਂ ਵੀ ਆਪਣੇ ਵੀ ਦਾਂਗਾ ਨਹੀਂ ਤੁਹਾਡੇ ਕੋਲ ਤਾਂ ਹੈਗਾ ਅੱਗੇ ਹੈ ਤੁਹਾਡੇ ਕੋਲ ਤੇ ਤੁਹਾਡਾ ਤੇ ਬਣ ਗਿਆ ਕੋਈ ਰਜਿਸਟਰੀ ਤੁਹਾਡੇ ਨਾਮ ਮੌਜੂਦ ਹੈ ਵਾ ਇੱਕ ਮਕਾਨ ਦੀ ਮਲਕੀਅਤ ਤੁਹਾਡੇ ਨਾਮ ਯਾਰ ਤੁਹਾਡੇ ਇਸ ਤਰ੍ਹਾਂ ਇਹਦੇ ਕੋਲ ਵੀ ਹੈ ਵਾ ਉਹਦੇ ਕੋਲ ਵੀ ਹੈ ਵਾ ਉਹਦੇ ਕੋਲ ਨਹੀਂ ਹੈ ਨਹੀਂ ਹੈ ਮੁਸ਼ਤਰਕਾ ਨਹੀਂ ਘਰ ਹੈ ਆਪਣੇ ਜ਼ਾਤੀ ਉਹਦੇ ਭਰਾਵਾਂ ਦਾ ਪਿਓ ਦਾ ਸਾਰਾ ਉਹਦਾ ਇਕੱਲੇ ਦਾ ਕੁਝ ਨਹੀਂ ਹੈਗਾ ਉਹਨੂੰ ਕੱਲ ਨੂੰ 14 ਲੱਖ ਹਿੱਸਾ ਮਿਲੇ ਕਿੱਥੇ ਜਾਊਗਾ ਉਹ ਸਾਰੇ ਉਹ ਤੇ ਇਹਨੇ ਗੇਮ ਪਾ ਪੂ ਕੇ ਭਰਾ ਕੱਢ ਲੈਣਾ ਓਹੋ ਉਹ ਬੱਚੇ ਦੀ ਹਲੇ ਵੈਸੇ ਯਾਰ ਮਿੱਠੇ ਸਲੂਟ ਆ ਯਾਰ ਉਹ ਭਰਾਵਾ ਨਾਲ ਹੀ ਆ ਭਰਾਵਾ ਦਬਾਗ ਦੇ ਦਿਓ ਜੀਨੀਅਸ ਆਪਾਂ ਕਰਦੇ ਜਸਟ ਸ਼ੁਗਰ ਸੇਲ ਕਰ ਆਹੋ ਨਾ ਨਹੀਂ ਉਹ ਸੇਲ ਕਰਨਾ ਮੈਂ ਉਹ ਨਹੀਂ ਉਹਦਾ ਸੇਲ ਕਰੀ ਐਡਾ ਸੋਹਣਾ ਹੀਰੇ ਵਰਗਾ ਘਰ ਬਣਿਆ ਤੇਰਾ ਬੜਾ ਪਿਆਰਾ ਬੇਵਕੂਫ ਆ ਤੂੰ ਸਹੇਲ ਨੂੰ ਦੇ ਦਿਓ ਨਾ ਉਹ ਸੇਲ ਮੈਂ ਕਰਨਾ ਹੀ ਨਹੀਂ ਯਾਰ ਸਹੇਲ ਦਾ ਕੁਝ ਨਹੀਂ ਕਰਨਾ ਸੇਲ ਕਰਨਾ ਤਾਂ ਫਿਰ ਤੇ ਉਹਨੂੰ ਦਿਓ ਨਾ ਤੁਸੀਂ ਸਹੇਲ ਨੂੰ ਹੋਰ ਕੀ ਕਰਨਾ ਹੁਣ? ਦਿਓ ਉਹ। ਸਹੇਲ ਤੇ ਲਾ ਦਿਓ ਉਹਨੂੰ ਗੱਡੀ ਵੀ ਲੈ ਗਿਆ ਮੇਰੇ ਕੋ ਘਰ ਵੀ ਲੈ ਹੋ ਲੁੱਟ ਕੇ ਖਾ ਜਾ ਮੈਨੂੰ ਮਾਸ ਖਾ ਜਾ ਮੇਰਾ ਇੱਥੋਂ ਪਰਦੇ ਲਾ ਕੇ ਲੈ ਜਾਓ ਸਾਰੇ ਲੈ ਜਾ ਇੱਥੋਂ ਲੈ ਜਾ ਉਸਤਾਦ ਦੇ ਮੁਹਤਰਮ ਮਾਜ਼ਰਤ ਨਾਲ ਸੌ ਫੱਤੇ ਨਾ ਬਹੁਤੀ ਤੂੰ ਅੱਲਾ ਖਾ ਮਾਫੀ ਦੇਵੇ ਕਹਿਣਾ ਨਹੀਂ ਚਾਹੀਦਾ ਹਲੇ ਉਹਨੇ ਤੇਰੀ ਤਨਖਾਹ ਵਾ ਜਿੰਨੀ ਤੂੰ ਸੌਂ ਖਾ ਜੰਨਾ ਇੱਥੇ ਬਿਠਾਇਆ ਲੈ ਉਸਤਾਦ ਜੀ ਆ ਪੂਰੀ ਸੀ ਸਵੇਰੇ ਹਾਂ ਮਿੱਠੇ ਸੌਂਪ ਦੇ ਉਹ ਵੇ ਉਹਦਾ ਕੀ ਹਾਲ ਉਹ ਕਰਤਾ ਵੀ ਖਾ ਗਏ ਕਹਿੰਦੇ ਉਹ ਵੇ ਉਹ ਰੋਣ ਵਾਲੀ ਕਰਤੀ ਬੋਤਲ ਉਹ ਸਲਾਬੇ ਛੋਲੇ ਵੀ ਖਾਈ ਜਾਂਦੇ ਆ ਦੱਸ ਉਹ ਸਲਾਬੇ ਨਹੀਂ ਹੁਣ ਪਾਏ ਸੀਗੇ ਕੱਲ੍ਹ। ਹਟਦਾ ਹੀ ਨਹੀਂ ਸਕੂਨ ਨਾਲ ਬਹਿ ਕੇ ਉਸਤਾਦ ਜੀ ਤੁਸੀਂ ਕਰਦੇ ਪਿਓ ਨਾ ਜੋ ਉਹ ਸਹੀ ਸੀ ਕਿ ਲੂਰ ਆ ਧੁੱਪੇ ਫਿਰਦੇ ਹੁੰਦੇ ਸੀ ਰੋਡ ਸ਼ੋਆਂ ਤੇ
ਹੈ ਕਦੇ ਕਿਤੇ ਜਾ ਰਹੇ ਤੇ ਕਦੇ ਕਿਤੇ ਜਾ ਰਹੇ ਇੱਥੇ ਬਿਠਾਇਆ ਉਸਤਾਦ ਜੀ ਮੁਹੱਬਤਾਂ ਦਿੱਤੀਆਂ ਸਾਰਿਆਂ ਨੇ ਤੁਹਾਨੂੰ ਤੇ ਆਪਣਾ ਵੀ ਦੱਸ ਦਿਓ ਫਿਰ ਕੀ 7000 ਤੇ ਤੈਨੂੰ ਹਫਤਾ ਪਤਾ? ਕਰ ਦੇਣਗੇ 7000 ਤੇ ਕਿਤੇ ਉੱਥੇ ਮਨਰਵਾ ਚ 7000 ਤੇ ਉਹ ਹਫਤਾ ਉਸ ਦੌਰ ਦਾ 7000 12,000 7 ਲੱਖ 12,000 ਉਹ ਜਾਣ ਤੋਂ ਉਸ ਦੌਰ ਦਾ ਕੀ ਹਫਤਾ 12,000 ਰੁਪਏ ਮਹੀਨਾ ਸੀ। ਹਾਂਜੀ 12000 ਮਹੀਨਾ ਤੁਹਾਨੂੰ ਪਤਾ ਸ਼ਾਮ ਨੂੰ 5 ਵਜੇ ਉੱਠਣਾ 1 ਵਜੇ ਉੱਥੇ ਜਾਣਾ ਰੈਸਲਾਂ ਕਰਨੀਆਂ। ਹਾਂਜੀ ਰਾਤ ਨੂੰ ਝਾਲ ਤੋਂ ਮੁਕਤ ਇੱਥੇ ਰੋਟੀ ਤੁਹਾਡੇ ਖਾ ਅੱਗੇ ਕੇ ਪਿੱਛੇ ਕੋਈ ਬੰਦਾ ਇਹ ਨਹੀਂ ਸੀ ਕਹਿੰਦਾ ਯਾਰ ਫੈਸਲ ਇੱਕ ਰੀਜ਼ਨੇਬਲ ਆਦਮੀ ਆ, ਕੋਈ ਕਾਰੋਬਾਰੀ ਆਦਮੀ ਆ, ਥੀਏਟਰ ਆ ਜੀ। ਵਾਹ। ਸਕੇ ਸਹੁਰੇ ਤੈਨੂੰ ਮੂੰਹ ਲਾ ਕੇ ਰਾਜ਼ੀ ਨਹੀਂ ਸੀ। 3 ਵਾਰੀ ਬੁੱਢੀ ਲੜ ਕੇ ਕਰਾਚੀ ਚਲ ਗਈ, ਕੰਮ ਛੱਡ। ਦੌਰ ਫਿੱਟੇ ਮੂੰਹ ਲੱਗਾ ਮੇਰੇ ਕੋਲ ਸੁਣਨ। ਤੇ ਹੁਣ ਚੈੱਕ ਕਰ ਮੁਜ਼ਾਕਰਾਤ ਗੱਡੀ ਅੱਲਾ ਨੇ ਘਰ ਦੇ ਦਿੱਤਾ, ਮਾਸ਼ਾਅੱਲਾ। ਹਾਲੇ ਵੀ ਤੇਰੀ ਬੂਥੀ ਤੇ ਰੌਣਕ ਨਹੀਂ ਗਈ। ਹਾਂ ਨਾ ਸ਼ੁਕਰੀ ਹੈ ਹੁਣ ਇੱਥੇ ਮੈਂ ਕੀ ਅੱਲਾ ਰਾਮ ਵੈਲਕਮ ਲਿਖਾ ਦਾਂ ਹਾਂ ਕਹਿ ਅੱਲਾ ਦਾ ਸ਼ੁਕਰ ਹੈ ਉਸਤਾਦ ਜੀ, ਸ਼ੁਕਰ ਜੋ ਮੇਰੇ ਭਰਾ ਅਲਹਮਦੁਲਿਲਾ। ਨੇ ਮੇਰਾ ਬਣ ਗਿਆ ਇਹਨਾਂ ਦਾ ਵੀ ਬਣੇ। ਮੈਂ ਸਾਰਿਆਂ ਕਹਿ ਅਬ ਮੈਂ ਵੇਚਾਂ। ਨਹੀਂ ਉਸਤਾਦ ਮੁਹਤਰਮ ਮੈਂ ਜਿਹੜਾ ਵੀ ਕੰਮ ਕਰਨਾ ਮੈਂ ਅੱਲਾ ਰਹਿਮ ਕਰੇ ਕਿਸੇ ਨੂੰ ਵਿਖਾਵਾ ਕਰਨਾ ਮੈਨੂੰ ਦੱਸੋ ਨਾ। ਮੈਂ ਡੇਲੀ ਮੇਰਾ ਰੱਬ ਜਾਣਦਾ ਜਦੋਂ ਦਾ ਇਹ ਮੈਂ ਹੋਸ਼ ਸੰਭਾਲਿਆ ਵੇ, ਜਦੋਂ ਦੇ ਤੁਸੀਂ ਮੇਰੇ ਨਾਲ ਅਟੈਚ ਹੈਗੇ ਹੋ, ਮੈਂ ਡੇਲੀ ਤੁਹਾਡੇ ਲਈ ਦੁਆ ਮੰਗ ਕੇ ਸੌਣਾ ਵਾ। ਏਦਾਂ ਦਾ ਬੰਦਾ ਨਾ ਓਏ ਤੂੰ ਨਾ ਮੰਗ, ਨਾ 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 ਤੂੰ ਨਾ ਮੰਗ ਦੁਆ, ਹੈ ਨਾ ਮੰਗ ਦੁਆ। ਤੂੰ ਕਿਹੜੀ ਦੁਆ ਮੰਗਣੀ ਹੈ? ਤੂੰ ਕਿਹੜੀ ਦੁਆ? ਤੂੰ ਤਾਂ ਆਪਣੀ ਔਲਾਦ ਲਈ ਨਹੀਂ ਮੰਗਦਾ। ਉਹਦੀ ਚਾਬੀ ਲੈ ਆਏ ਫੇਰ ਦਿਆ ਬੰਦੇ ਨੇ ਆ ਲੈ ਲੈ ਉਹ ਘਰ ਉਹਦੀ ਮੋਟਰਸਾਈਕਲ ਦੀ ਚਾਬੀ, ਉਹ ਵਿਚਾਰਾ ਉੱਥੇ ਜ਼ਲੀਲ ਗੱਡੀ ਆਪ ਲੈ ਆਇਆ, ਉਹਦੀ ਮੋਟਰਸਾਈਕਲ ਦੀ ਚਾਬੀ ਵੀ ਲੈ, ਉਹਨੂੰ ਹੱਥ ਹਲਕਾ ਰਾਇਆ ਉੱਥੇ। ਸਾਜੀ ਜ਼ਾਲਮ ਬਾਪ ਉਤੋਂ ਉਹਨੇ ਫੋਨ ਕੀਤਾ ਤੇ ਉਹਨੂੰ ਕਹਿ ਰਿਹਾ ਤੂੰ ਸਵੇਰੇ ਜਲਦੀ ਉੱਠ ਪਿਆ ਕਰ, ਯਾਨੀ ਕਿ ਜਦੋਂ ਮੈਂ ਜਾਣ ਲੱਗਾ ਤੂੰ ਮੈਨੂੰ ਪੁੱਛ ਲਿਆ ਕਰਕੇ ਵੀ ਪਾਪਾ ਜੀ ਚਾਬੀ ਤੇ ਨਹੀਂ ਜੇਬ 'ਚ। ਹਲੇ ਵੀ ਉਹਨਾਂ ਦਾ ਹੀ ਕਸੂਰ। ਇਹ ਯਕੀਨ ਕਰ, ਇਹ ਮਿੱਕੀ ਮਾਊਸ ਫੈਮਿਲੀ ਹੈ ਸਾਰੀ। ਉਸਤਾਦ ਜੀ ਜਾਣਦੇ ਹੋ ਤੁਸੀਂ ਮਿੱਕੀ ਮਾਊਸ ਫੈਮਿਲੀ ਹੈ। ਐਦਾਂ ਹੀ ਅੱਛਾ ਬੱਚਾ 12 ਪੜਿਆ ਫੇਰ ਕਹਿੰਦੇ ਉਹਦਾ ਉਹ ਬੁੜਾ ਚਾਬੀ ਲੈ ਗਿਆ। ਉਹ ਪਾਪਾ ਕਹਿਣਾ ਚਾਹੀਦਾ ਵਾ। ਪਾਪਾ ਹੀ ਕਹਿੰਦਾ ਅੱਛਾ ਚਾਬੀ ਕਾਹਤੋਂ ਲੈ ਇੱਥੇ ਗਿਆ? ਇਹਨਾਂ ਸਾਰਿਆਂ ਨੂੰ ਖੁਸ਼ ਹੋ ਕੇ ਕਹਿਣਾ ਚਾਹੀਦਾ ਸੀਗਾ ਕਿ ਯਾਰ ਸ਼ੁਕਰ ਹੈ ਯਾਰ ਉਸਤਾਦ। ਯਾਰ ਅੱਲਾ ਪਾਕ ਇਹਨੂੰ ਦਵੇ ਓਏ ਅੱਲਾ ਤਾਂ ਸੜ ਗਿਆ ਮਰ ਗਿਆ, ਅੱਲਾ ਦਵੇ ਇਹਨੂੰ ਚਾਹੀਦਾ ਯਾਰ ਸਾਰਿਆਂ ਨੂੰ। ਆਹੋ ਅੱਛਾ ਉਹ ਸ਼ਰਾਜ਼ ਨੂੰ 8 ਸਾਲ ਹੋ ਗਏ ਆ। ਹਾਂਜੀ ਉਹਦਾ ਉਹਨਾਂ ਹੱਕ ਨਹੀਂ ਜਿੰਨਾ ਤੇਰਾ ਵਾ, ਬੰਦਾ ਮੇਰਾ ਵੀ ਜਿੰਨਾ ਇਹਦਾ ਵਾ ਬਿਲਕੁਲ ਸ਼ਰਾਜ਼ ਦਾ ਨਹੀਂ ਬਣਦਾ ਹੱਕ। ਬਣਦਾ ਉਹ ਲੱਗਾ ਇੱਕ ਤਨਖਾਹ ਤੇ ਅੱਜ 8 ਸਾਲ ਹੋ ਗਏ 7 ਸਾਲ ਹੋ ਗਏ, ਆਹੋ। ਕੱਲ ਨੂੰ ਉਹਦਾ ਨਹੀਂ ਹੱਕ ਬਣਦਾ। ਉਹਨੇ ਵਿਆਹ ਕਰਨਾ, ਉਹਨੇ ਕਿੱਥੋਂ ਪੈਸੇ ਕਰਨੇ? ਉਹ ਤੇ ਹੈਂਡ ਟੂ ਮਾਊਥ ਖਾਈ ਜਾ ਰਿਹਾ। ਮੈਨੂੰ ਕਿਉਂ ਲੱਗ ਰਿਹਾ ਕਿ ਤੁਸੀਂ ਮੇਰੇ ਨਾਲ ਲੜਨਾ ਚਾਹੁੰਦੇ ਹੋ? ਤੂੰ ਸ਼ੁਰੂ ਕੀਤੀ ਗੱਲ ਆਪਣੇ ਆਪ ਨੂੰ, ਮੈਂ ਵੇਚਾਂ। ਨਾ ਤੁਸੀਂ ਸ਼ੁਕਰੀਆ ਸਟਾਰਟ ਤੇ ਕਿਹਾ ਤੂੰ ਤੁਸੀਂ ਸਟਾਰਟ ਤੇ ਕਿਹਾ ਕਿ ਯਾਰ ਜਿਹੜੇ ਨੇ ਟਿਕਟੋਕ ਦੇ ਬੰਦੇ ਉਹ ਇਧਰ ਰਨਿੰਗ ਤੁਹਾਡੇ ਯਾਰ ਹਾਲਾਤ ਸਾਰੇ ਤੈਨੂੰ ਕੱਢ ਕੇ ਤੇਰਾ ਤਾਂ ਮੈਨੂੰ ਕੱਢ ਦਿਓ ਬਸ ਠੀਕ ਹੈ ਈਜ਼ੀ ਤੂੰ ਨਿਕਲਿਆ ਹੀ ਆ। ਮੈਂ ਨਿਕਲਿਆ ਹੀ ਹਾਂ ਉਸਤਾਦ ਜੀ। ਤੁਸੀਂ ਉਂਝ ਕਹਿ ਦੋ ਕਿ ਚਲੇ ਜਾ। ਜਾ ਚੱਲ ਜਾ। ਉਹ ਨਹੀਂ ਅੱਲਾ ਜਾਣਦਾ ਉਸਤਾਦ ਹੋਰੀ ਬਦਲ ਗਏ ਜਦੋਂ ਦੇ 2-3 ਕਾਮੇਡੀਅਨ ਕਿੰਗ ਆ ਗਏ ਨੇ ਨਾ ਇਹਨਾਂ ਕੋਲੋਂ, ਇਹਨਾਂ ਦੇ ਟੂਨਾਂ ਹੀ ਚੇਂਜ ਹੋ ਗਈਆਂ ਨੇ। ਅੱਲਾ ਰਹਿਮ ਕਰੇ ਸਾਨੂੰ ਸ਼ੋਅ ਚ ਤੁਹਾਨੂੰ ਇਹ ਸੁਣਨ ਨੂੰ ਮਿਲਦਾ ਵੀ ਚਲੇ ਜਾ ਯਾਰ ਅਸੀਂ ਨਹੀਂ ਕਾਮੇਡੀਅਨ ਕਿੰਗ ਦੇ ਲੋ, ਸਾਨੂੰ ਦੇ ਲੋ ਕਿਤੇ ਦੀ ਤੈਨੂੰ ਨਹੀਂ ਕਿਹਾ ਤੈਨੂੰ ਨਹੀਂ ਕਿਹਾ ਇਹ ਮੈਂ ਆਫਰ ਸਿਰਫ ਉਹਨੂੰ ਕਰਾਈ ਹੈ ਹਾਂ ਜਿਨ੍ਹਾਂ ਨੇ ਇੱਥੇ 5 ਸਾਲ 6 ਸਾਲ ਟਾਈਮ ਦਿੱਤਾ। ਇਸ ਤਰ੍ਹਾਂ ਉਹਨਾਂ ਚੋਂ ਸ਼ਰਾਦ ਆ, ਜੀ ਉਹਨਾਂ ਚੋਂ ਦਾਨਿਸ਼ ਆ, ਇਸ ਤਰ੍ਹਾਂ ਉਹਨਾਂ ਚੋਂ ਬਾਸ ਆ। ਬਿਲਕੁਲ ਠੀਕ ਠੀਕ ਹੈ ਨਾ? ਤੂੰ ਸੀ ਸੀ ਹਾਂ, ਤੁਸੀਂ ਪੁਆਇੰਟ ਨੋਟ ਕਰੋ ਸੀ ਸੁਣ ਲੈ ਨਾ ਸੀ ਨਹੀਂ ਹੈ ਉਸਤਾਦ ਜੀ ਸੁਣ ਲਾ। ਸੀ ਦਾ ਮਤਲਬ ਵੀ ਤਾਂ ਪੁੱਛ ਲਾ ਕਿ ਹੁਣ ਭੌਂਕੀ ਜਾਣਾ। ਸੀ ਪੁੱਛ ਲੈਣਾ ਸੀ ਕਿਉਂ ਗਿਆ? ਜਿਹੜੇ ਗੁਜ਼ਰ ਜਾਣ ਨਹੀਂ ਉਹਨਾਂ ਨੂੰ ਤੂੰ ਸੀ ਤੇ ਮੇਰੇ ਅੱਬੂ ਸੀ, ਇਹਦਾ ਮਤਲਬ ਉਹ ਗੁਜ਼ਰ ਗਏ ਸੀ ਨਹੀਂ ਹੈ। ਉਹਨਾਂ ਭਾਈ ਨੇ ਕੀ ਕਹਿੰਦੇ ਸਾਜ ਚਲੋ। ਕੀ ਕਹਿੰਦੇ ਨੇ ਚਲੋ ਰੌਲਾ ਸਾਜ ਪਾਓ ਦੱਸੋ। ਭਾਈ। ਉਸਤਾਦ ਜੀ ਸ਼ੁਰੂ ਓਏ ਉਹਨਾਂ ਦਾ ਦਿਲ ਕਰ ਰਿਹਾ ਅੱਛਾ ਮਰਿਆ ਨੂੰ ਸੀ ਕਹੀਦਾ। ਤੂੰ ਬਾਹਰ ਚੱਲ ਜਾਵੇ, ਮੈਂ ਕਹਾਂ ਹੁਣੇ ਫੈਸਲਾ ਇੱਥੇ ਸੀ ਤੇ ਤੂੰ ਬਾਹਰ ਮਰ ਗਿਆ। ਨਹੀਂ ਅੱਲਾ ਰਹਿ ਵੇਖਿਆ ਲੇਕਿਨ ਇੱਥੇ ਤਾਂ ਕਹਿ ਦੋ ਦੱਸ ਓਏ ਉਂਝ ਕਹਿ ਦੋ ਮੈਂ ਜ਼ਹਿਰ ਖਾ ਲੈਣਾ, ਮੈਨੂੰ ਜ਼ਹਿਰ ਦਿਓ ਆਪਣੇ ਹੱਥੀ, ਮੈਂ ਖਾ ਲਾ, ਕਹਾਂ ਖਾ ਲਾ। ਲਿਆ ਕੇ ਤੁਸੀਂ ਦੇਣਾ। ਤੂੰ ਫੇਰ ਮੁੱਕਰ ਜਾਣਾ। ਮੈਂ ਕਹਿੰਦਾ ਖੁਦਾ ਜਾਣਦਾ ਮੈਂ ਆਪਣੇ ਬੱਚਿਆਂ ਨੂੰ ਕਹਿ ਕੇ ਜਾਣਾ ਕਿ ਛੱਡਣਾ ਨਹੀਂ, ਕਹਿ ਜਾਣਾ ਕਿ ਵੀ ਮੇਰੀ ਮੌਤ ਦੇ ਜ਼ਿੰਮੇਦਾਰ ਉਸਤਾਦ ਜੀ ਹੋਣਗੇ। ਤੁਸੀਂ ਕਿਹਾ ਸੀ ਉਸਤਾਦ ਜੀ ਤੁਹਾਨੂੰ ਮੇਰਾ ਖੂਨ ਮੁਹੱਬਤ ਕਿੰਨੇ ਮੈਂ ਕਿਸ ਮੈਂ ਵੀਡੀਓ ਕੱਢਣਾ ਨਹੀਂ ਜਿੱਥੇ ਤੂੰ ਕਹਿ ਤਰਾ ਮਾਂ ਮੈਂ ਅਦਾਲਤ ਚ ਢੇਰ ਲਾ ਦੇਣੇ ਇਦਾਂ ਦੇ। ਅੱਛਾ ਜੀ, ਮੈਨੂੰ ਮੇਰੀ ਕੱਢ- ਜਿੰਦ ਜਾਨ, ਉਹ ਮੇਰਾ ਉਸਤਾਦ, ਮੇਰੀ ਜਿੰਦ ਜਾਨ। ਉਹ ਮੇਰਾ ਉਹ ਸਿਸਟਮ ਹੈਗਾ ਉਸਤਾਦ ਜੀ। ਤੋਂ ਫਿਰ ਉਹ ਅਦਬ ਆਪਣੀ ਜਗ੍ਹਾ, ਨਹੀਂ ਤੇ ਅਦਬ ਆਪਣੀ ਜਗ੍ਹਾ। ਬੱਚੇ ਸਾਜ ਦੀ ਗੱਲ ਸੁਣੋ ਨਾ ਜਿਹੜੀ ਰਹਿੰਦੀ ਆ। ਗੱਲ ਸੁਣੋ ਉਸਤਾਦ ਜੀ ਕੀ ਕਹਿ ਰਹੇ ਆ। ਪਾਕਿਸਤਾਨੀ ਨਹੀਂ ਰਹਿੰਦਾ। ਭਾਈ ਫੈਸਲ ਤੁਸੀਂ ਸੀ ਹਾਂਜੀ। ਹਾਂ ਅੱਛਾ ਸੀ ਫੈਸਲ ਸੀ ਜਿਹੜੇ 7-7 ਸਾਲ ਤੋਂ ਨਾਲ ਜਿਨ੍ਹਾਂ ਨੇ 5-5 ਸਾਲ ਕੱਢੇ ਨੇ। 7 ਸਾਲ ਯਾਨੀ ਹੁਣ ਤੇਰਾ ਯਾਨੀ ਕਿ ਇਦਾਂ ਦਾ ਹਿਸਾਬ ਕਿਤਾਬ ਹੈ ਵੀ ਕੋਈ ਚੱਕਰ ਨਹੀਂ ਤੇਰਾ ਮੇਰਾ। ਠੀਕ ਹੈ। ਓਕੇ ਆ ਲੈ ਆ ਖਾ। ਨਹੀਂ ਉਹ ਜਿਹੜੀ ਸੀ ਦੇ ਵਿੱਚ ਉਹ ਗੱਲ ਸੀ ਇਸ ਤੋਂ ਕਿਹਾ ਕਿ
ਤੁਹਾਨੂੰ ਉਹਦਾ ਰਿਵਾਰਡ ਅੱਲਾ ਨੇ ਦੇ ਦਿੱਤਾ, ਮੈਂ ਕਰ ਦਿੱਤਾ ਤੁਹਾਡਾ ਸੈਟਅਪ। ਸਹੀ ਇਸ ਤੋਂ ਤੈਨੂੰ ਕਿਹਾ ਕਿ ਸੀ ਹੁਣ ਜਿਹੜੇ ਬਕਾਇਆ ਰਹਿ ਗਏ ਨੇ ਉਹਨਾਂ ਦਾ ਕੀ ਕਰਨਾ? ਭਾਜਨ ਜਿਹੜੇ ਇੱਕ ਮਿਸਾਲ ਆ, ਮੈਂ ਤੁਹਾਨੂੰ ਕਹਿੰਦਾ ਯਾਰ ਮੈਂ ਤੁਹਾਨੂੰ ਸਾਰਿਆਂ ਨੂੰ 100 ਰੁਪਇਆ ਦਊਂਗਾ, ਤੈਨੂੰ ਮੈਂ 100 ਦੇ ਦਿੱਤਾ, ਹੁਣ ਤੂੰ ਵਿੱਚ ਹੀ ਭਾਵੇਂ ਬੈਠਾ ਵਾਂ, ਤੇ ਮੈਂ ਕਹਿੰਦਾ ਜਿਹੜੇ ਬਾਕੀ ਨੇ ਉਹਨਾਂ ਚੋਂ ਆ ਰਹਿ ਗਿਆ ਆ ਵੀ ਸੀ, ਲੇਕਿਨ ਮੈਂ ਇਹਨੂੰ ਦੇ ਦਿੱਤੇ, ਨੀਲ ਹੋ ਗਿਆ। ਸਹੀ ਗੱਲ ਇਦਾਂ ਹੀ ਐ ਸੀ ਮੈਂ ਕਹੀ ਸੀ। ਲੋ ਜੀ ਹੁਣ ਆਈ ਲੇਕਿਨ ਉਹ ਗਲਤ ਲੈ ਗਏ ਨਾ। ਹੁਣ ਸ਼ਰਾਦ ਆ, ਦਾਨਿਸ਼ ਆ, ਬਾਸ ਆ, ਠੀਕ ਹੈ ਜੀ, ਇੱਕ ਮਿਸਾਲ ਆ, ਇਹ ਕਰੈਕਟਰ ਨੇ। ਤੇ ਸਤਾਈ ਮੈਂ 7 ਨਿਊਜ਼ ਤੋਂ ਨਾਲ ਤੁਹਾਡੇ ਕਿਹੜਾ? ਤਾਂ ਜੀ ਮੈਂ ਵੀ ਅਸੀਂ ਉਸ ਤੋਂ ਪਹਿਲੇ ਦੇ ਨਾਮ ਯਾਰ ਤੂੰ ਲੈ ਲਾ ਮਕਾਨ, ਹੁਣ ਤੂੰ ਲੈਣ ਕਿਉਂ ਨਹੀਂ ਦਿਆ? ਹਲੇ ਨਹੀਂ ਨਾ ਹਿਸਾਬ ਲੱਗਣ ਡਿਆ। ਮੈਂ ਕਹਿੰਦਾ ਤੁਸੀਂ ਹੱਸਦਾ ਵਸਦਾ ਘਰ ਹੋਵੇ ਜਿਹਦੇ ਚ ਭਰਾ ਮਾਂ ਪਿਓ ਆਪਸ ਚ ਇੰਜ ਰੱਚੀ ਹੋਣ, ਇਦਾਂ ਦਾ ਹਿਸਾਬ ਹੋਵੇ, ਕਿਉਂ ਕਹੇ ਨਹੀਂ ਭਾਈ ਆਪ ਰੋਟੀ ਖਾਏਂਗੇ ਤਾਂ ਮੈਨੇ ਖਾਣੀ ਹੈ। ਮੁਹੱਬਤ 15 ਮਿੰਟ ਇਹਨੂੰ ਉਸ ਘਰ ਚੋਂ ਫਰਾ ਕੇ ਸਾਰਿਆਂ ਨਾਲ ਥੋੜੀ ਥੋੜੀ ਗੱਲ ਕਰਕੇ ਕਹਿੰਦੇ ਜੇ ਉਹਨਾਂ ਸਾਰਿਆਂ ਦੇ ਨਾਸ਼ਤੇ ਲਹਿਦਾ ਨਾ ਆਉਣ ਤੇ ਗੱਲ ਕਰੀ, ਬਿਲਕੁਲ ਉਹ ਇੱਕ ਦੂਜੇ ਨੂੰ ਕਹਿਣਗੇ ਇਸਕਾ ਲਹਿਦਾ ਲੈ ਕੇ ਨਾ ਮੇਰਾ ਲਹਿਦਾ ਲੈ ਕੇ ਆਉਣਾ। ਇਹ ਐਡੀ ਵੱਡੀ ਆਈਟਮ ਆ। ਤਾਂ ਜੀ ਉਹ ਸ਼ੋਅ ਹੋਇਆ ਕਿਹੜਾ? ਜਿਹ ਚ ਨੋਨੀ ਮੈਨੂੰ ਛੇੜਦਾ ਦੇ ਹਾਂ। ਉਹਦੇ ਵਿੱਚ ਭਾਵੇਂ ਉਹਨੇ ਇੱਕ ਗੱਲ ਕੀਤੀ, ਹਾਲਾਂਕਿ ਉਹ ਸਕ੍ਰਿਪਟ ਤੋਂ ਹਟ ਕੇ ਸੀ, ਉਹਦਾ ਕੋਈ ਤਲਕ ਨਹੀਂ ਵਿੱਚ। ਕਿਹੜੀ? ਅਗਰ ਤੂੰ ਬਾਸ ਨੰਬਰ ਤਾਂ ਕੁੜੀ ਦਾ ਲੈ ਕੇ ਕੋਲ ਲੋਡ ਮੰਗਾਉਂਦਾ ਰਿਹਾ ਜੇ ਹਾਂ ਠੀਕ ਆ। ਉਸ ਗੱਲ ਤੋਂ 1 ਮਿੰਟ, ਉਸ ਗੱਲ ਤੋਂ ਲਾਲੇ ਨੇ ਇੱਥੋਂ ਫੜਿਆ ਹੈ ਮੈਨੂੰ, ਅਜੇ ਹਫਤਾ ਹੋ ਗਿਆ। ਉਹ ਤੇਰੇ ਕੋਲ ਮੈਂ ਸੋਰੀ ਨਹੀਂ ਕੀਤੀ, ਇਹ ਵਿਚਾਰਾ ਮੇਰਾ ਮੈਂ ਇਹਨੂੰ ਸੋਰੀ ਕੀਤੀ, ਇਹਨੇ ਮੈਨੂੰ ਮੈਂ ਮੇਰੀ ਗਲਤੀ ਮੈਂ ਮੰਨਦਾ, ਇਹਨੇ ਮੈਨੂੰ ਕਿਹਾ ਫੈਸਲ ਭਾਈ ਉਹ ਤੁਹਾਨੂੰ ਸ਼ੋਅ 'ਚ ਗੱਲ ਉਹ ਤੂੰ ਕਰਦਾ ਵਾ ਇਦਾਂ। ਨਹੀਂ ਉਸਤਾਦ ਜੀ, ਮੈਂ ਇਹਦੇ ਨਾਲ ਸੋਰੀ ਕੀਤੀ, ਕਹਿੰਦਾ ਯਾਰ ਤੇਰਾ ਮੇਰਾ ਪਰਸਨਲ ਮੈਟਰ ਸੀ, ਸ਼ੋਅ 'ਚ ਡਿਸਕਸ ਨਹੀਂ। ਮੈਂ ਨੈਕਸਟ ਕਿਹਾ ਭਾਈ ਪਰਸਨਲ ਹੈ ਹੀ ਨਹੀਂ ਸੀ। ਹੈ ਹੀ ਨਹੀਂ ਭਾਜੀ ਕਿਸੇ ਤੁਹਾਨੂੰ ਪਤਾ ਹੈ, ਅਸੀਂ ਤੇ ਕਈ ਗੱਲਾਂ ਐਸੀਆਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਕਰਦੇ ਹੀ ਨਹੀਂ। ਤੇ ਸਾਡਾ ਚਲੋ ਫਿਰ ਜਿਹੜਾ ਮੈਨੂੰ ਪਤਾ ਮੈਂ ਵੀ ਦੱਸਾਂ ਫਿਰ, ਜਿਹੜਾ ਮੈਨੂੰ ਤੁਹਾਡਾ ਪਤਾ, ਤੁਸੀਂ ਲਾਹੌਰ ਜਦੋਂ ਜਾਂਦੇ ਜੇ ਹਾਂਜੀ 6 ਦਿਨ ਵਾਸਤੇ 4 ਦਿਨ ਚ ਮੁੱਕ ਜਾਂਦਾ, 2 ਦਿਨ ਕਿੱਥੇ ਰਹਿੰਦੇ ਹੋ ਮੈਂ ਵੀ ਦੱਸਾਂ? ਨਹੀਂ ਇੱਧਰ ਮੈਂ ਵੀ ਦੱਸਾਂ, ਕੀ? 4 ਦਿਨ ਦਾ ਸ਼ੋਅ ਹੁੰਦਾ ਵਾ, ਆਓ 3 ਦਿਨ ਤੁਸੀਂ ਕਿੱਥੇ ਰਾਤ ਰਹਿੰਦੇ ਹੋ ਮੈਂ ਵੀ ਦੱਸਾਂ ਫਿਰ, ਯਾਨੀ ਕਿ ਮੈਂ ਵੀ ਤੁਸੀਂ- ਦੱਸਾਂ। ਜਦੋਂ ਮੈਨੂੰ ਇੱਕ ਫੋਨ ਮਿੰਟ, ਉਸਤਾਦ ਜਦੋਂ ਦੇ ਮੈਨੂੰ ਮਤਲਬ- ਫੋਨ ਆਉਂਦਾ ਉਸਤਾਦ ਜੀ ਉਹ ਕਿੱਥੋਂ ਮਿਲੇਗਾ ਇਸ ਟਾਈਮ, ਦੱਸਾਂ? ਠੀਕ ਹੈ ਤੇ ਜਦੋਂ ਮੈਂ ਭੇਜਦਾ ਜਾਂ ਮੁਗਲਪੁਰ ਉਹਨੂੰ ਰਿਆਸਰ ਨੂੰ ਕਹੀਓ ਤੈਨੂੰ ਲੈ ਦੇਗਾ, ਉਹ ਦੱਸਾਂ ਮੈਂ ਵੀ? ਇੰਜ ਨਾ ਕਰਿਆ ਕਰੋ ਫੈਸਲ ਸਾਹਿਬ, ਫਿਰ ਉਸਤਾਦ ਜੀ ਕਹਿ ਰਹੀ ਗਲੀ ਤੁਸੀਂ ਝੂਠੀਆਂ ਬੋਲਦੇ, ਮੇਰਾ ਯਰਾਨਾ ਅਸੀਂ ਹੈਗਾ, ਤੁਹਾਡੀਆਂ ਸੱਚੀਆਂ ਲਗਾ ਰਹੇ ਹਾਂ, ਉਹਦਾ ਮੇਰਾ ਯਰਾਨਾ ਹੈ, ਅਸੀਂ ਮੇਰੇ ਕੋਲ ਤੁਹਾਡੀਆਂ ਮਸ਼ਵਰਾ ਸੱਚੀਆਂ ਲੈਣਾ। ਲਗਾ ਰਹੇ ਹਾਂ। ਮੈਂ ਫਿਰ ਜਾਣ ਦਿਓ, ਨਾ ਕਰੋ ਉਹਦੇ ਨਾਲ ਇਦਾਂ, ਜੇ ਭਰਮ ਭਾ ਬੜਿਆ ਤੈਨੂੰ ਪਰ ਇਹ ਬਣਿਆ ਰਹਿਣ ਦਿਓ। ਹਾਂ। ਇੱਥੇ ਝੂਠੀਆਂ ਬੋਲੋਗੇ ਤੇ ਸੱਚੀਆਂ ਖੁੱਲਣਗੀਆਂ, ਘਰ ਵੜਨ ਜੋ ਕਿਹੜੀ ਰਹਿਣਾ ਤੁਸੀਂ? ਹਾਂ ਫੈਸਲ ਡਰਾਮੇ ਨਾਮ ਪੈ ਸਮਝ ਆ ਰਹੀ ਆ? ਸੇਲ ਸਾਹਿਬ ਹੀ ਤੈਨੂੰ ਸਿੱਧਾ ਰਾਮੇ ਕਹਿ ਕੇ ਬੁਲਾਉਣ ਲੱਗ ਪੜਾ, ਉਹ ਰਾਮੇ ਉਰੇ ਆ, ਫੇਰ ਫਾਇਦਾ ਠੀਕ ਆ ਨਾ? ਅੱਬੂ ਸੁਣਨ ਨੂੰ ਤਰਸ ਜੇ, ਫਾਇਦਾ ਕੀ? ਨਾ ਕਰੋ ਇਦਾਂ। ਤੁਹਾਡੇ ਕੋਲ ਜਿਹੜਾ ਟੈਲੈਂਟ ਨਾ, ਉਹ ਜਿੱਥੋਂ ਤੁਹਾਡਾ ਸ਼ੁਰੂ ਹੁੰਦਾ ਨਾ, ਉੱਥੋਂ ਮੇਰਾ ਖਤਮ ਸ਼ੁਰੂ ਹੁੰਦਾ। ਉਸਤਾਦ ਨਹੀਂ, ਜੀ ਨਹੀਂ, ਅਸੀਂ ਤਾਂ ਤੁਹਾਡੇ ਜੇ ਗੱਲ ਤਾਂ ਵੈਸੇ ਸਮਝ ਗਏ ਨਾ ਮੈਂ ਕੀ, ਇਹਦੇ ਐਕਸਪ੍ਰੈਸ਼ਨ ਤੇ ਪਤਾ ਨਹੀਂ ਇਹਦਾ ਕੀ ਮਤਲਬ ਹੁੰਦਾ, ਉਹ ਸਮਝੋ ਤੁਸੀਂ। ਨਹੀਂ ਵਾਰਡ ਕਿ ਜਿੱਥੇ ਤੇਰਾ ਖਤਮ ਹੁੰਦਾ ਉੱਥੋਂ ਮੇਰਾ ਸ਼ੁਰੂ ਹੁੰਦਾ। ਫਿਲਮ ਵਾਲਾ ਆ ਫੜ, ਛੱਡ ਦੇ ਗੱਲ। ਮੂੰਹ ਮਿੱਠਾ ਕਰੋ। ਹਾਂ ਹੁਣ ਉਸਤਾਦ ਜੀ- ਉਹ 2 ਸ਼ਰਟਾਂ ਤੈਨੂੰ ਜਿੱਥੋਂ ਗਿਫਟ ਆਈਆਂ, ਜਿੱਦਣ ਪਾ ਕੇ ਆਏਗਾ ਮੈਂ ਫਿਰ ਦੱਸੂ ਕਿੱਥੋਂ ਆਈਆਂ, ਹਾਂ ਠੀਕ ਆ? ਹਾਂਜੀ ਭਰਾਵਾ ਜਿਹਦੇ ਕੋ ਮਰਜ਼ੀ ਲੋਡ ਲੈ ਨਾ ਲੈ, ਮੈਂ ਉਹ ਭਾਈ ਜਾ ਖੁਦਾ ਜਾਣ ਲੋ ਭਾਈ, ਪਿਛਲੇ ਦਿਨਾਂ ਜੋ ਜਿਹੜਾ ਮੈਂ ਤੁਹਾਡਾ ਕਹਿੰਦਾ ਮੈਂ ਅੱਗੇ ਤੋਂ ਛੱਡ ਦੇ ਤੂੰ ਯਾਰ, ਮੈਂ ਤੈਨੂੰ ਨਹੀਂ। ਮੈਂ ਉਹਨੂੰ ਸਿਰਫ ਸਮਝਾ ਰਿਹਾ ਕਿ ਫੈਜ਼ਲ ਨਾ ਇਦਾਂ ਕਰਿਆ ਕਰ, ਆਹੋ। ਤੇ ਗੇਮ ਬਹੁਤ ਵੱਜ ਜਾਣੀ। उस्ताद जी कभी बताओ क्या आपने वेस्ट भेज दी, मेरी शर्ट यहाँ से तंग थी, आपको आप कम से कम मैंने आपको सैज भेजा, ये सारे मैं ਧੀਆਂ बताऊंगा। ਭੈਣਾਂ ਤਰ੍ਹਾਂ ਸਾਰੇ ਧੀਆਂ ਭੈਣਾਂ ਤਰ੍ਹਾਂ ਹੁਣ ਫੈਸਲ ਗਲਤ ਹੋਵੇ, ਕਰਪਟ ਹੋਵੇ, ਮੈਂ ਕਹਿੰਦਾ ਮੇਰੀ ਲਾਈਫ ਦੇ ਵਿੱਚ ਸਿਰਫ ਇੱਕ ਮੇਰੀ ਵਾਈਫ ਕੀ ਹੋਇਆ? ਹੈ, ਇਸ ਤੋਂ ਇਲਾਵਾ ਮੇਰੀ ਜ਼ਿੰਦਗੀ 'ਚ ਕੋਈ ਵੀ ਨਹੀਂ ਹੈ। मैं क्यों तो कह रहा कोई है, ਤੇ ਫਿਰ ਤੁਸੀਂ ਕਾਹਤੋਂ वाइफ ਕਹਿੰਦੇ? तो नहीं है। ਹਾਂਜੀ ਹਾਂਜੀ ਤੁਸੀਂ ਅਗਲੇ ਦਾ ਘਰ ਕੋ ਬਰਬਾਦ ਕਰ ਰਹੇ ਹੋ। ਕਿਹੜਾ? ਜੀ। ਮੈਂ ਕਹਿਣ ਡਿਆ ਮੈਂ ਅੱਗੇ ਤੋਂ ਨਹੀਂ ਦੱਸਾਂਗਾ। ਮੈਂ ਕਿਹਾ ਤੂੰ ਅੱਗੇ ਮੈਂ ਤੋਂ ਕੋਈ ਦੱਸਾਂਗਾ ਮੈਂ ਤਾਂ ਕਿਹਾ ਤੂੰ ਮੈਨੂੰ- ਅੱਗੇ ਤੋਂ ਕਿਸੇ ਦੀ ਗੱਲ ਕਰੀ ਹਾਂ ਕੋਈ ਐਵੇਂ, ਮੈਂ ਕਹਿ ਤੇਰੀਆਂ ਮੈਂ ਸੱਚੀਆਂ ਦੱਸੂ। ਮੈਂ ਕਹਿ ਅੱਛਾ ਰਿਹਾ ਇਹ ਨਹੀਂ ਮੈਂ ਕਹਿਣੇ ਯਾਰ ਮੇਰੇ ਕੋਲ ਗਲਤੀ ਹੋਈ, ਮੂੰਹ ਚੋਂ ਨਿਕਲ ਗਿਆ, ਕਹਿੰਦੇ ਅੱਗੇ ਤੋਂ ਨਹੀਂ ਦੱਸਦਾ, ਹਾਂਜੀ। ਇਹ ਤਾਂ ਮਤਲਬ ਕਲੀਅਰ ਨਹੀਂ ਕਰ ਭਾਈ ਰਿਹਾ। ਦੱਸਦਾ, ਤੂੰ ਜਾਣੇ ਉਹ ਜਾਣੇ। ਸੇਲ ਸਾਹਿਬ ਤੁਹਾਨੂੰ ਮੈਂ ਦੱਸੂਗਾ, ਤੁਸੀਂ ਉਹ ਨੰਬਰ ਦੇਖਣਾ, ਉਹ ਨੰਬਰ ਬੰਦੇ ਦਾ ਲਿਖਿਆ ਹੈ, ਐਦਾਂ ਹੀ ਤੇ ਤੁਸੀਂ ਉਹਦੇ WhatsApp ਤੇ ਮੈਸੇਜ ਪੜ੍ਹਨੇ ਨੇ ਉਸ ਬੰਦੇ ਦੇ। ਉਹਨੂੰ ਮੈਂ ਕੁੜੀ ਨੂੰ ਫੋਨ ਕਰਕੇ ਕਹਿ ਦਾਂਗਾ ਭਾਈ ਮੈਂ ਨਹੀਂ ਤੁਹਾਡੇ ਲਓ ਜੀ ਉਸਤਾਦ ਜੀ ਤੇ ਭਾਈ ਕਿਹੜੀ ਫੈਸਲ ਕੁੜੀ ਨੂੰ ਫੋਨ ਜਿਹੜਾ ਵੀ ਛੱਡ ਦੇ, ਜਿਹੜੀ ਵੀ ਆ ਦੇਖ ਲਓ, ਫਿਰ ਉਹੀ ਗੱਲ ਕਿੱਥੇ ਪਾ ਦੇ। ਅਗਰ ਮੈਂ ਅਸੀਂ ਨਹੀਂ ਹੈ ਭਰਾਵਾ, ਅਸੀਂ ਨਹੀਂ ਕੋਈ ਹੈ। ਹੈ ਹੀ ਨਹੀਂ। ਚੱਲ ਉਹ ਜੈਨੂਇਨ ਗੱਲ ਨਹੀਂ ਹੈ, ਉਹ ਵਾਕਈ ਨਹੀਂ ਹੈ ਜਿਹੜੀ ਮੈਂ ਕਹਿ ਰਿਹਾ ਉਹ ਹੈ। ਓਕੇ ਤੇਰੇ ਵਾਲੀ ਤਾਂ ਨਹੀਂ ਹੈ, ਉਹਦੀ ਆਦਤ ਹੈ ਮੈਂ ਇਹਨੂੰ ਕਹਿ ਦੇਵੇ, ਇਹਨੂੰ ਕਹਿ ਦੇਵੇ, ਜਿਹੜੀ ਮੈਂ ਕਹਿ ਰਿਹਾ ਉਹ ਹੈ। ਯਾਰ ਭਾਈ ਤਿੰਨ ਵਾਰੀ ਬੂਟ ਵਾਪਸ ਗਏ ਨੇ, ਤੇ 3 ਵਾਰੀ ਨੰਬਰ ਚੇਂਜ ਕਰਕੇ ਆਏ ਨੇ, ਤੇ 3 ਵਾਰੀ ਭਾਣ, ਤੀਜੀ ਚੌਥੀ ਵਾਰੀ ਭਾਣ ਉਹਨਾਂ ਦੇ ਪੂਰੇ ਆਏ ਨੇ ਜੀ। ਤੇ ਉਹਨੇ ਭੇਜੇ ਕਿੰਨੇ ਨੇ? ਜੀ ਹੈ, ਛੱਡ ਦੋ ਲਓ ਜੀ ਛੱਡ ਭਾਈ ਦੋ। ਫੈਸਲ ਤੇ ਉਸਤਾਦ ਜੀ ਦੀ ਲੜਾਈ ਦੀ ਖੁਸ਼ੀ ਚ ਮਠਿਆਈ ਖਾਓ। ਫੈਸਲ ਸਾਹਿਬ ਨੂੰ ਲਾਹੌਰ ਚੈਨਲ ਤੋਂ ਇਲਾਵਾ ਕਿਤੇ ਨਾ ਜਾਣਾ ਹੋਵੇ, 1 ਮਿੰਟ ਲਵੇ ਮਜ਼ਾਕਰਾ ਛੱਡਣ ਤੇ, ਜਿੰਨਾ ਆਖਿਆ ਪਿਆ ਹੈ। ਥੋੜੇ ਜਿਹੇ ਪੈਸਿਆਂ 'ਚ ਮਜ਼ਾਕਰਤ ਕਰਨ ਜਾਂਦੇ ਆ, ਲੇਕਿਨ ਮਜ਼ਾਕ ਕਿਤੇ ਹੋਰ ਕਰਨ ਜਾਂਦੇ, ਰਾਤ ਕਿਤੇ ਹੋਰ ਕਰਨ ਜਾਂਦੇ।
ਉਸਤਾਦਾਂ ਨਾਲ और कसम खा के कह देता मैं उधर मजाक रात करने जा रहा हूँ। ਤੇ ਗੱਲ ਵੀ ਸੱਚੀ हाँ जी, ਤੇ ਉਹੀ ਗੱਲ ਹੋ ਗਈ ਕਿ ਉਹ ਹੱਥਾਂ ਨਾਲ ਬੰਨੀਆਂ ਦੰਦਾਂ ਨਾਲ ਬੋਲੀਆਂ। धंधा ना ਹਾਂਜੀ ਲੁੱਦਾ ਜੀ जी ਉਹਨੇ ਮੇਰੇ ਮੈਸੇਂਜਰ ਫੋਲ ਜੀ, ਜੀ। ਮੇਰੇ WhatsApp ਫੋਲ ਸਿੱਟੇ ਇਹਨਾਂ ਦੀ ਵਜ੍ਹਾ ਤੋਂ। ਯਕੀਨ ਕਰੋ ਕੁਝ ਵੀ ਨਿਕਲਿਆ ਕੁਝ ਵੀ ਨਹੀਂ। वो निकलना कुछ नहीं, लेकिन इधरों बहुत कुछ निकलना है। ਯਾਨੀ ਇਹ ਜੀਮੇਲ ਆਈਡੀ ਚੇਂਜ ਕੀਤੀ ਹੁੰਦੀ ਉਹ ਤਾਂ ਭਾਈ ਸੁਣੋ ਜੀ ਉਹ ਜਰਾ ਅੰਡਵਾ ਕੇ यार तू केड़ी के टेंशन ले रहे, मैं कह रहा ना कि कोई ਭਾਈ ਮੈਂ ਆਉਂਦਾ ਹੀ ਨਹੀਂ ਤੁਹਾਡੀ ਗੱਲ कोई रोल नहीं। ਮੇਰੇ ਨਾਲ ਜੋ ਮਰਜ਼ੀ ਜਾਣ ਜਦੋਂ ਉਹਦੇ ਅੱਛਾ ਇਹ ਨਹੀਂ ਕਹਿੰਦੇ ਯਾਰ ਝੂਠ ਆ। ਉਹ ਭਾਈ ਮੈਂ ਤੁਹਾਡੀ ਗੱਲ ਨਹੀਂ ਹੁੰਦਾ ਮੇਰੇ ਵਾਲੇ ਜੋ ਮਰਜ਼ੀ ਕਰੋ। ਉਹ ਨਹੀਂ ਯਾਰ। ਭਰਾਵਾਂ ਨੂੰ ਪਤਾ ਲੱਗੇ ਮੈਂ ਪੱਕਾ ਕਰ ਭਰਾਵਾ ਮੈਂ ਕਿਸੇ ਦੀ ਗੱਲ 'ਚ ਨਹੀਂ ਆਉਂਦਾ। ਇਹ ਹੋਣਾ ਤੂੰ ਮੈਨੂੰ ਗੁੱਸਾ ਇਹਨਾਂ ਦੇ ਇਹ ਸਾਡੇ ਤੇ ਪਿਆਰ ਜਾਇਜ਼ ਨੇ ਨਮਤ ਚਲੋ ਜੀ ਨਹੀਂ ਮੈਂ ਤਾਂ ਨਹੀਂ ਉਹਨਾਂ ਨੂੰ ਉਹ ਯਾਰ ਛੱਡ ਉਹ ਯਾਰ ਛੱਡਦੇ ਯਾਰ ਉਹ ਛੱਡਦੇ ਯਾਰ ਸਾਜਿਆਂ ਨੂੰ ਨਵਾਂ ਦੇ ਹੋ ਗਿਆ ਯਾਰ ਛੱਡਦੇ ਯਾਰ ਭਰਾਵਾ ਅਸੀਂ ਝੂਠੇ ਆ ਅਸੀਂ ਗੰਦੇ ਕਹਿ ਦਿੰਦੇ ਨਾ ਉਹ ਚਾਰ ਭਾਈ ਚਾਰ ਤੂੰ ਨਹੀਂ ਭਾਈ ਮੈਂ ਮੈਂ ਕਹਿ ਦਿਆਂ ਸੇਲ ਸਾਹਿਬ ਇਹ ਪਿਛਲੇ ਤੋਂ ਪਿਛਲੇ ਸ਼ੋਅ 'ਚ ਤੁਸੀਂ ਇੱਕ ਸ਼ਰਟ ਪਾਈ ਸੀ। ਸੇਲ ਤੇਰੀ ਇੱਕ ਲੈਦਾ ਵੀ ਅੰਮੀ ਆ ਪੁੱਤਰ ਸ਼ਾਮ ਨੂੰ ਉਧਰ ਜਾਣਾ ਹਾਂ, ਇਹ ਵੀ ਤਰੀਕੇ ਹੁੰਦੇ ਉਹ ਜਿਹੜੇ ਮੈਂ ਦੱਸੇ ਸੀ ਨਾ, ਉਹ ਵੀ ਹੋਏ ਯਾਦ ਆ? ਮੈਂ ਭਾਈ ਖਾ ਗਿਆ ਮੈਂ ਖਾ हाँ ਗਿਆ हाँ मैं खा गया जी, मैं ਲੱਖ ਰੁਪਇਆ ਖਾ ਗਿਆ ਜੀ, ਮੈਂ ਆ ਵੀ ਖਾ ਲਿਆ ਜੀ, ਮੈਂ ਵੀ ਖਾ ਲਿਆ ਜੀ, ਮੈਂ ਬਹੁਤ ਪੈਸੇ ਇਹ ਵੀ ਇੱਕ ਡਰਾਮੇ ਹੁੰਦੇ ਨੇ। ਚਲ ਹਾਂਜੀ ਬਾਹਰ ਕਾਲੂ ਜੀ ਤੁਸੀਂ ਨਹੀਂ ਬਚਣੇ ਮੈਂ ਹਿਸਾਬ ਲਾਇਆ ਭਾਈ ਫੈਸਲ ਚੜ ਕੇ ਆਉਂਦੇ ਆ ਉਹ ਨਹੀਂ, ਉਹ ਬੱਚੇ ਦਾ ਭਰਾਵਾ ਕਿਉਂ ਘਰ ਖਰਾਬ ਕਰਨ ਦੇ ਇਦਾਂ ਦਾ ਨਹੀਂ ਅੱਛਾ ਹੈਗਾ ਤੁਸੀਂ ਕਮੈਂਟ ਵੀ ਨਾ ਪਾਸ ਕਰੋ ਇਸ ਮੈਂ ਗੱਲ ਤੇ। ਕਸਮ ਖਾਣ ਦੇ ਆ ਰਿਹਾ ਮੈਂ ਕਿਸੇ ਦੀ ਗੱਲ 'ਚ ਵੀ ਬੋਲ ਪਿਆ ਅੱਜ ਤੋਂ ਤੈਨੂੰ ਬਾਅਦ ਕਿਹਾ ਸੀ ਨਾ ਕਿ ਨਾ ਇਹਨਾਂ ਨਾਲ ਕੋਈ ਗੱਲ ਕਰਿਆ ਕਰ, ਉਹਨਾਂ ਨੇ ਹੁਣ ਕਰਤੀ ਫਸ ਗਿਆ ਨਾ। ਉਹ ਯਾਰ ਮੈਂ ਕੋਈ ਗੱਲ ਦੱਸਿਆ ਹੀ ਨਾ ਕਰ ਯਾਰ। ਲੇਕਿਨ ਉਸਤਾਦ ਜੀ ਕੈਸਾ ਉਤੋਂ ਉਸਤਾਦ ਜੀ ਨੇ ਬੰਨਿਆ ਕੈਸਾ ਭਾਈ ਫੈਸਲ ਉਸਤਾਦਾਂ ਨਾਲ ਉਸਤਾਦੀਆਂ ਉਹ ਮੈਂ ਨਹੀਂ ਬੰਨਿਆ ਨਹੀਂ, ਮੈਂ ਸਹੀ ਕੁਝ ਦੱਸਿਆ। ਮੈਂ ਸਾਰਿਆਂ ਨੂੰ ਇਸ਼ਾਰਾ ਕਰਿਆ ਕਿ ਹਟ ਜਾ ਨਾ, ਲੋਕਾਂ ਦੇ ਘਰ ਖਰਾਬ ਕਰ। ਸਹੀ ਗੱਲ। ਅੱਛਾ ਫਾਇਦਾ ਤੇ ਕੀ? ਜਿਹੜੀਆਂ ਧੀਆਂ ਭੈਣਾਂ ਰਾਤ ਨੂੰ ਇੰਤਜ਼ਾਰ ਕਰਦੀਆਂ ਨੇ ਇਹ ਉਹ ਲੋਕਾਂ ਦੇ ਘਰ ਨਾ ਖਰਾਬ ਕਰ, ਬਸ ਕਰਿਆ ਕਰੋ ਉਸਤਾਦ ਦੇ ਮੁਹਤਰਮ ਸਾਰਿਆਂ ਨੂੰ ਧੋਖਾ ਜਿਹੜਾ ਮੈਂ ਉਸਤਾਦ ਦੇ ਮੁਹਤਰਮ ਮੈਂ ਤੁਹਾਨੂੰ ਮਾਜ਼ਰਤ ਨਾ ਕਿਹਾ, ਮੈਂ ਕਿਹਾ ਮੈਨੂੰ ਸ਼ਾਦੀਆਂ ਦੀ ਆਫਰ ਹੋਈ ਏ ਉਹ ਫਲਾ, ਮੈਂ ਕਿਹਾ ਨਹੀਂ ਮੇਰੀ ਬੇਗਮ ਨੇ ਮੇਰੀ ਖਾਤਰ ਇੰਨੀ ਗੁਰਬਤ ਕੱਟੀ ਪਰੇਸ਼ਾਨੀਆਂ ਕੱਟੀਆਂ ਤੇ ਮੈਂ ਦੂਸਰੀ ਸ਼ਾਦੀ ਕਰਾਂ ਅਗਲਿਆਂ ਨੂੰ ਕਾਹਤੋਂ ਸਕੂਨ ਦੇਵਾਂ, ਮੇਰਾ ਸਭ ਕੁਝ ਹੋ ਗਈ ਤੁਹਾਨੂੰ ਜੇ ਨਾ ਛਿੱਤਰ ਪੈਣ ਮੈਂ ਦੇਣਦਾਰ ਹੋਵਾਂਗਾ ਇੱਧਰ ਪੋਣ ਦੇ ਤੁਸੀਂ ਆ ਦੇਖ ਲਓ ਆਪ ਉਸਤਾਦ ਜੀ ਸਾਨੂੰ ਦੇਣਾ ਉਸਤਾਦ ਜੀ ਥੋੜੀ ਥੋੜੀ ਸਾਰਿਆਂ ਨੂੰ ਦੇਣਾ ਕੋਈ ਬੰਦਾ ਕਹਿੰਦਾ ਵਾ ਇਦਾਂ 4 ਬੰਦੇ 6 ਬੰਦਿਆਂ 'ਚ ਬਹਿ ਕੇ ਕਿ ਮੇਰਾ ਕਿਤੇ ਚੱਕਰ ਆ, ਕੋਈ ਕਹਿੰਦਾ? ਨਹੀਂ ਕੋਈ ਵੀ ਨਹੀਂ ਮੰਨਦਾ ਤੂੰ ਆਰਟਿਸਟ ਆਦਮੀ ਹੈ, ਤੂੰ ਨਹੀਂ ਐਡਾ ਸਕ੍ਰਿਪਟ ਬਣਾ ਕੇ ਇਮੋਸ਼ਨਲ ਕਰਨਾ ਤੇ ਕਿੰਨੇ ਕਰਨਾ? ਹਾਏ ਪ੍ਰੂਫ ਹੈ ਇਹ। ਤੂੰ ਨਹੀਂ ਕਰਨਾ ਐਡਾ ਇੰਜ ਕਲੈਪਿੰਗ ਕਰਾਉਣੀ, ਮੈਨੂੰ ਤੇਰਾ ਪਤਾ ਨਹੀਂ ਜਾਣਦੇ ਤੂੰ ਅੱਜ ਵੀ ਉਹ ਹੀਰੇ ਵਰਗਾ ਨਵਾਂ ਮਕਾਨ ਛੱਡ ਕੇ ਤੂੰ ਵਾਪਸ ਆਇਆ, ਮੈਨੂੰ ਨਹੀਂ ਪਤਾ ਤੂੰ ਕਿਸ ਚੱਕਰ 'ਚ ਆਇਆ, ਚੱਕਰ ਕਿਹੜੀ ਗਲੀ ਤੇ ਚੱਕਰ ਲੱਗਦੇ ਨੇ ਮੈਨੂੰ ਬਿਜਲੀ ਪਤਾ। ਦਾ ਬਹਾਨਾ ਲਾਇਆ ਜੀ, ਬਿਜਲੀ ਨਹੀਂ ਉਹ ਯਾਰ ਤੂੰ ਛੱਡ ਦੇ, ਮੈਨੂੰ ਨਹੀਂ ਪਤਾ। ਉਹਦੇ ਘਰ ਦੇ ਵੀ ਸੋਚੋ ਨਾ ਕਿ ਵੀ ਐਡਾ ਹੀਰੇ ਵਰਗਾ ਮਕਾਨ, ਹਰ ਚੀਜ਼ ਉੱਥੇ, ਦਿਲ ਨਹੀਂ ਲੱਗਦਾ, ਤੇਰਾ ਦਿਲ ਲੱਗਣਾ ਹੀ ਨਹੀਂ। ਲੱਗਣਾ ਹੀ ਜਿੱਥੇ ਤੂੰ ਆਇਆ ਤੂੰ ਕੁੱਲੀ 'ਚ ਵੀ ਰਵੇਂ, ਤੂੰ ਸਕੂਨ 'ਚ ਆ, ਜਿੱਥੇ ਦਿਲ ਲੱਗਾ ਹੋਵੇ। ਦਿਲ ਗਲਤ ਜਗ੍ਹਾ ਤੇ ਲਾਇਆ, ਅਸਲ ਮਕਾਨ ਤੇ ਇਹੀ ਤੇ ਮੈਂ ਕਹਿੰਦਾ ਜਿੱਥੇ ਨੇ ਦਿਲ ਲਾਇਆ ਤੂੰ ਯਕੀਨ ਕਰ ਐਡਾ ਡੇ ਟੋਏ ਆ ਉਸ ਗਲੀ 'ਚ। ਇਸ ਤਰ੍ਹਾਂ ਹੀ ਹੈ। ਇਹ ਤਾਂ ਫਿਰ ਦਿਲ ਉੱਚਾ ਨੀਵਾ ਹੋ ਗਿਆ ਹੁਣ ਸਹੀ ਗੱਲ ਜੀ ਐਡੀ ਡੀਸੈਂਟ ਟੀਮ ਆਪਣੀ ਇੰਨੀ ਖੂਬਸੂਰਤ ਗੱਲਾਂ ਕਰਦੀ ਆ, ਉਹ ਕਿੱਥੇ ਬਹਿਸ ਪਾ ਜਾਂਦੀ ਆ। ਮੈਂ ਕਹਿੰਦਾ ਯਾਰ ਇਹਨੂੰ 20 ਵਾਰੀ ਰੋਕਿਆ ਨੋਨੀ ਸਾਹਿਬ, ਇੱਕ ਪੱਕੇ ਤਰੀਕੇ ਨਾਲ ਤੇਰੇ ਤੇ ਐਵੇਂ ਨੇ ਕੋਈ ਗੱਲ ਉਹਨੂੰ ਸਾਰੀ ਦੁਨੀਆ ਵੇਖਦੀ। ਇਹਨੇ ਕਹਿਣਾ ਨੋਨੀ ਰਾਤ ਨੂੰ ਤਾਂ ਕੁੜੀਆਂ ਦੇ ਨਾਲ ਫਿਰਦਾ ਜੀ, ਇੱਕ ਮਿਸਾਲ ਉਹਦੇ ਤਰੀਕਾ ਐਸਾ ਹੁੰਦਾ ਵਾ ਅੱਧਿਆਂ ਨੇ ਮੰਨ ਲੈਣਾ। ਆਹੋ ਸਹੀ ਗੱਲ। ਹੁਣ ਤੈਨੂੰ ਤੇ ਵੀ ਜਲੀਲ ਕਰਤਾ, ਤੈਨੂੰ ਪਤਾ ਹੀ ਨਹੀਂ ਇਦਾਂ ਹੀ ਕਰਦੇ ਤਾਇਆ ਬੂ ਜੀ ਆਪਣਾ ਅਸਲ ਲੁਕੋਇਆ ਵਾ, ਆਪਣਾ ਅਸਲ ਲੁਕੋ ਕੇ ਅਗਲੇ ਦਾ ਨਕਲ ਦੱਸ। ਆਪਣਾ ਅਸਲ ਲੁਕੋਇਆ ਵਾ। ਚਲੋ ਠੀਕ ਹੋ ਦੱਸ ਨਾ ਇੱਥੇ ਵੀ ਤੂੰ ਉਹ ਹੀਰੇ ਵਰਗਾ ਮਕਾਨ ਛੱਡ ਕੇ ਵਾਪਸ ਰੇਲਵੇ ਕਲੋਨੀ ਜਿਹੜਾ ਤੁਹਾਡਾ ਆਪਣਾ ਨਹੀਂ, ਉੱਥੇ ਆਪਣੀ ਖਾਤਰ 6 ਆਪਣੇ ਘਰ ਦੇ ਨਾਲ ਉੱਥੇ ਜ਼ਲੀਲ ਕਰਾਉਂਦੇ। ਤੰਗ ਕਰਨ ਦੇ ਦੱਸੋ ਕਿਉਂ ਵਜ੍ਹਾ ਤੂੰ ਕੱਲਾ ਲਾ ਕੇ ਚੱਕਰ ਲਾ ਲਾ, ਉਦਾਂ ਚੱਕਰ ਲੱਗਣਾ ਨਹੀਂ, ਉਦਾਂ ਅਗਲੇ ਨੇ ਫੜ ਲੈਣਾ। ਤੂੰ ਤੇ ਉੱਥੇ ਰਹਿਣਾ, ਇੱਧਰ ਕੀ ਕਰਨ ਆ ਰਿਹਾ ਰੋਜ਼? ਏਦਾਂ ਘਰੋਂ ਨਿਕਲਿਆ ਹੈ ਵਾਕ ਕਰਨ ਦੇ ਚੱਕਰ 'ਚ ਚੱਕਰ ਲਾ ਦਲੀਲਾਂ ਰਿਹਾ। ਮਰ ਗਈਆਂ, ਦਲੀਲਾਂ ਕਿੱਥੇ ਗਈਆਂ ਹੁਣ? ਚੱਲ ਇਹਨੂੰ ਪੁੱਛੋ ਅੱਜ ਤੋਂ 4 ਦਿਨ ਪਹਿਲੋਂ ਇਹਨੂੰ ਖੂਬਸੂਰਤ ਕੱਪ ਦੇ ਵਿੱਚ ਚਾਹ ਆਈ ਆ, ਕਿੱਥੋਂ ਆਈ ਸੀ? ਬਸ ਇਹਨਾਂ ਦੱਸ ਦੇਵੇ ਜੋ ਕੋ ਦੇਣਾ। ਭਾਈ ਫੈਸਲ ਉਹ ਸਿਰ ਥੱਲੇ ਸੁੱਟ ਗਿਆ ਝੂਠੇ ਨੇ ਝੂਠੇ ਨੇ ਚਾਹ ਕਿੱਥੋਂ ਆਈ? ਦੱਸੋ ਦੱਸੋ ਕਵੇ ਜੇ ਕਵੇ ਕਿ ਵੀ ਨਹੀਂ ਆਈ, ਮੈਨੂੰ ਕਵੇ। ਨਹੀਂ ਉਹ ਮੰਨ ਰਹੇ ਭਾਈ, ਡਿਨਾਈ ਨਹੀਂ ਕਰ ਰਹੇ। ਉਸਤਾਦ ਜੀ ਕਸਮ ਖਾ ਗਏ ਆ ਨਾਲ ਦੂਜੀ ਉਹ ਕੋਈ ਡੀਸੈਂਟ ਗੱਲਾਂ ਕਰੋ। ਉਹ ਡੀਸੈਂਟ ਗੱਲਾਂ ਨੂੰ ਛੱਡ ਦੇ, ਪਿੱਛੇ 8 ਮਿੰਟ ਰਹਿ ਕੇ ਚੱਲਣ ਦੇ। ਮਕਾਨ ਲੱਗਣ ਲੱਗੇ ਸੀ ਨਾਵੇਂ ਉਸਤਾਦ ਜੀ, ਕਿਤੇ 5 ਲੈਨ ਸਰ ਮਕਾਨ ਬਣੇ। ਓਏ ਉਹ ਨਹੀਂ ਮੁੱਕਰਦੇ ਉਸਤਾਦ ਜੀ। ਓਏ ਉਹ ਮਕਾਨ ਬਣ ਗਏ ਆ। ਨੋਨੀ ਜੀ ਮਕਾਨ ਲੈਣ ਦਾ ਤਾਂ ਹੀ ਫਾਇਦਾ ਜੇ ਜੋੜੇ ਰਹਿਣਗੇ ਸਹੀ ਹੈ ਬਰਾਬਰ, ਨਾ। ਜੋ ਜੋੜੇ ਚੜਾਤੇ। ਬਿਲਕੁਲ, ਮੈਂ ਇਸ ਚੀਜ਼ ਦਾ ਗਵਾਹ ਹਾਂ ਕਿ ਇਹ ਜਾਣ ਕਿੱਦਾਂ ਕਰਦਾ, ਤੈਨੂੰ ਨੇ ਜ਼ਹਿਰ ਘਰ ਤੇਰੇ ਲੜਾਈ ਪਾਈ ਆ ਹਾਂਜੀ ਆਪਣੀ ਸ਼ੋਖੀ ਦੀ ਵਜ੍ਹਾ ਤੋਂ। ਯੈਸ ਕਿਹੜੀ ਤੇ ਮੈਂ ਕਹਿੰਦਾ ਮੇਰੇ ਕੋ ਅੱਜ ਤੋਂ ਖੁਦਾ ਦੀ ਕਸਮ ਇਸ ਬੰਦੇ ਨੇ ਮੇਰੇ ਤੋਂ ਅੱਜ ਤੋਂ ਬਾਅਦ ਮਸ਼ਵਰਾ ਲਿਆ ਮੈਂ
ਮੇਰੇ ਨਾਲ ਤੂੰ ਫਾਲਤੂ ਬੋਲਣਾ ਨਹੀਂ, ਤੂੰ ਸਿਰਫ ਟੀ ਟਾਈਮ ਦੀ ਹੱਥ ਕਰ ਰਹਿਣਾ ਮੈਨੂੰ। ਮੈਂ ਤੈਨੂੰ ਕਿਹਾ ਮੈਨੂੰ ਨਾ ਬੁਲਾਣਾ ਫਾਲਤੂ, ਨਾ ਕੋਈ ਗੱਲ ਕਰਨੀ ਹੈ ਫਾਲਤੂ, ਸਿੱਧੀ ਸਾਫ਼ ਗੱਲ ਆ। ਚੱਲ ਈਜ਼ੀ ਹੋ ਜਾ। ਇਹ ਫਰੈਂਕੀ ਭਾਜੀ ਲੈ ਕੇ ਆਏ ਸੀ। ਚਲੋ ਠੀਕ ਹੋ ਗਿਆ। ਇਹ ਕੀ ਹੈ, ਕੋਈ ਡਿਟੇਲ ਵੀ ਤਾਂ ਦੱਸੋ ਨਾ। ਵਿੱਚ ਗੁਲਾਬ ਜਾਮਣ, ਮਠਿਆਈ ਆ, ਹੋਰ ਕੀ ਆ ਵਿੱਚ? ਨਾ ਵਿੱਚ ਗੁਲਾਬ ਜਾਮਣ, ਨਾ ਮੇਸੂ, ਭਾਜੀ ਨਾ ਨੇ ਉਹ ਨਹੀਂ ਹੈਗੀ, ਇਹ ਹੋਰ ਚੀਜ਼। ਸ਼ੱਕਰ ਪਾ ਰਹੇ ਨੇ। ਇਹ ਢੇਲੀ ਵਾਲਾ ਬੰਬਾ ਇਹਨੂੰ ਅੱਗ ਲਾਉਣੀ ਵਿੱਚ ਇਹਦੇ ਫੀਤਾ ਟੁੱਟਾ ਲੈਣਾ ਦੂਜਾ। ਇਹ ਬੜੀ ਅਨਮੋਲ ਚੀਜ਼, ਇਹ ਰੀਠੇ ਆ। ਅਨਮੋਲ ਚੀਜ਼ ਉਸਤਾਦ ਜੀ। ਅੱਛੇ ਨੇ ਉਹ ਖਾ ਗਏ, ਉਹਨੇ ਚਾਂਦੀ ਸਮੇਤ ਹੀ ਖਾ ਗਏ। ਹਾਂ ਠੀਕ ਹੈ ਠੀਕ ਹੈ। ਚਾਂਦੀ ਵਰਗੀ ਖਾਈਦਾ ਵਾ। ਆ ਲਾਈਦਾ ਵਾ। ਹਾਂਜੀ ਉਹ ਨਹੀਂ ਲਾਈਦਾ ਭਾਜੀ। ਉਹ ਲਾਈਦਾ ਵਾ ਭਾਜੀ। ਉਹ ਚਾਂਦੀ ਉਹ ਨਹੀਂ ਯਾਰ, ਨਹੀਂ ਲਾਈਦਾ ਯਾਰ। ਦੇਖ ਨੋਨੀ ਇੰਨੀ ਖਾ ਲੂੰਗਾ। ਓਏ ਟਾਂਕੇ ਲੱਗੇ, ਤੂੰ ਨਾ ਖਾ ਮਿੱਠਾ। ਨਹੀਂ ਹੁਣ ਮੈਂ ਤੈਨੂੰ ਪੁੱਤ ਦੱਸਾਂ, ਕਦੀ ਵੀ ਇਦਾਂ ਦੀ ਚੀਜ਼ ਹੋਵੇ ਨਾ, ਜਿਹੜੀ ਚੀਜ਼ ਨੂੰ ਹੱਥ ਲਾਉਣਾ ਨਾ ਉਹੀ ਚੁੱਕਣੀ ਹੈ। 3 ਚੁੱਕ ਕੇ ਉਹਨਾਂ ਨੂੰ ਹੱਥ ਲਾ ਕੇ 1 ਚੁੱਕ ਕੇ 2 ਵਾਪਸ ਨਹੀਂ ਰੱਖਣੀਆਂ ਕਦੀ ਜ਼ਿੰਦਗੀ 'ਚ। ਉਸਤਾਦ ਜੀ ਇਹ ਮੇਰੀ ਮਿਸਟੇਕ ਨਹੀਂ ਸੀ। ਮੈਂ ਤੈਨੂੰ ਵੈਸੇ ਗੱਲ ਕਰਾਂ ਕਿ ਮੈਂ 1 ਚੁੱਕੀ ਹੈ ਨਾ, ਉਹਨੂੰ ਹੀ ਹੱਥ ਲਾਉਣਾ। ਭਾਈ ਦਾਨਾ ਜੀ ਨੇ ਜੱਗੇ ਕਹਿੰਦੇ ਤੋੜੀ ਮੈਂ ਤੈਨੂੰ ਖੂਨ ਵਾਲੇ ਹੱਥ ਲਾਤੇ ਤਿੰਨਾਂ ਤੇ, ਹੁਣ ਉਹਨੇ ਉਹੀ ਖਾ ਜਾਣੀ। ਪਤੀਸਾ ਖਾਣਾ ਚਾਹ ਦੇ ਦੋ ਬਾਤ। ਖਾਣਾ ਭਰਾਵਾ। ਚੱਲ ਕਿਉਂ ਜੀ? ਇਹ ਦੋ ਜੀ। ਸਾਜੀ ਵਾਂਸ ਮੋਰ ਅਗੇਨ ਮੈਂ ਲੈ ਲਵਾਂ ਇੱਕ ਹੋਰ? ਹਾਂ ਲੈ ਜਿੰਨੀ ਮਰਜ਼ੀ ਆ। ਲੈ ਲਓ ਆਖਰ ਤੁਸੀਂ ਬੱਚਿਆਂ ਦਾ ਜੋੜਾ ਤੜਾਉਣ ਲੈ, ਤੁਸੀਂ ਖਾਓ, ਤੁਹਾਡੇ ਬਣਦੀ ਆ। ਘਰ ਤੇ ਘਰਾਂ ਬੰਦਾ ਚ ਲੜਾਈਆਂ ਪਾ ਕੇ ਤੇ ਮੂੰਹ ਮਿੱਠੇ ਕਰਨ ਦੇ। ਬੰਦਾ ਪਹਿਲੇ ਹੀ ਖਿਆਲ ਕਰ ਲਵੇ। ਉਹ ਨਹੀਂ ਪਤਾ ਲੜਾਈ ਇਹਦੇ ਕੋ ਕਿੱਥੇ ਹੈ। ਨਹੀਂ ਤੁਸੀਂ ਕੀ ਕਹਿੰਦੇ ਕਿ ਉਹ ਜੈਨੂਇਨ ਇਦਾਂ ਦੇ ਕੰਮ ਕਰਦਾ? ਓ ਯਾਰ ਦਾਨਿਸ਼ ਨਾ ਦੇ ਲਾਂ ਦੇ ਦੇ। ਮੈਂ ਨਹੀਂ ਪੁੱਛ ਰਿਹਾ ਯਾਰ। ਨਹੀਂ ਕਰਦਾ, ਬੜਾ ਨੇਕ ਆ, ਸਾਹਿਬ ਬੜਾ ਨੇਕ ਆ। ਤੁਸੀਂ ਛੱਡਣਾ ਚੈੱਕ ਕਰ ਰਹੇ ਹੋ? ਹਾਂਜੀ ਜਦੋਂ ਦੇ ਭਾਈ ਨੂੰ ਨਹੀਂ ਮਜ਼ਾਕ ਰਚ ਗਏ ਨੇ, ਹਾਂਜੀ ਡਬਲ ਸ਼ਿਫਟਾਂ ਲੱਗ ਰਹੀਆਂ ਨੇ। ਹਾਂ ਇੱਕ ਇੱਥੇ, ਇੱਕ ਲਾਹੌਰ। ਆਰਡਰ ਇਹ ਹੈ ਕਿ ਫੈਸਲ ਸਾਹਿਬ ਤੁਸੀਂ ਟੀ ਟਾਈਮ 'ਚ ਪੁਰਾਣੀ ਸ਼ਰਟ ਨਾ ਨਜ਼ਰ ਆਵੇ ਮੈਨੂੰ ਤੁਹਾਡੀ ਹੁਣ। ਉੱਤੋਂ ਆਰਡਰ ਜੀ ਓਏ ਠੀਕ ਹੈ ਜੀ। ਮੈਨੂੰ ਵੀ ਦਿੱਤੀਆਂ 2 ਹੁਣ ਮੈਂ ਇੱਥੇ ਗੱਲਾਂ ਖੋਲਾਂ ਤੇ ਫਿਰ ਕਹਿਣਾ ਵੀ ਮੈਂ ਕਹਿੰਦਾ ਸੀਗਾ ਐਂਡ ਤੇ ਆ ਕੰਮ ਖੋਲ ਦਿੰਦੇ ਗੱਲਾਂ। ਚਲੋ ਇੱਕ ਦਿਨ ਦਾ ਘਰ ਤਬਾਹ ਹੁੰਦਾ। ਹੁਣ ਕਾਲੂ ਵਿਚਾਰਾ ਮਾਰਿਆ ਪਿਆਰ ਦੱਸੋ ਨਸੀਬਾਂ ਦਾ। ਰੀਸੈਂਟ ਗੱਲਾਂ ਸ਼ੁਰੂ ਕਰੋ। ਓਏ ਇਹੀ ਗੱਲ ਆ। ਕਈ ਵਾਰੀ ਉਹ ਵਿਚਾਰੀ ਭੈਣ ਸਾਡੀ ਰੁੱਸ ਕੇ ਕਰਾਚੀ ਗਈ ਕਈ ਵਾਰੀ, ਤੇ ਕਿਸੇ ਨੇ ਦੱਸਦਾ ਕਿਉਂ ਗਈ। ਇਹ ਕਹੀ ਜਾਂਦਾ, ਉਹ ਕਹਿੰਦੀ ਡਰਾਮੇ ਛੱਡ। ਉਹ ਤੂੰ ਜਦੋਂ ਵਿਆਹ ਕੀਤਾ ਉਹਨੂੰ ਪਤਾ ਸੀ ਡਰਾਮੇ ਕਰਦਾ, ਉਹਨੇ ਕੀਤਾ ਕਾਤੋਂ? ਹਾਂ ਅਸਲ ਗੱਲ ਹੋਰ। ਤੂੰ ਨਵੀਂ ਕਹਾਣੀ ਪਾਈ। ਅਸਲ ਗੱਲ ਦੱਸ ਕਿਉਂ ਗਈ ਆ? ਉਹ ਹੋਰ ਡਰਾਮੇ ਕਹਿ ਰਹੀ ਸੀ ਕਿ ਛੱਡ। ਹਾਂਜੀ ਲੈ ਸਹੀ ਗੱਲ। ਉਹ ਨਾਲੇ ਉਸਤਾਦ ਜੀ ਰੀਸੈਂਟ ਗੱਲਾਂ ਸ਼ੁਰੂ ਕਰੋ। ਇਧਰ ਚੰਗੇ ਭਲੇ ਮਕਾਨ ਬਣਨ ਲੱਗੇ ਸੀ, ਟਿਕਟੋਕ ਦੀ ਅਰਨਿੰਗ ਇੱਕ ਜਗ੍ਹਾ ਤੇ ਇਕੱਠੀ ਹੋਣ ਲੱਗੀ ਸੀ। ਇਸ ਗੱਲ ਇੱਕ ਮਿੰਟ ਹੋਰ। ਇਸ ਗੱਲ ਤੋਂ ਤੇ ਕਹਿਣ ਦੇ ਕਿ ਸਾਰੇ ਉਸਤਾਦ ਜੀ ਮੁਕਰਾ। ਫੈਸਲ ਨਾਮ ਇੱਕ ਮਹਾਨ ਆਰਟਿਸਟ। ਮੈਂ ਮੰਨ ਗਿਆ ਸਾਜੀ। ਫੈਸਲ ਨਾਮ ਬਹੁਤ ਵੱਡਾ ਹੈ। ਅੱਛਾ ਕੈਸੀ ਗੱਲ ਆ? ਉਹਨੇ ਤੁਹਾਡੀ ਗੱਲ ਦੀ ਟੈਨਸ਼ਨ ਨਹੀਂ ਲਈ। ਉਧਰ ਰਹੇ ਆ। ਮੇਰੇ ਤੋਂ ਨਾ ਮੁਸ਼ਕਲ ਲਿਆ ਕਰ ਭਾਈ। ਮੈਂ ਕਹਿੰਦੇ ਨਹੀਂ ਉਹ ਤਾਂ ਉਹਨੂੰ ਪਤਾ ਨਾ, ਉਹ ਤਾਂ ਕੋਈ ਰੋਲ ਨਹੀਂ। ਫੈਸਲ ਰਾਮ ਇੱਕ ਵੱਡੀ ਦੁਨੀਆ। ਫੈਸਲ ਰਾਮ ਨੇ ਐਸੇ ਬੰਦਿਆਂ ਦੀ ਲੜਾਈ ਕਰਾਤੀ, ਯਕੀਨ ਕਰ ਜਿਨ੍ਹਾਂ ਨੇ ਜੀਨ ਮਰਨ ਦੀਆਂ ਕਸਮਾਂ ਖਾਧੀਆਂ ਸੀ ਵੀ ਇੰਜ 2 ਲਵਰ ਨੇ ਤੇ ਇੱਕ ਜਿਹੜਾ ਮੇਲ ਲਵਰ ਹੈ ਨਾ, ਮੇਲ, ਉਹਨੇ ਸਿਰਫ ਇੰਨਾ ਕਿਹਾ ਕਿ ਫੈਸਲ ਜੇ ਤੂੰ ਪਿਓ ਦਾ ਨਾ ਤਾਂ ਸਾਡੇ 'ਚ ਫਿੱਕ ਪਵਾ ਕੇ ਦਿਖਾ ਸਾਡੇ ਜਿੰਨਾ ਪਿਆਰ। ਤੇ ਅਗਲੇ ਦਿਨ ਦੋਵਾਂ ਨੇ ਨੰਬਰ ਬਲੌਕ ਕੀਤੇ ਇੱਕ ਦੂਜੇ। ਐਸਾ ਮਹਾਨ ਆਦਮੀ ਹੋਇਆ ਫੈਸਲ। ਅਗਲੇ ਭਾਜੀ ਦਿਨ ਬਸ ਠੀਕ ਆ। ਘੰਟੇ ਬਾਅਦ ਹੀ ਨਹੀਂ ਜੀ ਮੈਂ ਤੁਹਾਨੂੰ ਕਹਿਣ ਦਿਆਂ ਵਾਂ, ਲਾਲੇ ਨੇ ਯਕੀਨ ਕਰੋ, ਮੈਂ ਸਹੀ ਦੱਸਾਂ। ਇਹਦੇ ਕਿਸੇ ਯਾਰ ਨੇ ਇਹਨੂੰ ਕਿਹਾ, ਜੈਨੂਇਨ ਕਿਹਾ ਕਿ ਫੈਸਲ ਤੂੰ ਸਾਡੀ ਲੈਦਗੀ ਕਰਾ ਕੇ ਦਿਖਾ, ਤੂੰ ਲੈਦਗੀ ਕਰਾ ਸਾਡੀ। ਹੁਣ ਇਹ ਉਹਨੇ ਕਿਹਾ ਤੰਜ਼ੀਆ ਆਪਣੇ ਮਾਨ ਨਾਲ ਕਿ ਤੂੰ ਕਰਾ ਕੇ ਦਿਖਾ, ਤੈਨੂੰ ਮੈਂ ਮੰਨਾਂ। ਉਹਨੂੰ ਇੰਨਾ ਮਾਨ ਸੀ, ਇਹਨੇ ਉਸ ਲਾਈਨ ਨੂੰ ਕਸਮਾਂ ਖਾ ਕੇ ਕਿੱਥੇ ਯੂਜ਼ ਕੀਤਾ ਉਸ ਕੁੜੀ ਅੱਗੇ ਕਿ ਤੂੰ ਮੇਰੀ ਭੈਣ ਲੱਗਦੀ ਆ, ਤੂੰ ਮੇਰਾ, ਮੈਂ ਤੇਰੀ ਰਿਸਪੈਕਟ ਕਰਦਾ। ਲੇਕਿਨ ਖੁਦਾ ਦੀ ਕਸਮ ਉਹਨੇ ਮੈਨੂੰ ਕਿਹਾ ਕਿ ਸਾਡੀ ਕਿਸ ਤਰੀਕੇ ਨਾਲ ਲੈਦਗੀ ਕਰਾ। ਉਹਨੇ ਮਾਨ ਚ ਕਿਹਾ ਇਹਨੇ ਪੱਕਾ ਕਰਤਾ। ਉਹ ਕਸਮ ਸਹੀ ਖਾਧੀ ਆ। ਨਹੀਂ ਉਹਨੇ ਨਾ ਕੀ ਕਿਹਾ, ਉਹਨੇ ਜਾਂਦਿਆਂ ਆਜ਼ਾਦ ਪਾਤਾ। ਮੈਨੂੰ ਕਹਿੰਦਾ ਫੈਸਲ ਯਾਰ ਤੂੰ ਇੰਜ ਕੀਤਾ ਇਹ ਉਹ। ਫੈਸਲ ਸਭ ਤੁਸੀਂ ਕੱਚੇ ਲੋਕਾਂ ਦਾ ਕਰਦੇ ਹੋ, ਪੱਕਿਆਂ ਦਾ ਕਰੋ। ਮੇਰਾ ਪੈਰ ਚੜਾ ਤੇ ਫੇਰ ਮੈਂ ਤੈਨੂੰ ਮੰਨਾਂ। ਉਹ ਕੱਚੇ ਲੋਕ ਇਹ ਉਹ ਇੰਨੀ ਦੇਰ ਨੂੰ ਆ ਗਏ। ਉਹ ਵੀ ਉਹ ਕਹਿੰਦੀ ਭਰਾਵਾਂ 'ਚ ਕਿਹੜੀ ਗੱਲ ਹੋ ਰਹੀ? ਮੈਂ ਕਿਹਾ ਮੈਨੂੰ ਤਾਂ ਕੋਈ ਟੈਨਸ਼ਨ ਨਹੀਂ, ਇਹੀ ਕਹੀ ਜਾਂਦੇ ਮੇਰਾ ਪੈਰ ਚੜਾ ਕਿਸੇ ਤਰੀਕੇ ਨਾਲ। ਉਹ ਮੈਂ ਕਹਿੰਦਾ ਮੈਨੂੰ ਕਿਹਾ ਅੱਲਾ ਦੀ ਕਸਮ। ਕਹਿੰਦੀ ਤੁਸੀਂ ਕਿਹਾ? ਕਹਿੰਦਾ ਨਹੀਂ। ਮੈਂ ਕਿਹਾ ਤੂੰ ਕਿਹਾ ਨਹੀਂ, ਮੁਕਰਦਾ ਕਿਉਂ ਪਿਆ? ਉੱਤੋਂ ਸਾਲੇ ਦੇ ਐਕਸਪ੍ਰੈਸ਼ਨ ਇਦਾਂ ਦੇ ਹੁੰਦੇ ਆ, ਉਹਨੇ ਨਾ ਉਸਤਾਦ ਜੀ, ਹਰ ਬੰਦੇ ਨੂੰ ਇੰਝ ਲੱਗਦਾ ਇਹ ਨਹੀਂ ਝੂਠ ਬੋਲ ਸਕਦਾ। ਲੇਕਿਨ ਉਹ ਉਸਤਾਦ ਜੀ ਮੇਰਾ ਅੱਲਾ ਜਾਣਦਾ ਤੇ ਛੱਡਿਆ ਅਰਸਾ ਹੋ ਗਿਆ। ਲੇਕਿਨ ਅੱਜ ਇਹਨਾਂ ਨੂੰ ਵੇਖਦੇ ਨਾ ਸਾਡਾ ਕਲੇਜਾ ਚੀਰਿਆ ਜਾਂਦਾ ਤੇ ਯਾਰ ਗਲਤ ਸਿਸਟਮ ਜਿਹੜੇ ਨੇ
ਯਾਰ ਤੂੰ ਠਹਿਰ ਜਾ ਨਾ, ਤੂੰ ਠਹਿਰ ਜਾ। ਉਹ ਝੂਠ ਬੋਲ ਰਿਹਾ ਬਾਜੀ, ਇਹ ਝੂਠ ਬਕਵਾਸ ਕਰ ਰਿਹਾ। ਨਹੀਂ ਉਸਤਾਦ ਜੀ, ਮੈਂ ਅੱਲਾ ਜਾਣਦਾ, ਮੈਂ ਕਈਆਂ ਨੂੰ ਕਿਹਾ, ਮੈਂ ਇਹਨਾਂ ਨੂੰ ਵੀ ਕਿਹਾ, ਮੈਂ ਕਿਹਾ ਯਾਰ ਉਸਤਾਦ ਜੀ ਨੇ ਤੇ ਤੁਹਾਨੂੰ ਬਾਅਦ ਚੋਂ ਪੁੱਛਣਾ ਹੈ ਨਾ, ਮੈਂ ਨਹੀਂ ਤੁਹਾਨੂੰ ਸਪੇਅਰ ਕਰਾਂਗਾ, ਮੈਂ ਤੁਹਾਨੂੰ ਮਾਫ ਨਹੀਂ ਕਰਾਂਗਾ ਅਗਰ ਮੈਂ ਤੁਹਾਡੀ ਕੋਈ ਐਸੀ ਵੈਸੀ ਗੱਲ ਸੁਣੀ। ਸਕੈਂਡਲ ਤੇ ਮੇਰਾ ਵੇਖਿਆ ਕੋਈ ਤੁਸੀਂ ਸੁਣਿਆ? ਇਹਨੂੰ ਮੈਂ ਇੱਕ ਵਾਰੀ ਸਮਝਾਇਆ, ਮੈਂ ਕਿਹਾ ਨਹੀਂ ਯਾਰ, ਲੇਕਿਨ ਉਸਤਾਦ ਜੀ ਉਹਦੇ ਸਿਰ ਹੀ ਬੈਠੇ ਆ। ਮੈਂ ਤੈਨੂੰ ਕਿੰਨੀ ਵਾਰੀ ਸਮਝਾਇਆ? ਹੈਂ? ਮੈਂ ਤੈਨੂੰ ਕਿੰਨੀ ਵਾਰੀ ਸਮਝਾਇਆ? ਉਸਤਾਦ ਜੀ ਮੈਂ ਤਾਜੀ ਨਹੀਂ। ਅੱਛਾ ਹੁਣ ਤੁਸੀਂ ਮੈਨੂੰ ਮੈਂ ਤੈਨੂੰ ਕਿੰਨੀ ਵਾਰੀ ਮੈਂ ਹੁਣ ਸਮਝਾਇਆ? ਤੁਹਾਨੂੰ ਗੱਲ ਦੱਸਾਂ, ਮੈਂ ਸਟਰੀਟ ਟਾਈਮ 'ਚ ਬੈਠਾ ਉਸਤਾਦ ਜੀ, ਮੈਂ ਉਸਤਾਦ ਜੀ ਮੇਰੇ ਕੋ ਨਾ ਨਹੀਂ ਹੁੰਦੀ, ਸਾਜੂ ਦੀ ਮੁਹੱਬਤ ਠੁਕਰਾਈ ਨਹੀਂ ਜਾਂਦੀ ਮੇਰੇ ਕੋ। ਸਾਜੂ ਮੈਂ ਔਰ ਨਾ ਕਰਤੀ ਉਹਨੇ ਕੁਝ ਖੁਦਕੁਸ਼ੀ ਕਰ ਲੈਣੀ। ਹਾਂਜੀ ਤੁਹਾਨੂੰ ਯਾਦ ਆ ਅਸੀਂ ਕੋ ਬਾਹਰ ਟੀ ਟਾਈਮ ਜਾਂ ਕੁਝ ਕਰ ਰਹੇ ਤਾਂ ਤੂੰ ਦੌੜੇ ਸਿੱਖਦਾ ਸਾਜੀ ਮੈਂ ਚੱਲਾਂ। ਹਾਂਜੀ ਕੁਰਸੀ ਤੇ ਬੈਠੇ ਹਾਂਜੀ ਉਹ ਧਮਕੀ मैं क्या अगले दिन मैं क्या फैसला तो कहना साजिया देखो अगर तुम आधे घंटे में गली में ना आए मैं हुण पूरी गल नहीं दसनी मेरी ख्वाहिश लाहौर लैदा सैटअप आ इत्थे लैदा सैटअप आ लाहौर वो सैटअप आ कि 4 दिन मुज़ाकरात थे 2 दिन मुज़ाकरात रात मजाक थे। मेरी ख्वाहिश रही है, मेरी विश रही है कि मेरी बेगम मेरे पे शक करे, मेरी ख्वाहिश रही है। करेगी आज तो ਉਹਨੂੰ ਕੋਈ ਉਸਤਾਦ ਜੀ ਮੈਂ ਕਹਿ ਰਿਹਾ ਹਾਂ ਕਿ ਮੈਂ ਪਵਿੱਤਰ ਇਸ ਟਾਈਮ ਬੈਠਾ ਹਾਂ। ਕੀ ਬੈਠਾ ਪਵਿੱਤਰ ਠੀਕ ਹੈ ਨਾ, ਮੇਰੇ ਚ ਕੋਈ ਐਸੀ ਵੈਸੀ ਗੱਲ ਹੋਵੇ, ਕੋਈ ਐਬ ਹੋਵੇ, ਮੈਂ ਉਸਤਾਦ ਜੀ ਦੇਣਦਾਰ ਹਾਂ। ਯਾਰ ਕੌਣ ਕਹਿੰਦਾ ਵਾ ਕਿ ਮੈਂ ਐਬੀ ਆ? ਕੌਣ ਮੰਨਦਾ ਵਾ ਕਿ ਮੈਂ ਗਲਤ ਆ? ਕੌਣ ਕਹਿੰਦਾ ਹੈ ਕਿ ਮੇਰੀ ਬੁੱਢੀ ਤੋਂ ਇਲਾਵਾ ਵੀ ਇਦਾਂ ਦੀ ਮਹਿਫਲ ਚ ਤੂੰ ਕਹਿਣਾ ਵਾ? ਇਹ ਤਾਂ ਨਾਰਮਲ ਗੱਲ ਆ। ਤੂੰ ਹੁਣ ਦੱਸੇਗਾ ਸਾਰਾ ਕੁਝ? ਮੇਰੇ ਅਗਰ ਦਿਲ ਚ ਹੈ ਉਸਤਾਦ ਜੀ, ਤੂੰ ਕਦੇ ਵੀ ਨਹੀਂ ਦੱਸਣਾ। ਕੋਈ ਨਾ ਪਾਗਲ ਦਾ ਪੁੱਤਰ ਦੱਸਦਾ ਇਹੋ ਜਿਹੇ ਮੌਕੇ ਤੇ। ਉਹ ਮੈਂ ਦੱਸਾਂਗਾ ਨਾ ਕਿ ਸ਼ਰਟ ਦਾ ਕੀ ਹਿਸਾਬ ਆ। ਮੈਂ WhatsApp ਦਾ ਹਾਦਾ ਪੀਲਾ ਰੰਗ ਬਹੁਤ ਪਸੰਦ ਆ। ਐ ਨਾ ਕਰ ਧੌਣ ਥੱਲੇ ਨਾ ਕਰ। ਹਾਂਜੀ ਮੈਂ ਵੀ ਇਹੀ ਚਾਹ ਰਿਹਾ। ਖੁਦਾ ਦੀ ਕਸਮ ਨਹੀਂ, ਸਹੀ ਗੱਲ ਆ। ਓਏ ਬੜੇ ਸੋਹਣੇ ਮਕਾਨ ਬਣਨ ਲੱਗੇ ਸੀਗੇ, ਪਾਸਾ ਜਿਹਾ ਕੇ ਸਾਰੇ ਢਾਤੇ ਆ। ਯਾਰ ਇਹਨੇ ਛੇ ਚਲੋ ਯਾਰ। ਡੀਸੈਂਟ ਗੱਲਾਂ ਕਰੋ, ਸਜਾਜਨੀ ਆਫੀਸ਼ੀਅਲ ਨੂੰ ਇਹ ਦਰੇਕ ਨਹੀਂ ਦਿੰਦਾ। ਭਾਈਜਾਨ ਲੈ ਲਓ ਜੀ। ਕਿਉਂ ਜੀ? ਰੋਣ ਲੱਗ ਪਈ ਓ। ਰੋਣ ਨਹੀਂ ਲੱਗ ਪਿਆ, ਉਹਦੀ ਟੇਪ ਹਿਲ ਗਈ ਉਤੋਂ। ਯਾਸਰ ਮੇਰਾ ਕਜ਼ਨ ਹੁੰਦਾ ਜਿਹਦੇ ਕੋਲ ਆਪਾਂ ਸੂਟ ਮੰਗਾਉਨੇ, ਹਾਂਜੀ ਮੌਲਵੀ ਸਾਹਿਬ 4 ਸੂਟ 5 ਸੂਟ। ਉਸਤਾਦ ਜੀ ਮੇਰਾ ਬਣਨ ਕੁਛ ਨਹੀਂ ਦਿਆ, ਉਸਤਾਦ ਜੀ ਮੇਰਾ ਕੋਈ ਹਿਸਾਬ ਲਾਓ, ਉਸਤਾਦ ਜੀ ਮੈਂ ਇਦਾਂ, ਮੇਰੇ ਕੋਲ ਪੈਸੇ। ਮੈਂ ਤੁਹਾਨੂੰ ਦੱਸ ਦੇਵਾਂ ਪੈਸੇ ਜਾਂਦੇ ਕਿਤੇ, ਤੁਸੀਂ ਪਾਗਲ ਹੋ ਜਾਓ। 8,000 ਰੁਪਏ ਦਾ ਸੂਟ, 4 ਸੂਟ ਜੀ, ਜੁੱਤੀਆਂ ਅਗਲੇ ਨੂੰ ਗੱਲਾਂ ਕਰਨੇ ਆ ਤੂੰ। ਦੱਸ ਯਾਰ, ਘਰ ਬੱਚਿਆਂ ਨੂੰ ਖੁਸ਼ਹਾਲ ਕਰੋ, ਬੱਚਿਆਂ ਨੂੰ ਤੁਸੀਂ ਲੜਾ ਫਲਾਉਣ ਡਏ ਆ। ਉਹਨਾਂ ਦਾ ਹੱਕ ਉਹਨਾਂ ਨੂੰ ਦਿਓ। ਦੇ ਰਿਹਾ ਵਾ ਨਹੀਂ ਉਹਨਾਂ ਬੱਚਿਆਂ ਦਾ ਹੱਕ ਉਹਨਾਂ ਨੂੰ ਦੇ ਰਿਹਾ ਵਾ। ਉਹਨਾਂ ਨੂੰ ਦੇ ਰਿਹਾ ਨਾ, ਬੱਚਿਆਂ ਨੂੰ ਹਾਂ ਦੇ ਰਿਹਾ। ਨਹੀਂ ਇਹ ਜ਼ਿਆਦਤੀ ਹੈ ਭਾਈ। ਸਾਨੂੰ ਤੇ ਅੱਜ ਪਤਾ ਲੱਗਾ, ਮੈਂ ਵੀ ਕਹਾਂ ਇੱਕ ਸ਼ੋਅ ਕਰਕੇ ਨਿਕਲਦੇ ਕਿੱਥੇ ਆ। ਤੇ ਉਹ ਸਹੇਲ ਦੀਆਂ ਕਦੀ ਪੈਂਟਾਂ ਸ਼ਰਟਾਂ ਵੇਖਦਾ, ਉਹ ਬਗੈਰਤਾ ਤੂੰ ਉਹਦਾ ਵੇਖ। ਉਹ ਅੱਲਾ ਮਾਫੀ ਦੇ ਵੇਂਜ ਲੱਗਦਾ ਤੇਰੇ ਤੋਂ ਵੀ 10 ਸਾਲ ਵੱਡਾ ਵਾ। ਆਪ ਤੂੰ ਜਵਾਨ ਹੋਈ ਜਾ ਰਿਹਾ, ਹਿਸਾਬ ਕਿਤਾਬ ਤੂੰ ਲੈ, ਉਹਦਾ ਵਿਆਹ ਕਰ, ਤੂੰ ਨੌਵਾਂ ਪੁੱਤਾਂ ਵਾਲਾ ਤੂੰ ਹੋ ਗਿਆ, ਤੈਨੂੰ ਸ਼ਰਮ ਨਹੀਂ ਆਉਂਦੀ? ਉਹਨੇ ਪਾਰਟੀ ਪੈਂਟ ਸ਼ਰਟ ਪਾਈ ਹੁੰਦੀ, ਅੰਗਰੇਜ਼ਾਂ ਦਾ ਮਸਲਾ ਲੱਗਦਾ ਉਹ। ਔਰ ਤੈਨੂੰ ਮੈਂ ਮਹੱਲਾ ਦੱਸਾਂ ਲਾਹੌਰ ਜਿੱਥੇ ਤੂੰ ਕਵੇਂ ਇੱਥੇ ਮੈਂ ਵੈਸੇ ਨਾ ਬੜਾ ਜੀ, ਉਹ ਤੇ ਵੈਸੇ ਵੜਨ ਵੀ ਨਹੀਂ ਦਿੰਦੇ ਜੀ। ਓਏ ਕੁਝ ਡੀਸੈਂਟ ਗੱਲਾਂ ਕਰੋ। ਸਾਜੀ ਸਜਾਜਨੀ ਆਫੀਸ਼ੀਅਲ ਨੂੰ ਮਕਾਨ ਤੇ ਤਾਂ ਲਵਾਂਗੇ, ਜੋੜੇ ਪੂਰੇ ਰਹਿਣਗੇ। ਜੋੜੇ ਤੇ ਤਰਾਈ ਜਾਂਦੇ ਆ, ਮਾਲਕ ਬਣਾਉਂਦੇ ਆ, ਤੋੜਾਈ ਜਾਂਦੇ ਆ। ਉੱਥੇ ਲਾਹੌਰ ਮੈਂ ਸੋਚ ਵੀ ਨਹੀਂ ਸੀ, ਸ਼ਾਲਾ ਮਾਰ ਬਾਗ। ਜੀ ਮੈਨੂੰ ਨਹੀਂ ਸੀ ਲੱਗਦਾ ਕਿ ਫੈਸਲ ਰਾਮੇ ਸਾਹਿਬ ਇਸ ਕਰੈਕਟਰ ਦੇ ਓਹੋ ਮੈਨੂੰ ਨਹੀਂ ਸੀ ਲੇਕਿਨ ਲੈ ਤੂੰ ਅੱਜ ਤੋਂ ਬਾਅਦ ਤੈਨੂੰ 10 ਮਿੰਟ ਅੰਦਰ ਆਉਣਾ, ਤੈਨੂੰ ਮੈਂ ਇੱਕ ਚੈਟ ਪੜਾਉਣੀ ਹੈ ਬਸ। ਤੁਹਾਨੂੰ ਪਤਾ ਉਸਤਾਦ ਜੀ ਵਿਦਆਊਟ ਪ੍ਰੂਫ ਕੋਈ ਗੱਲ ਨਹੀਂ ਕਰਦੇ ਯਾਰ। ਲੇਕਿਨ ਅੱਜ ਕਰਨ ਦੇ ਆ। ਨਹੀਂ ਉਸਤਾਦ ਜੀ ਮਾੜੀ ਗੱਲ ਕਰਨ ਦੇ ਆ। ਤੁਸੀਂ ਬੱਚਿਆਂ ਦਾ ਜੋਟਾ ਤਰਾਉਣ ਦੀ ਕੋਸ਼ਿਸ਼ ਕੀਤੀ। ਤੁਸੀਂ ਕਰਨ ਦੇ ਆ ਤੇ ਹੋਣੀਆਂ ਹੀ ਆ ਜਿੱਦਾਂ ਤੁਸੀਂ ਕਰਨ ਦੇ। ਉਹਦਾ ਵਿਚਾਰੇ ਦਾ ਨਹੀਂ, ਇਹਦਾ ਕੋਈ ਤਾਂ ਚੱਕਰ ਹੀ ਨਹੀਂਗਾ। ਉਹਦੇ ਨਾ ਡਰਦਾ ਬੁੱਢੀ ਕੋ, ਉਹ ਤੇ ਕੈਮਰੇ ਤੋਂ ਇਲਾਵਾ ਨਹੀਂ। ਉਸਤਾਦ ਜੀ ਮੈਂ ਤਾਂ ਦੱਸਿਆ ਨਹੀਂ, ਮੈਂ ਉਹਨੂੰ ਸਾਰਾ ਕੁਝ ਕਿਹਾ, ਕਹਿੰਦਾ ਉਸਤਾਦ ਜੀ ਲਾਲੇ ਨੇ ਨਹੀਂ ਮੰਨਣਾ। ਯਾਨੀ ਉਹ ਇੰਨਾ ਤਾਬੇ, ਉਹਦੀ ਜ਼ਰੂਰਤ ਹੈਗੀ ਕਰੇ। ਤੂੰ ਆਪਣਾ ਇੱਕ ਅੱਛਾ ਸਕ੍ਰਿਪਟ ਜ਼ਮਾਨੇ ਦੇ ਫੈਲਾ ਕੇ ਅੰਦਰੋਂ ਤੂੰ ਜੋ ਹੈਗਾ, ਮੈਂ ਤਾਂ ਕੀ ਫਾਇਦਾ ਇਹੋ ਜਿਹੇ ਡਰ ਦਾ? ਨਹੀਂ ਕਾਲੂ, ਜਦੋਂ ਵਿਆਹ ਸੀ ਤੂੰ ਡੋਲੀ 'ਚ ਗਿਆ ਸੀ? ਮੈਂ ਪਰ ਭਾਬੀ ਲਾੜਾ ਬਣ ਗਈ ਸੀ। ਇੰਨਾ ਡਰੀ ਜਾਂਦਾ ਯਾਰ, ਖਾਜੀ ਥੋੜਾ ਤੁਹਾਡਾ ਜਿਹਾ ਪਤਾ ਵਾ ਇੱਥੇ ਆ ਕੱਪੜੇ ਇਸਤਰੀ ਕਰਦੇ ਆ ਸਾਰੇ। ਉਹ ਯਾਰ ਇਹਨੂੰ ਫ੍ਰੈਂਕਨੈਸ ਕਹਿੰਦੇ ਆ, ਇਹ ਡਰ ਨਹੀਂ ਹੈਗਾ। ਦਾਜ ਇਸਤਰੀ ਨਹੀਂ ਹੈ। ਡੀਸੈਂਟ ਗੱਲਾਂ ਕਰੋ। ਉਸਤਾਦ ਜੀ ਮੈਂ ਕੁਆਰਾ ਵਾਂ, ਇਹ ਤੋਂ ਵਿਆਹ ਵਰਤ ਘੰਟਾ ਹੋ ਗਿਆ। ਇਹੀ ਸਿਚੁਏਸ਼ਨ ਹੋ ਰਿਹਾ ਸੁਣ। ਨੋਨੀ ਸਾਹਿਬ ਤੁਹਾਡੀਆਂ ਮੈਨੂੰ ਮੇਲਾਂ ਆਈਆਂ ਨੇ, 5-7 ਬੰਦਿਆਂ ਨੇ ਕਿਹਾ ਜੀ ਅਸੀਂ ਨੋਨੀ ਕੋ ਇਵੈਂਟ ਕਰਾਉਣਾ, ਪੈਸੇ ਦੱਸੋ, ਅਸੀਂ ਉਹਨੂੰ ਪੈਸੇ ਪਹਿਲੇ ਭੇਜਾਂਗੇ। ਪੈਸੇ ਹਾਏ ਲੈ ਜਿਹੜਾ ਰੇਟ ਹੈ ਉਸਤਾਦ ਜੀ 2500 ਤੋਂ ਘੱਟ ਰਹੇ
3000 ਕਰ ਲਿਆ ਕਰੀ 40,000 ਰੁਪਏ ਉਸਤਾਦ ਜੀ ਉਹਦਾ ਸ਼ਹਿਰ ਚ ਰੇਟ, ਲੱਖ ਰੁਪਏ ਸ਼ਹਿਰੋਂ ਬਾਹਰ। ਉਸਤਾਦ ਜੀ ਇਹ ਵੀ ਪੁੱਛ ਲਓ ਨਾ, ਆਪਣੀ ਪਸੰਦ ਦੇ ਗਾਣੇ ਪਹਿਲੇ ਗਾਉਣੇ ਆ, ਪਹਿਲੇ ਬੈਠਣਾ ਫਿਰ ਯਾਦ ਕਰ ਲੂਗਾ ਗਾਣੇ। ਨਹੀਂ ਨਹੀਂ ਪੂਰੀਆਂ ਹਰ ਫਰਮਾਇਸ਼ ਹੋਏਗੀ ਪੂਰੀ। 40,000 ਸ਼ਹਿਰ 'ਚ ਤੇ ਲੱਖ 12 ਲੱਖ ਵੀ ਤੇ ਜੇ ਇਵੈਂਟ ਦੋ ਹੋਣ 50,000 ਰੁਪਇਆ ਸ਼ਹਿਰ ਚ ਤੇ ਲੱਖ ਰੁਪਇਆ ਬਾਹਰ। ਹਾਂ ਓਕੇ। 3 ਤੋਂ 4 ਮਿਊਜ਼ੀਸ਼ੀਅਨ ਅੱਛੇ ਨਾਲ ਸਾਰਾ ਨਿਜ਼ਾਮ। ਤੇ ਜਿਹੜੇ ਉੱਤੋਂ ਉਸਤਾਦ ਜੀ ਉਹ ਵੀ ਇਹਦੇ ਉਹ ਦੇ ਦੇ। ਉਹੀ ਤੇਰੇ ਹੁਣੇ ਲੱਖ ਤੇ ਮਜੀਸ਼ਨਾਂ ਦਾ ਵਾ, ਇਹ 25,000 ਦਾ ਮਜੀਸ਼ਨ ਲੈ ਜਾਂਦਾ ਵਾ। ਚੁਕਨੇਦਰ ਕੌਣ ਹੋਗਾ? ਲੇਕਿਨ ਮਿਊਜ਼ੀਸ਼ੀਅਨ ਉਹ ਲੈ ਜਾਣੇ ਜਿਹਨਾਂ ਨੂੰ ਨਜ਼ਰ ਆਉਂਦਾ ਹਾਂ ਪੂਰੇ ਲੈ ਕੇ ਜਾਈਂ। ਰਕਸ਼ੇ ਜੋ ਨਾਲੀ ਵਾਲੀ ਸਾਈਡ ਤੇ ਉਤਰ ਕੇ ਸਾਰੇ ਗਿੱਲੇ ਹੋ ਜਾਂਦੇ ਨੇ। ਫਾਲਟ ਵਾਲੇ ਨਾਲ ਲੈ ਕੇ ਜਾਈ ਮੁੜ ਕੇ ਫੜ ਕੇ ਪੈਸੇ ਦਿੰਦਾ ਹੁੰਦਾ ਉਹਨਾਂ ਨੂੰ। ਐ ਮੇਰੇ ਕੋਲ ਰੱਖਤੀ, ਮੈਂ ਫੂਕ ਮਾਰਨੀ ਆ, ਚੁੱਕੋ ਇਹਨੂੰ। ਨਹੀਂ ਖਾਓ ਯਾਰ, ਉਧਰ ਵੀ ਦਿਓ ਸਾਰਿਆਂ ਨੂੰ। ਇੱਕ ਮਿੰਟ ਜੀ ਫਿਰ ਇੱਥੇ ਰੱਖਿਓ ਉਧਰ ਨੂੰ ਨਹੀਂ ਆਵਰਤਾ। ਨਹੀਂ ਦੇ ਉਧਰ ਫੜਾ ਯਾਰ। ਉਹ ਵੱਡਾ ਦਿਲ ਮੰਗਣ ਦੇ, ਅਸੀਂ ਕੱਲ ਨੂੰ ਚੁੱਕ ਲਾਂਗੇ। ਨਾ ਬਹੁਤਾ ਨਾ ਖਾਓ ਮਿੱਠਾ ਯਾਰ। ਨਹੀਂ ਖਾਣੀ ਉਸਤਾਦ ਜੀ ਉਸਤਾਦ ਜੀ ਮੈਂ ਤੁਹਾਨੂੰ ਇੱਕ ਸਹੀ ਆ ਦੇਖ ਆ ਜਿਹੜਾ ਟੌਪਿਕ ਹੈ ਨਾ ਯਾਨੀ ਬਰੀਕ ਆ, ਇਹਦੇ ਵਿੱਚ ਮੈਨੂੰ ਸਮਝ ਨਹੀਂ ਆਈ। ਲੇਕਿਨ ਇੱਥੇ ਮੈਂ ਇੱਕ ਗੱਲ ਕਰੂੰਗਾ ਕਿ ਮਕਾਨ ਬਣਨੇ ਚਾਹੀਦੇ ਆ। ਹਾਂਜੀ। ਇੱਕ ਦੁਨੀਆ ਨੂੰ ਯਾਦਦਾਸ਼ਤ ਮਿਲੇਗੀ ਕਿ ਯਾਰ ਇੱਕ ਸੁਜਾਰ ਜਾਨੀ ਆਫੀਸਰ। ਨਹੀਂ ਮੈਂ ਪਹਿਲੇ ਕਿਹਾ ਕਿ ਮਕਾਨ ਉਹਨਾਂ ਨੂੰ ਮਿਲਣੇ ਜਿਨ੍ਹਾਂ ਨੇ 5-5 6-6 ਸਾਲ ਹੋ ਗਏ ਸਾਡੇ ਨਾਲ। ਆਵੇ 7 ਤੈਨੂੰ ਤੇ ਹਾਲੇ ਜੁਮਾ ਵੀ ਨਹੀਂ ਹੋਏ ਪੂਰੇ। ਮੈਂ ਕਿਹਾ ਮੈਂ ਨਾਮ ਹੀ ਹੋਵਾਂ, ਲੇਕਿਨ ਮੈਂ ਤੁਹਾਡੇ ਨਾਲ ਇੰਨੀ ਸ਼ਾਦ ਕਰਦਾ ਵਾਂ। ਓਏ ਇੰਜ ਹੀ ਕਹਿਣਾ, ਸਾਰਿਆਂ ਨੇ ਇੰਜ ਹੀ ਕਹਿਣਾ ਵਾ। ਮੈਨੂੰ ਅੱਜ ਇੱਥੋਂ ਜਿਹੜਾ ਜਵਾਬ ਹਫ਼ਤਾ ਹੋਇਆ, ਇਸ ਤਰ੍ਹਾਂ 15 ਕੰਮ ਤੋਂ ਮੈਨੂੰ ਕੋਈ ਟੈਨਸ਼ਨ ਨਹੀਂ ਹੋਣੀ। ਜਦੋਂ ਜਿਵੇਂ ਮੈਨੂੰ ਪੂਰਾ ਹੋਇਆ ਹਲੇ। ਉਹਦੀ ਵਜ੍ਹਾ ਇਹ ਹੈ ਕਿ ਤੁਹਾਨੂੰ ਮੇਰਾ ਦੁੱਖ ਹੀ ਕੋਈ ਨਹੀਂ ਹੋਣਾ। ਮੇਰੇ ਆਉਣ ਦੀ ਤੁਹਾਨੂੰ ਖੁਸ਼ੀ ਨਹੀਂ, ਮੇਰੇ ਜਾਣ ਦਾ ਦੁੱਖ ਨਹੀਂ, ਹੈਨਾ? ਆ ਵੇਖ ਟੂ ਮੱਚ ਚੱਲਦਾ। ਇਹ ਕਿੱਦਾਂ ਤੂੰ ਕਹਿ ਸਕਦਾ? ਯਾਨੀ ਮਿਸਾਲ ਤੌਰ ਤੇ ਮੈਂ ਉਹ ਹੈ ਹੀ ਨਹੀਂ, ਉਹ ਜੁਗਤਾ ਹੀ ਨਹੀਂ ਮਾਰਦਾ, ਉਹ ਗੱਲਾਂ ਹੀ ਨਹੀਂ ਕਰਦਾ, ਉਹ ਸਿਚੁਏਸ਼ਨ। ਨਹੀਂ ਇਹ ਨਹੀਂ ਗੱਲ ਹੈ। ਉਸਤਾਦ ਜੀ ਦੇਖੋ ਨਾ ਹੁਣ ਤੁਸੀਂ ਪਹਿਲੇ ਤੂੰ ਚਲਾ ਗਿਆ, ਫਿਰ ਤੂੰ ਚਲਾ ਗਿਆ, ਹੁਣ ਤੂੰ ਫੇਰ ਆ ਗਿਆ। ਹੁਣ ਤੈਨੂੰ ਮੈਂ 15 ਦਿਨ ਹੋ ਗਏ ਇੱਕ ਗੱਲ ਕਹਿ ਰਿਹਾ ਕਿ ਨੋਨੀ ਯਾਰ ਰਾਤ ਮੇਰੇ ਕੋਲ ਰਿਹਾ ਕਰ। ਮੈਂ ਹੋ ਸਕਦਾ ਉਹਦਾ ਕੋਈ ਹਿਸਾਬ ਸੋਚਿਆ ਹੋਵੇ ਵੀ ਰਾਤ ਆਪਾਂ ਜਿਹੜੇ ਮੈਂ 6 ਘੰਟੇ ਇੱਥੇ ਬੈਠਾ ਰਹਿਣਾ, ਜਾਗਦਾ ਰਹਿਣਾ, ਤੂੰ ਹੋਏਗਾ ਇੱਥੇ ਇੱਕ ਮਿਸਾਲ ਕਾਲੂ ਹੋਵੇ, ਇਹ ਸਾਰੇ ਚੱਲ ਜਾਣ। ਮੈਂ ਕੋਈ ਐਸਾ ਕੰਟੈਂਟ ਪਾਰਕ ਸ਼ੁਰੂ ਕਰ ਲਵਾਂ ਜਿਹੜਾ ਸਾਨੂੰ ਕੋਈ ਰੁਪਈਆ 2 ਰੁਪਏ ਉਹਦੇ ਬਚਣ ਲੱਗ ਪੈਣ। ਤੇ ਤੈਨੂੰ ਮੈਂ ਕਿਹਾ ਤੈਨੂੰ ਮੈਂ ਮੋਟਰਸਾਈਕਲ ਲੈ ਕੇ ਤੂੰ ਨਵੀਂ, ਠੀਕ ਆ, ਹੋਰ ਵੀ ਤੇਰੀ ਜ਼ਾਹਰੀ ਗੱਲ ਆ। ਤੈਨੂੰ ਮੈਂ ਕਿਹਾ ਤੈਨੂੰ ਮੈਂ ਕਿਹਾ ਤੂੰ ਰਾਤ 3 ਵਜੇ ਚੱਲ ਜਾ ਕਰ। ਯਾਨੀ ਇੱਥੇ ਅਗਰ 10 ਵਜੇ ਜਾਂਦੇ ਨਾ ਤੇ 11 ਵਜੇ ਤੂੰ ਨਹੀਂ ਜਾਣਾ, ਤੂੰ 3 ਵਜੇ ਜਾਣਾ ਵਾ। ਤੂੰ ਮੇਰੇ ਕੋਲ ਉਸ ਟਾਈਮ ਦਾ ਯਾਨੀ ਜਦੋਂ ਚੱਲੇਗੀ ਉੱਥੋਂ ਲੈ ਕੇ 3 ਵਜੇ ਤੱਕ ਦਾ 1000 ਰੁਪਏ ਰੋਜ਼ ਲੈ ਜਾ ਕਰ। ਕਿਹਾ ਨਹੀਂ ਤੈਨੂੰ? ਤੂੰ ਉਦੋਂ ਦਾ ਮੰਨਿਆ? ਨਹੀਂ ਇਹ ਤੇ ਕੱਲ ਲੱਗੀ ਆ। ਪਰਸੋਂ ਤੇ ਮੈਂ ਤੈਨੂੰ ਕਿਦਾਂ ਦਾ ਕਹਿ ਰਿਹਾ? ਇੱਕ ਮਿੰਟ, ਮੈਂ ਕਿਦਾਂ ਦਾ ਕਹਿ ਰਿਹਾ? ਉਸਤਾਦ ਜੀ ਝੂਠ ਨਾ ਬੋਲ। ਸੱਟ ਲੱਗਣ ਤੋਂ ਕਿੰਨੇ ਦਿਨ ਪਹਿਲੇ ਤਾਂ ਮੈਂ ਕਹਿ ਰਿਹਾ। ਤੂੰ ਮੈਨੂੰ ਇੱਕ ਵਾਰੀ ਵੀ ਕਿਹਾ ਕਿ ਉਸਤਾਦ ਜੀ ਓਕੇ ਡਨ ਹੋ ਗਿਆ, ਅੱਜ ਤੋਂ ਬਾਅਦ ਮੈਂ ਨਹੀਂ ਜਾਣਾ, ਔਰ ਤੂੰ ਰੁਕਿਆ ਵੇ ਰਾਤ ਨੂੰ। ਜਿੱਦਣ ਰਾਤ ਮੈਂ ਕਹਿ ਕੇ ਗਿਆ ਨਾ ਕਿ ਉਸਤਾਦ ਜੀ ਕੱਲ ਤੋਂ ਰਾਤ ਰਵਾਂਗਾ ਮੈਂ, ਯਾਰ ਇਹ ਤੇ ਸੱਟ ਲੱਗੀ ਤੈਨੂੰ ਉਦਣ। ਤੇ ਉਦੋਂ ਹੀ ਮੇਰੇ ਸ਼ੱਟ ਲੱਗ ਗਈ। ਇਹ ਗੱਲ ਨਾ ਨੂੰ ਨਹੀਂ ਫਿਰ ਗੱਲ ਜਾਂ ਤੇ ਫਿਰ ਤੂੰ ਹੁਣ ਤੇਰੇ ਤੋਂ ਮੈਨੂੰ ਉਮੀਦ ਨਹੀਂ। ਉਸਤਾਦ ਜੀ ਨਹੀਂ ਮੈਂ ਗਲਤ। ਮੈਂ ਤੈਨੂੰ ਕਿੰਨੀ ਦੇਰ ਦਾ ਕਹਿ ਰਿਹਾ ਹਾਂ ਤੁਸੀਂ ਮੈਨੂੰ ਕਹਿ ਰਹੇ ਬੜੀ ਦੇ। ਤੂੰ ਅੱਗੋਂ ਮੈਨੂੰ ਜਿਹਨੂੰ ਕਹਿੰਦੇ ਨੇ ਕਿ ਠੋਕ ਇੱਕ ਜਵਾਬ ਜਿਸ ਚ ਮੈਨੂੰ ਲੱਗਾ ਕਿ ਉਹ ਦਿੱਤਾ ਤੂੰ। ਆਜ਼ਾਨ ਹੋ ਰਹੀ ਨਾ ਇਸ ਤੋਂ। ਫਿਰ ਤੂੰ ਇਹ ਨਾ ਕਹਿ ਕਿ ਉਸਤਾਦ ਜੀ ਤਾਂ ਮੈਂ ਆਉਣਾ ਨਹੀਂ ਤਾਂ ਤੁਹਾਨੂੰ ਫਰਕ ਨਹੀਂ, ਮੈਂ ਜਾਣਾ ਤੁਹਾਨੂੰ ਫਰਕ ਨਹੀਂ। ਤੂੰ ਇਦਾਂ ਦਾ ਵਾ। ਤੈਨੂੰ ਤਾਂ ਚਾਹੀਦੇ ਪਹਿਲੇ ਦਿਨ ਜਦੋਂ ਮੈਂ ਤੈਨੂੰ ਕਿਹਾ ਨਹੀਂ ਤੂੰ ਇੱਥੇ 15 ਦਿਨ ਰਹਿ, ਇਸ ਗੱਲ ਨੂੰ 20 ਦਿਨ ਹੋ ਗਏ ਨੇ। ਮੈਂ ਕਹਿੰਦਾ ਨਹੀਂ 15 ਨਹੀਂ ਇੱਥੇ ਰਹਿਣਾ, 16ਵੇਂ ਦਿਨ 0 ਮੀਟਰ 70 ਲੈ ਲਾ। 1.5 ਲੱਖ ਰੁਪਏ ਦੀ 70 ਆ 15 ਦਿਨਾਂ ਚ। ਕਿੰਨੇ ਪੈ ਰੋਜ਼ ਦੇ ਬਣਦੇ ਆ? 7000 ਬਣ ਗਿਆ। 10,000 ਰੁਪਏ ਰੋਜ਼ ਦਾ। 10,000 ਹੋਵੇ ਤੇ 1.5 ਲੱਖ ਹੁੰਦਾ 15 ਦਿਨਾਂ ਦਾ। ਤੂੰ ਰੁਕਿਆ ਨਹੀਂ? ਕਿੱਥੇ ਤੁਰਿਆ ਫਿਰਦਾ? ਚਲੋ ਜੀ ਹੁਣ ਜੀ ਉਹ ਮਜ਼ਾਕ ਨੂੰ ਕਹਿ ਦੇਣਾ, ਮੇਰਾ ਮਜ਼ਾਕ ਸੀਗਾ। ਹੈ ਕਸਮ ਖਾ ਅਜ਼ਾਨ ਹੁੰਦੀ ਕਿ ਮਜ਼ਾਕ ਲੱਗਾ? ਅਜ਼ਾਨ ਹੁੰਦੀ ਮਜ਼ਾਕ ਲਗਾਣਾ? ਓਕੇ ਮੈਂ ਵੀ ਮਜ਼ਾਕ ਲੱਗਾ। ਮਕਾਨਾਂ ਵਾਲਾ ਵੀ ਮੈਂ ਮਜ਼ਾਕ ਹੀ ਲੱਗਾ। ਹਾਂ ਕਿਹੜੀ ਗੱਲ ਆ? ਸਾਰਾ ਹੀ ਮਜ਼ਾਕ ਹੀ ਆ।